ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਚ ਮਹਾ ਤੁਹਾਡੀ ਹੋਸਟ ਨੀਲਮ ਕੋਟ ਮੈਂ TVAG4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਪੀਸੋਡ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 28 जून 2021 14 हाड़ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਲ ਕੇਬਲ ਇਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵਿਊਅਰਸ ਜਿਸ ਤਰ੍ਹਾਂ ਕਿ TV84 ਵੱਲੋਂ ਜਿਹੜਾ ਇਹ ਜੂਨ ਦਾ ਸਾਰਾ ਮਹੀਨਾ ਹੈ ਇਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਜਿਹੜਾ ਸਮਰਪਿਤ ਕੀਤਾ ਗਿਆ ਹੈ। ਸੋ ਵਿਊਅਰਸ ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣਾ ਜਿਹੜਾ ਸੁਣਿਆ ਹੋਇਆ ਗਿਆ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਜਿਹੜਾ ਤੁਸੀਂ ਹੈ ਉਹ ਸਾਂਝਾ ਕਰ ਸਕਦੇ ਹੋ ਔਰ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਤੁਸੀਂ ਸਾਨੂੰ WhatsApp ਵੀ ਸੇਮ ਨੰਬਰ ਤੇ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ sos@tv84.tv ਤੇ। ਸੋ ਅੱਜ ਦੇ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਕੈਂਟ ਸਿਆਟਲ ਦੇ ਮਸ਼ਹੂਰ ਗਰੋਸਰੀ ਸਟੋਰ ਆਪਣਾ ਫਰੂਟੀ ਕੈਨਾ ਵੱਲੋਂ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਸਿਆਟਲ ਜਿਹੜੇ ਰਹਿੰਦੇ ਆਪਣੇ ਵੀਰ ਭੈਣਾਂ ਨੇ ਉਹ ਫਰੈਸ਼ ਪ੍ਰੋਡਿਊਸ ਐਂਡ ਪੰਜਾਬੀ ਜਿਹੜੀ ਗਰੋਸਰੀ ਲਈ ਆਪਣਾ ਫਰੂਟੀ ਕੈਨਾ ਤੋਂ ਖਰੀਦ ਸਕਦੇ ਨੇ ਜਿੱਥੇ ਸਾਰਾ ਜਿਹੜਾ ਉਹਨਾਂ ਦਾ ਲੋੜੀਂਦਾ ਰਸੋਈ ਦਾ ਜਿਹੜਾ ਸਮਾਨ ਹੈਗਾ ਉਹ ਚੰਗੇ ਰੇਟ ਤੇ ਵਧੀਆ ਰੇਟ ਤੇ ਸਸਤੇ ਰੇਟ ਤੇ ਜਿਹੜਾ ਮਿਲਦਾ। ਸੋ ਉਹਨਾਂ ਦੇ ਸਟੋਰ ਦੇ ਵਿੱਚ ਜਿਹੜੇ ਸਮੇਂ ਜਿਹੜੀਆਂ ਡੀਲਸ ਹੁੰਦੀਆਂ ਨੇ ਬਹੁਤ ਹੀ ਵਧੀਆ ਡੀਲਸ ਹੁੰਦੀਆਂ ਨੇ ਤੁਸੀਂ ਉੱਥੋਂ ਗਰੋਸਰੀ ਤੁਸੀਂ ਹਰ ਤਰ੍ਹਾਂ ਦੀ ਜਿਹੜੀ ਉਹ ਖਰੀਦ ਸਕਦੇ ਹੋ। ਸੋ ਜਿਹੜੀ ਕੁਆਲਿਟੀ ਪ੍ਰੋਡਿਊਸ ਜਿਹੜੀ ਲੱਜ ਹੀ ਜਿਹੜਾ ਆਪਣਾ ਫਰੂਟੀ ਕੈਨਾ ਤੁਸੀਂ ਪਹੁੰਚ ਸਕਦੇ ਹੋ। ਸੋ ਅੱਜ ਦੀ ਇਸ ਸਪਾਂਸਰਸ਼ਿਪ ਦੇ ਲਈ ਅਸੀਂ ਆਪਣਾ ਫਰੂਟੀ ਕੈਨਾ ਦੇ ਮਾਲਕ ਸਰਦਾਰ ਕੁਲਵਿੰਦਰ ਸਿੰਘ ਪਵਾਰ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਹਰ ਫਰੰਟ ਤੋਂ ਜਿਹੜੀ ਹੈ ਪੂਰੀ ਤਰ੍ਹਾਂ ਫੇਲ ਹੋਈ ਹੈ ਔਰ ਜਾਗਰੂਕ ਲੋਕਾਂ ਵੱਲੋਂ ਉਸ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ। ਸੋ ਲੋਕਾਂ ਦਾ ਧਿਆਨ ਅਸਲੀ ਸਮੱਸਿਆਵਾਂ ਤੋਂ ਹਟਾਉਣ ਲਈ ਮੋਦੀ ਸਰਕਾਰ ਕੋਈ ਨਾ ਕੋਈ ਜਿਹੜੀ ਨੁਟੰਕੀ ਕਰਨ ਦੇ ਆੜ ਦੇ ਵਿੱਚ ਲੱਗਦੀ ਹੈ। ਸੋ ਜੰਮੂ ਦੇ ਜਿਹੜੇ ਇੰਡੀਅਨ 에ਅਰ ਫੋਰਸ ਬੇਸ ਤੇ ਜਿਹੜੇ 2 ਡਰੋਨ ਹਮਲਿਆਂ ਨੂੰ ਇਸੇ ਕੰਟੈਕਸਟ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਸੋ 2019 ਵਿੱਚ ਪੁਲਵਾਮਾ ਦਹਿਸ਼ਤਗਰਦ ਹਮਲੇ ਦੀ ਜਿਹੜੀ ਆੜ ਵਿੱਚ ਮੋਦੀ ਸਰਕਾਰ ਨੇ ਬਾਲਾਕੋਟ ਤੇ ਹਵਾਈ ਹਮਲੇ ਦਾ ਜਿਹੜਾ ਡਰਾਮਾ ਰਚਿਆ ਸੀ। ਸੋ ਕੀ ਜੰਮੂ ਜਿਹੜੇ ਡਰੋਨ ਹਮਲਿਆਂ ਦੇ ਬਹਾਨੇ ਨਾਲ ਜਿਹੜਾ ਭਾਰਤ ਹੈ ਉਹ ਪਾਕਿਸਤਾਨ ਦੇ ਖਿਲਾਫ ਕੋਈ ਹੋਰ ਜਿਹੜਾ ਡਰਾਮੇਬਾਜ਼ੀ ਕਰਨ ਜਿਹੜਾ ਉਹ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਵੀਕਐਂਡ ਦੇ ਉੱਤੇ ਜਿਹੜਾ ਮੇਨ ਇਸ ਵੇਲੇ ਸਾਰਾ ਹੀ ਜੇ ਤੁਸੀਂ ਦੇਖੋ ਸੈਟਰਡੇ ਸੰਡੇ ਔਰ ਅੱਜ ਤੱਕ ਜਿਹੜੀ ਚਰਚਾ ਹੈ ਉਹ ਇਹੀ ਜੰਮੂ ਦੇ ਇੰਡੀਅਨ 에ਅਰ ਫੋਰਸ ਬੇਸ ਤੇ ਪਾਸਟ ਮਿਡਨਾਈਟ ਉੱਪਰੋਂ ਥਲੀ 2 ਡਰੋਨਸ ਦਾ ਅਟੈਕ ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 5 ਕਿਲੋਗ੍ਰਾਮ ਦੇ ਕਰੀਬ ਐਕਸਪਲੋਸਿਵ ਜਿਹੜੇ ਨੇ ਉਹ ਇਸਤੇਮਾਲ ਹੋਏ। ਇੱਕ ਹਮਲਾ ਜਿਹੜਾ ਉਸ ਦੇ ਵਿੱਚ 에ਅਰ ਫੋਰਸ ਬੇਸ ਦੇ ਇੱਕ ਸਾਈਟ ਦਾ ਰੂਮ ਦਾ ਜਾਂ ਉਹਦੀ ਕਿਉਂਕਿ ਸਪੈਸੀਫਿਕ ਡਿਟੇਲਸ ਨਹੀਂ ਨੇ ਉਸ ਦਾ ਰੂਫ ਜਿਹੜਾ ਉਹ ਬਸਟ ਹੋਇਆ ਔਰ ਉਹ ਅੰਦਰ ਜਾ ਕੇ ਡਿੱਗਿਆ। ਦੂਸਰਾ ਉਹਨਾਂ ਦੇ ਕਹਿਣ ਮੁਤਾਬਕ ਕਿਉਂਕਿ ਗਵਰਨਮੈਂਟ ਸੋਰਸ ਹੀ ਨੇ ਖਬਰ ਦੇਣ ਵਾਲੇ ਤਾਂ ਹੋਰ ਤਾਂ ਕੋਈ ਪ੍ਰਾਈਵੇਟ ਜਾਂ
ਕੋਈ ਇੰਟਰਨੈਸ਼ਨਲ ਚੈਨਲ ਦੀ ਤਾਂ ਐਕਸੈਸ ਨਹੀਂ ਹੈ, ਉਹਨੂੰ ਹਾਈ ਸਿਕਿਉਰਿਟੀ ਜ਼ੋਨ ਦੇ ਥੱਲੇ ਰੱਖਿਆ ਹੁੰਦਾ ਹੈ। ਜੀ ਦੂਸਰਾ ਜਿਹੜਾ ਉਹ ਓਪਨ ਦੇ ਵਿੱਚ ਹੋਇਆ ਹੈ, ਔਰ ਉਹਨਾਂ ਦੀ ਮੀਡੀਆ ਰਿਪੋਰਟ ਹੀ ਹੈ ਕਿ 2 ਪਰਸਨਲ ਇੰਡੀਅਨ 에ਅਰ ਫੋਰਸ ਦੇ 2 ਬੰਦੇ ਜਿਹੜੇ ਨੇ ਉਹ ਜ਼ਖਮੀ ਹੋਏ, ਇਹ ਰਿਪੋਰਟ ਹੈ। ਜੀ ਹੁਣ ਇਸ ਬਾਰੇ ਡਿਟੇਲ 'ਚ ਗੱਲ ਕਰਨ ਤੋਂ ਪਹਿਲਾਂ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ, ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ ਹੈ, ਖਾਸ ਤੌਰ ਤੇ ਅਜੇ ਪਿਛਲੇ ਹਫਤੇ 14 ਕਸ਼ਮੀਰੀ ਲੀਡਰਾਂ ਨੂੰ ਜਿਹੜੇ ਆਲਰੇਡੀ ਭਾਰਤ ਪੱਖੀ ਨੇ ਗੱਲਬਾਤ ਦੇ ਵਿੱਚ ਸੱਦ ਕੇ ਜਿਹੜਾ ਉਹ ਛੁਣਛੁਣਾ ਹੀ ਵਜਾਇਆ, ਨਾ ਉਹਦਾ ਕੋਈ ਏਜੰਡਾ ਸੀ, ਨਾ ਕੋਈ ਉਹਨਾਂ ਨੂੰ ਦੇ ਕੇ ਤੋਰਿਆ। ਸੋ ਉਹ ਵੀ ਇੱਕ ਖਾਨਾ ਪੂਰਤੀ ਸੀ। ਫਿਰ ਅਸੀਂ ਨਾਲ ਦੀ ਨਾਲ ਦੇਖ ਰਹੇ ਹਾਂ ਕਿ ਐਨ ਉਸ ਮੌਕੇ ਜਦੋਂ ਭਾਰਤ ਦਾ ਡਿਫੈਂਸ ਮਿਨਿਸਟਰ ਜਿਹੜਾ ਰਾਜਨਾਥ ਸਿੰਘ ਉਹ ਫੌਜੀ ਚੀਫ ਨਰਵਾਣੇ ਦੇ ਨਾਲ ਲੱਦਾਖ ਦਾ ਦੌਰਾ ਕਰ ਰਿਹਾ ਹੈ, ਫੌਜੀਆਂ ਨੂੰ ਮਿਲ ਰਿਹਾ ਹੈ, ਔਰ ਉਹਨਾਂ ਦੀ ਫਰਸਟ੍ਰੇਸ਼ਨ ਵੀ ਉੱਥੇ ਨਜ਼ਰ ਆ ਰਹੀ ਹੈ, ਔਰ ਉਹ ਉੱਥੇ ਐਲਾਨ ਵੀ ਕਰਦਾ ਹੈ ਕਿ 50,000 ਫੌਜ ਭਾਰਤ ਦੀ ਹੋਰ ਚੀਨ ਦੇ ਬਾਰਡਰਾਂ ਤੇ ਘੱਲੀ ਜਾਏਗੀ। ਫਿਰ ਜੇ ਤੁਸੀਂ ਇਸ ਦਾ ਕੁੱਲ ਕੰਟੈਕਸਟ ਦੇਖਣਾ ਹੈ ਤੇ ਫਿਰ ਅਜੇ ਕੁਝ ਦਿਨ ਪਹਿਲਾਂ ਅਸੀਂ ਦੇਖਦੇ ਹਾਂ ਕਿ ਲਾਹੌਰ ਦੇ ਵਿੱਚ ਲਸ਼ਕਰ-ਏ-ਤਾਇਬਾ ਉਹਨਾਂ ਦੇ ਹਾਫਿਜ਼ ਸਈਦ ਦੇ ਘਰ ਦੇ ਬਾਹਰ, ਹਾਲਾਂ ਉਹ ਜਿਹੜਾ ਜੇਲ੍ਹ ਦੇ ਵਿੱਚ ਹੈ, ਪਰ ਉਸ ਦੇ ਘਰ ਦੇ ਬਾਹਰ ਜਿੱਥੇ ਕਿ ਪਾਕਿਸਤਾਨੀ ਪੁਲਿਸ ਦੀ ਪੋਸਟ ਹੈ, ਉਸ ਦੇ ਉੱਤੇ ਜਿਹੜਾ ਉਹ ਹੁੰਦਾ ਹੈ ਹਮਲਾ, ਔਰ ਉਹਦੇ 'ਚ ਮਾਰੇ ਵੀ ਜਾਂਦੇ ਨੇ ਕਰਮਚਾਰੀ, ਜ਼ਖਮੀ ਵੀ ਹੁੰਦੇ ਨੇ। ਔਰ ਲਸ਼ਕਰ-ਏ-ਤਾਇਬਾ ਦਾ ਜੇ ਧਿਆਨ ਰਹੇ ਤੇ ਲਸ਼ਕਰ-ਏ-ਤਾਇਬਾ ਔਰ ਜੈਸ਼-ਏ-ਮੁਹੰਮਦ ਇਹ 2 ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦਾ ਓਰੀਜਨ ਜਾਂ ਜਨਮ ਤਾਂ ਅਫਗਾਨਿਸਤਾਨ 'ਚ ਹੁੰਦਾ, ਕਿਉਂਕਿ ਜਿਹੜਾ ਤਾਲਿਬਾਨ ਜਿਨ੍ਹਾਂ ਨੇ ਸੋਵੀਅਤ ਯੂਨੀਅਨ ਨੂੰ ਚੈਲੰਜ ਕੀਤਾ ਹੈ ਜਾਂ ਹੁਣ ਉਹਨਾਂ ਨੇ ਨੈਟੋ ਔਰ ਅਮਰੀਕਾ ਦੇ ਨਾਲ ਲੰਬੀ 19-20 ਸਾਲ ਦੀ ਜੰਗ ਲੜੀ, ਉਸ ਦਾ ਬੇਸ ਅਫਗਾਨਿਸਤਾਨ ਹੀ ਸੀ। ਔਰ ਇਹਨੂੰ ਜੇ ਤੁਸੀਂ ਇਸ ਕੰਟੈਕਸਟ ਦੇਖੋ ਕਿ ਇੱਕ ਪਾਸੇ ਅਫਗਾਨਿਸਤਾਨ 'ਚੋਂ ਅਮਰੀਕੀ ਫੌਜਾਂ ਨਿਕਲ ਰਹੀਆਂ ਨੇ, ਉਹਨਾਂ ਦਾ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਅਸ਼ਰਫ ਗਨੀ ਔਰ ਅਬਦੁੱਲਾ ਉਹ 50 ਬੰਦਿਆਂ ਦੀ ਆਪਣੇ ਪੂਰੀ ਟੱਬਰਾਂ ਦੀ ਟੀਮ ਨਾਲ ਜਹਾਜ਼ ਭਰ ਕੇ ਇੱਥੇ ਲਿਆਏ, ਔਰ ਹੱਥ ਪੱਲੇ ਕੁਝ ਨਹੀਂ ਪਿਆ। ਰਾਦਰ ਉਹਨਾਂ ਨੂੰ ਪ੍ਰਾਈਵੇਟਲੀ ਇਹੀ ਸਲਾਹ ਦਿੱਤੀ ਗਈ ਜਾਪਦੀ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਜਨਾਬੇ ਆਲੀ ਜਾ ਕੇ ਤੁਸੀਂ ਅਸਤੀਫਾ ਦਿਓ ਔਰ ਕੋਲੀਸ਼ਨ ਗਵਰਨਮੈਂਟ ਬਣਾਉਣ ਦਾ ਰਾਹ ਪੱਧਰਾ ਕਰੋ, ਜਿਹਦੇ 'ਚ ਜ਼ਾਹਰ ਹੈ ਕਿ ਆਲਰੇਡੀ ਇੱਕ ਤੋਂ ਬਾਅਦ ਇੱਕ ਪ੍ਰੋਵਿੰਸ ਤਾਲਿਬਾਨ ਫਤਹ ਕਰਦੇ ਚਲੇ ਜਾ ਰਹੇ ਨੇ। ਔਰ ਇਸ 'ਚ ਵੀ ਜਦੋਂ ਅਸੀਂ ਪਿਛੋਕੜ 'ਚ ਦੇਖਦੇ ਹਾਂ ਕਿ ਪਿਛਲੇ ਦਿਨਾਂ 'ਚ ਭਾਰਤ ਦਾ ਫੋਰਨ ਮਿਨਿਸਟਰ ਜਿਹੜਾ ਜੈ ਸ਼ੰਕਰ ਉਹ ਫਲਾਈ ਕਰਕੇ ਦੋਹਾ ਕਤਰ ਪਹੁੰਚਦਾ ਔਰ ਬੈਕ ਚੈਨਲ ਗੱਲਬਾਤ ਮੰਨਣਾ ਪਿਆ ਭਾਰਤ ਨੂੰ ਵੀ ਕਿ ਤਾਲਿਬਾਨ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਉਹੀ ਤਾਲਿਬਾਨ ਜਿਸ ਨੇ ਜਦੋਂ ਸੋਵੀਅਤ ਯੂਨੀਅਨ ਦੇ ਖਿਲਾਫ ਵੀ ਜਿਹੜੀ ਹੈ ਉਹ ਮੁਜਾਹਿਦੀਨ ਦੇ ਥੱਲੇ ਜੰਗ ਲੜੀ ਤੇ ਭਾਰਤ ਸੋਵੀਅਤ ਯੂਨੀਅਨ ਦੀ ਸਾਈਡ ਤੇ ਸੀ, ਇੰਦਰਾ ਗਾਂਧੀ ਨੇ ਮੁਕੰਮਲ ਹਮਾਇਤ ਕੀਤੀ। ਔਰ ਇਹ ਜਦੋਂ ਤੋਂ ਪਿਛਲੇ 20 ਸਾਲ ਤੋਂ ਤਾਲਿਬਾਨ ਲੜ ਰਹੇ ਨੇ ਅਮਰੀਕਾ ਔਰ ਨੈਟੋ ਦੇ ਖਿਲਾਫ, ਤੇ ਭਾਰਤ ਉਹਨਾਂ ਦੇ ਖਿਲਾਫ ਇਹ ਕਹਿ ਕੇ ਕਿ ਜੀ ਇਹ ਦਹਿਸ਼ਤਗਰਦ ਨੇ ਔਰ ਇਹਨਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ। ਸੋ ਇਸ ਸਾਰੇ ਦੇ ਵਿੱਚ ਕਿਉਂਕਿ ਭਾਰਤ ਵੀ ਇਰਰੈਲੇਵੈਂਟ ਹੋ ਗਿਆ ਸਾਰੀ ਗੁਫ਼ਤਗੂ ਦੇ ਵੇਲੇ ਵੀ ਜਿਹੜੀ ਫੈਬਰੂਰੀ 2020 ਚ ਐਗਰੀਮੈਂਟ ਹੁੰਦਾ ਹੈ ਅਮਰੀਕਾ ਔਰ ਤਾਲਿਬਾਨ ਦਾ। ਸੋ ਇਸ ਕੰਟੈਕਸਟ ਨੂੰ ਵੀ ਦੇਖਣਾ ਜ਼ਰੂਰੀ ਹੈ ਕਿ ਇਸ ਸਾਰੇ 'ਚ ਪਾਕਿਸਤਾਨ ਇੱਕ ਸਟਰੋਂਗਰ ਐਂਟੀਟੀ ਦੇ ਤੌਰ ਤੇ ਐਮਰਜ ਹੋਇਆ, ਔਰ ਇਹੀ ਨਹੀਂ ਕਿ ਉਹਨਾਂ ਦੇ ਨਾਲ ਅਮਰੀਕਾ ਨੇ ਜਿਹੜਾ ਉਹ ਰਾਬਤਾ ਕਰਕੇ ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਂਦਾ, ਪਰ ਹੁਣ ਵੀ ਜਦੋਂ ਕਿ ਅਮਰੀਕਨ ਫੌਜਾਂ ਉੱਥੋਂ ਨਿਕਲ ਰਹੀਆਂ ਨੇ ਔਰ ਅਮਰੀਕਨ ਦਬਾਅ ਦੇ ਬਾਵਜੂਦ ਕਿ ਪਾਕਿਸਤਾਨ ਫੌਜੀ ਅੱਡੇ ਦੇ ਅਮਰੀਕਾ ਨੂੰ, ਇਮਰਾਨ ਖਾਨ ਉਹਨਾਂ ਨੇ ਬੜੀ ਸਟਰੋਂਗ ਇਹਦੇ ਤੇ ਪੋਜੀਸ਼ਨ ਲਈ, ਔਰ ਇਹੀ ਨਹੀਂ ਵੀ ਉਹਨਾਂ ਨੇ ਆਪਣੇ ਘਰ ਬਹਿ ਕੇ ਆਪਣੇ ਲੋਕਾਂ ਨੂੰ ਇਹ ਦੱਸਿਆ। ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, HBO ਇੰਟਰਵਿਊਜ਼ ਰਾਹੀਂ ਇਹ ਕਲੀਅਰਲੀ ਹੋਇਆ, ਔਰ ਇਮਰਾਨ ਖਾਨ ਇਹਦੇ ਬਾਵਜੂਦ ਕਿ ਭਾਰਤ ਨੇ ਕਿਵੇਂ ਨੈਗੇਟ ਕੀਤਾ ਪਾਕਿਸਤਾਨ ਨੂੰ ਔਰ ਦਹਿਸ਼ਤਗਰਦੀ ਦਾ ਜਿਹੜਾ ਹਮੇਸ਼ਾ ਜਿਹੜਾ ਉਹ ਵਾਵੇਲਾ ਕੀਤਾ ਇੰਟਰਨੈਸ਼ਨਲ ਫੋਰਮ ਤੇ, ਲੇਕਿਨ ਇਵੈਂਚੁਅਲੀ ਇਮਰਾਨ ਖਾਨ ਇੱਕ ਸਟੇਟਸਮੈਨ ਲਾਈਕ ਐਮਰਜ ਹੋਏ। ਉਹਨਾਂ ਨੇ ਆਪਣੀ ਮੁਲਕ ਦੀ ਪੋਜੀਸ਼ਨ ਨੂੰ ਵੀ ਜਿਹੜਾ ਹੈ ਉਹ ਡਿਫੈਂਡ ਕੀਤਾ ਔਰ ਫਿਊਚਰ ਰੋਡ ਮੈਪ ਵੀ ਦੱਸਿਆ। ਹਾਲਾਂ ਉਹਨਾਂ ਨੇ ਸਟਰੋਂਗ ਪੋਜੀਸ਼ਨਸ ਵੀ ਲਈਆਂ ਕਿ ਵੀ ਜੇ ਅਫਗਾਨਿਸਤਾਨ ਤੇ ਤਾਲਿਬਾਨ ਟੇਕ ਓਵਰ ਕਰਦਾ ਤੇ ਉਹਨਾਂ ਸਾਰੇ ਅਫਗਾਨਿਸਤਾਨ ਤੇ, ਕਿਉਂਕਿ ਉਹਨਾਂ ਨੇ ਕਿਹਾ ਜੀ ਉੱਥੇ ਕੋਲੀਸ਼ਨ ਗਵਰਨਮੈਂਟ ਔਰ ਸਾਰਿਆਂ ਨੂੰ ਮਿਲ ਕੇ ਤੇ ਫਿਰ ਅਸੀਂ ਬਾਰਡਰ ਬੰਦ ਕਰ ਦੇਵਾਂਗੇ ਪਾਕਿਸਤਾਨ ਦਾ ਅਫਗਾਨਿਸਤਾਨ ਦੇ ਨਾਲ, ਔਰ ਨਾਲ ਦੀ ਨਾਲ ਉਹਨਾਂ ਨੇ ਕੋਈ ਬੇਸ ਨਾ ਦੇਣ ਦੀ ਗੱਲ ਵੀ ਕੀਤੀ।
ਔਰ ਇਸ ਸਾਰੇ ਦੇ ਚਲਦੇ ਆ ਜਦੋਂ ਅਸੀਂ ਇਹ ਸਾਰਾ ਮਾਹੌਲ ਦੇਖ ਰਹੇ ਹਾਂ ਤੇ ਤੁਸੀਂ ਟਾਈਮਿੰਗ ਦੇਖੋ ਕਿ ਭਾਰਤ ਖੂੰਜੇ 'ਚ ਜਿਹੜਾ ਹੈ ਉਹ ਜਿਹਨੂੰ ਇਹ ਕਹੋ ਕਿ ਜੀ ਕੰਧ ਨਾਲ ਲੱਗਾ ਹੋਇਆ ਰਾਦਰ, ਕਿਉਂਕਿ ਮੋਦੀ ਐਡਮਿਨਿਸਟ੍ਰੇਸ਼ਨ ਹਰ ਪਾਸਿਓਂ ਮੁਕੰਮਲ ਤੌਰ ਤੇ ਫੇਲ ਹੋਇਆ ਕੋਵਿਡ-19। ਔਰ ਵੈਸੇ ਤਾਂ ਇਕਨੋਮਿਕਲੀ ਔਰ ਦੂਸਰਾ ਉਹਨਾਂ ਦਾ ਡਾਊਨਫਾਲ ਤਾਂ ਕੋਵਿਡ-19 ਤੋਂ ਹੀ ਪਹਿਲਾਂ ਚੱਲ ਰਿਹਾ ਸੀ। ਹੁਣ ਤਾਂ ਐਵੇਂ ਕੋਵਿਡ-19 ਦੇ ਉਸ ਚਾਦਰ ਚੱਪੜੀਆਂ ਕਮਜ਼ੋਰੀਆਂ ਲਪੇਟਣਾ ਚਾਹੁੰਦੇ ਨੇ। ਨਾ ਕੋਈ ਇਨਵੈਸਟਮੈਂਟ ਆਈ, ਕਾਲਾ ਧਨ ਜਿਹੜਾ ਉਹ ਵਧਿਆ, ਸਗੋਂ ਜਿਸ ਅੰਦਾਜ਼ ਦੇ ਵਿੱਚ ਉੱਥੇ ਇੱਕ ਤੋਂ ਬਾਅਦ ਇੱਕ ਇਹਨਾਂ ਦਾ ਗੁਜਰਾਤੀ ਜਿਹੜਾ ਇਹਨਾਂ ਦੇ ਕਰੋਨੀ ਸੀ, ਇਹਨਾਂ ਦੇ ਖੜੇ ਕੀਤੇ ਹੋਏ ਉਹ ਕਈ ਹਜ਼ਾਰ ਕਰੋੜ ਲੈ ਕੇ ਦੌੜੇ। ਉੱਥੇ ਵੀ ਕਿਵੇਂ ਡਰਾਮੇਬਾਜ਼ੀਆਂ ਹੋ ਰਹੀਆਂ ਨੇ। ਉਹ ਨੀਰਵ ਮੋਦੀ ਹੋਏ, ਲਲਿਤ ਮੋਦੀ ਹੋਏ, ਵਿਜੇ ਮਲਾਇਆ ਹੋਏ ਜਾਂ ਚੌਕਸੀ ਹੋਏ, ਐਂਟੋਨੀਓ ਔਰ ਡੋਮਿਨਿਕਨ ਰਿਪਬਲਿਕ 'ਚ ਕਿਵੇਂ ਇਹਨਾਂ ਦੀ ਜਿਹੜੀ ਹੈ ਉਹ ਰਾਹ ਦੀ ਆਪਰੇਸ਼ਨ ਹੋ ਰਹੇ ਨੇ, ਲੇਕਿਨ ਉਸ ਚੋਂ ਨਿਕਲ ਕੁਛ ਨਹੀਂ ਰਿਹਾ। ਹੁਣ ਇਸ ਸਾਰੀ ਫੇਲਿਓਰ ਦੇ ਚੱਲਦੇ ਆ ਔਰ ਜਿਵੇਂ ਚੋਣਾਂ ਦੇ ਵਿੱਚ ਵੀ ਵੈਸਟ ਬੰਗਾਲ ਹੋਏ ਜਾਂ ਤਮਿਲਨਾਡੂ ਹੋਏ, ਇਹਨਾਂ ਦੇ ਇਰਾਦੇ ਜਿਹੜੇ ਨੇ ਉਹ ਸਫਲ ਨਹੀਂ ਹੋਏ। ਸੋ ਹੁਣ ਜਿਵੇਂ ਇੱਕ ਬੜਾ ਪਪੂਲਰ ਅਕਸਰ ਇਹ ਕੋਟ ਕੀਤਾ ਜਾਂਦਾ ਹੈ ਅੰਗਰੇਜ਼ੀ ਜ਼ਬਾਨ ਦੇ ਵਿੱਚ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਹੁਣ ਜਿਹੜੇ ਸਕਾਉਂਡਰਲ ਨੇ, ਬਦਮਾਸ਼, ਗੁੰਡੇ, ਜਿਹੜੇ ਬਿਲਕੁਲ ਕ੍ਰਿਮੀਨਲ ਕਿਸਮ ਦੇ ਲੋਕ, ਉਹਨਾਂ ਨੂੰ ਜੇ ਹੋਰ ਹਰ ਪਾਸਿਓਂ ਉਹ ਫੇਲ ਹੋ ਰਹੇ ਹੋਣ ਤੇ ਫਿਰ ਉਹ ਮੁਲਕ ਪ੍ਰਸਤੀ ਦੀ ਚਾਦਰ ਲਪੇਟ ਲੈਂਦੇ ਨੇ। ਉਹੀ ਉਹਨਾਂ ਦਾ ਅਖੀਰਲਾ ਸਹਾਰਾ, ਰੈਫਿਊਜ ਬਣਦਾ ਹੈ ਜਾਂ ਉਸ ਨੂੰ ਇਸਤੇਮਾਲ ਕਰਦੇ ਨੇ। ਔਰ ਅਸੀਂ ਬੜੀ ਜਿਹੜੇ ਇਹਨਾਂ ਦੀ ਇਸ ਤਰਕੀਬ ਨੂੰ ਕਾਮਯਾਬ ਹੁੰਦਿਆਂ ਦੇਖਿਆ। ਜੇ ਬਹੁਤਾ ਦੂਰ ਨਾ ਵੀ ਜਾਈਏ ਤੇ ਬੇਸ਼ੱਕ ਸਾਡੇ ਉਸ ਖਿੱਤੇ 'ਚ ਲੋਕਾਂ ਨੂੰ ਪੜ੍ਹਨ ਲਿਖਣ ਦਾ ਵੀ ਘੱਟ ਹੀ ਸ਼ੌਕ ਹੈ ਔਰ ਵੈਸੇ ਵੀ ਜਿਹੜੀ ਕਲੈਕਟਿਵ ਮੈਮਰੀ ਵੀ ਹੁੰਦੀ ਹੈ ਉਹਦੇ 'ਚ ਨਵੀਆਂ ਘਟਨਾਵਾਂ ਆ ਜਾਂਦੀਆਂ ਨੇ, ਪੁਰਾਣੀਆਂ ਅਸੀਂ ਭੁੱਲ ਜਾਂਦੇ। ਇਸ ਗੱਲ ਦਾ ਧਿਆਨ ਰਹੇ ਕਿ 2019 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਜਿਹੜਾ ਹੈ ਉਹ ਮੋਦੀ, ਕਿਉਂਕਿ 2014 ਤੋਂ 2019 ਤੱਕ ਹੀ ਜਿਹੜੀ ਉਹਦੀ ਪਹਿਲੀ 5 ਸਾਲ ਦੀ ਕਾਰਗੁਜ਼ਾਰੀ ਸੀ ਉਹਦੇ 'ਚ ਹੀ ਇਹ ਸਾਰਾ ਸਾਹਮਣੇ ਆ ਗਿਆ ਸੀ। ਨਾ ਕਿਸੇ ਦੇ ਅਕਾਊਂਟ 'ਚ ਤਾਂ 15 ਲੱਖ ਹੀ ਆਉਣਾ ਸੀ, ਜੋ ਅਕਾਊਂਟਾਂ 'ਚ ਸੀ ਉਹ ਵੀ ਲੈ ਕੇ ਦੌੜ ਗਏ। ਔਰ ਗਰੋਥ ਰੇਟ ਕਿੱਥੇ ਗਿਆ, ਹਰ ਲਿਹਾਜ਼ ਦੇ ਨਾਲ ਸੋਸ਼ਲ ਸਟਰਾਈਫ ਖੜਾ ਕਰ ਦਿੱਤਾ। ਦਲਿਤਾਂ ਦੇ ਖਿਲਾਫ ਕੀ ਹੋਇਆ, ਯੂਪੀ 'ਚ, ਗੁਜਰਾਤ, ਉਨਾਓ ਕਿੰਨੀਆਂ ਘਟਨਾਵਾਂ ਇਸ ਕਿਸਮ ਦੀਆਂ ਹੋਈਆਂ। ਪੰਜਾਬ ਔਰ ਜਿਹੜੇ ਕੇਰਲਾ ਵਰਗੀਆਂ ਸਟੇਟਾਂ ਉਹ ਬਿਲਕੁਲ ਟੋਟਲੀ ਬਦਜ਼ਨ ਸੀ ਇਹਨਾਂ ਤੋਂ ਕਿ ਭਾਈ ਇਹਨਾਂ ਨੇ ਜਿਹੜਾ ਕਿਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਹੈ। ਲੇਕਿਨ ਇਸ ਸਭ ਦੇ ਬਾਵਜੂਦ ਜਦੋਂ ਕਿ ਇਹ ਲੱਗਦਾ ਸੀ ਕਿ ਮੋਦੀ ਦੀ ਪੋਸੀਬਿਲਿਟੀ ਨਹੀਂ ਹੈ, ਕਿਉਂਕਿ 2019 'ਚ ਅਸੀਂ ਚੋਣਾਂ ਤੋਂ ਠੀਕ ਪਹਿਲਾਂ ਦੇਖਦੇ ਹਾਂ, ਕਿਉਂਕਿ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਹੈ ਉਹ ਪੁਲਵਾਮਾ ਦਾ ਡਰਾਮਾ ਕੀਤਾ ਜਾਂਦਾ ਹੈ। ਉਹਦੇ 'ਚ ਕਿ ਭਾਈ ਦਹਿਸ਼ਤਗਰਦ ਹਮਲਾ, ਮਾਰੇ ਗਏ ਕਿੰਨੇ 38 ਕਿ ਕਿੰਨੇ CRPF ਦੇ ਫੌਜੀ, ਔਰ ਉਹ ਵੀ ਗਰੀਬ ਦਲਿਤ ਜਾਂ ਸਿੱਖ ਜਾਂ ਗਰੀਬ ਜਿਹੜੇ ਬੈਕਵਰਡ ਕਲਾਸਿਸ OBC ਦੇ, ਔਰ ਉਹਨਾਂ ਨੂੰ ਆਧਾਰ ਬਣਾ ਕੇ ਫਿਰ ਕਿਵੇਂ ਜਿਹੜਾ ਹੈ ਉਹ ਡਰਾਮਾ ਜਿਹੜਾ ਉਹ ਬਾਲਾਕੋਟ ਤੇ ਹਵਾਈ ਹਮਲੇ ਦਾ, ਜਿਸ ਦੇ ਵਿੱਚ ਇੱਕ ਕਾਂ ਮਾਰਿਆ ਗਿਆ, 3-4 ਜਿਹੜੇ ਦਰਖਤ ਸੀ ਉਹ ਮਾਰੇ, ਉਹ ਟੁੱਟੇ। ਲੇਕਿਨ ਕਿਵੇਂ ਉਸ ਘਟਨਾ ਨੂੰ ਕਿ ਜੀ ਉਹਨਾਂ ਦਾ ਟ੍ਰੇਨਿੰਗ ਕੈਂਪ ਅੱਤਵਾਦੀਆਂ ਦਾ ਸੈਂਕੜਿਆਂ ਮਾਰਤੇ, ਉਹਨਾਂ ਦੀ ਤਬਾਹੀ ਕਰਤੀ। ਔਰ ਦੂਸਰਾ ਔਰ ਉਸ ਸਾਰੇ ਨੂੰ ਕਿਵੇਂ ਹਾਲਾਂ ਇਮੀਡੀਏਟਲੀ ਬਾਅਦ ਵਿਦਿਨ 24 ਆਵਰਸ ਕੀ ਹੁੰਦਾ ਅਸੀਂ ਦੇਖਦੇ ਕਿ ਕਿਵੇਂ ਉਹਨਾਂ ਦਾ ਮਿਗ ਵੀ ਡਿੱਗਦਾ ਹੈ, ਅਭਿਨੰਦਨ ਵੀ ਅਰੈਸਟ ਜਾਂਦਾ ਹੈ। ਔਰ ਇਹ ਬਿਲਕੁਲ ਈਵਨ ਇਹਨਾਂ ਦਾ ਸੋ ਕਾਲਡ ਮਿਲਟਰੀ ਆਪਰੇਸ਼ਨ ਵੀ ਟੋਟਲੀ ਫੇਲ ਹੁੰਦਾ ਹੈ। ਲੇਕਿਨ ਤੁਸੀਂ ਦੇਖਦੇ ਹੋ ਕਿ ਉਸ ਨੌਟੰਕੀ ਨੂੰ ਜਿਹੜੀ ਇਹਨਾਂ ਨੇ ਪੁਲਵਾਮਾ ਨੂੰ ਜੋੜ ਕੇ ਔਰ ਬਾਲਾਕੋਟ 'ਚ ਕੀਤੀ, ਕਿਵੇਂ ਫਿਰ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਉਸ ਸੌਦੇ ਨੂੰ ਵੇਚਿਆ ਜਾਂਦਾ ਹੈ। ਇਹਨਾਂ ਦੀਆਂ ਪੋਲੀਟੀਕਲ ਰੈਲੀਆਂ 'ਚ ਜਿਹੜੇ 38-40 ਸੋਲਜਰ, ਔਰ ਇੱਕ ਗੱਲ ਦਾ ਧਿਆਨ ਰਹੇ, ਮੁਲਕ ਕੋਈ ਵੀ ਹੋਏ, ਮਾੜਾ ਹੋਏ ਚੰਗਾ ਹੋਏ, ਜਦੋਂ ਉਹਦੀ ਫੌਜ ਦਾ ਮਸਲਾ ਆਉਂਦਾ ਔਰ ਖ਼ਾਸ ਤੌਰ ਤੇ ਫੌਜੀਆਂ ਦੇ ਮਾਰੇ ਜਾਣ ਦਾ, ਕੁਦਰਤੀ ਹੈ ਹਰ ਇੱਕ ਦੀਆਂ ਸਿੰਪਥੀਜ਼ ਹੁੰਦੀਆਂ। ਹਾਲਾਂ ਉਹ ਨਾ ਵੀ ਜਿਹੜੇ ਆਮ ਲੋਕ ਉਹਨਾਂ ਨੂੰ ਪਤਾ ਵੀ ਨਾ ਹੋਏ ਕੀ ਹੋ ਰਿਹਾ, ਉਹ ਆਪਣੇ ਜਦੋਂ ਫੌਜੀ ਮਰਦਾ ਹੈ ਜ਼ਾਹਰ ਹੈ ਕਿ ਭਾਈ ਉਸ ਮੁਲਕ 'ਚ ਹਮਦਰਦੀ ਹੁੰਦੀ ਹੈ। ਸੋ ਉਹ 38-40 ਜਿਹੜੇ ਮਾਰੇ ਵੀ ਗਏ, ਉਹਨਾਂ 'ਚ ਮਰਨ ਵਾਲਿਆਂ 'ਚ ਗੁਜਰਾਤੀ ਨਹੀਂ ਸੀ, ਆਪ ਹੀ ਇਹਨਾਂ ਨੇ। ਔਰ ਬਾਅਦ ਸਾਹਮਣੇ ਆਇਆ ਕਿ ਭਾਈ ਉਹ ਕਿਵੇਂ ਵਲਨਰੇਬਿਲਿਟੀ, ਮਾਰਨ ਵਾਲਾ ਵੀ ਜਿਹੜਾ ਜਿਸ ਬੰਦੇ ਨੂੰ ਫੜਿਆ, ਗੱਡੀ ਵੀ ਲੋਕਲ,
ਫਿਰ ਦਵਿੰਦਰ ਸਿੰਘ ਨਾਂ ਦਾ ਇੱਕ ਪੁਲਿਸੀ ਆ DSP, ਜਿਹਦਾ ਬਾਅਦ 'ਚ ਸਾਹਮਣੇ ਆਇਆ ਕਿ ਕਿਵੇਂ ਉਹ 2 ਮਿਲੀਟੈਂਟਸ ਨੂੰ ਲੈ ਕੇ ਦਿੱਲੀ ਵੱਲ ਆ ਰਿਹਾ ਸੀ, ਔਰ ਨਵੇਂ DGP ਨੇ ਉਹਨੂੰ ਫੜ ਲਿਆ ਉੱਥੇ ਜੰਮੂ, ਔਰ ਉਹਨੇ ਕਿਹਾ ਜੀ ਮੈਂ ਅਜੀਤ ਡੋਵਲ ਨਾਲ ਫੋਨ ਮਿਲਾਓ, ਪਰ ਉਹ ਐਕਸਪੋਜ਼ ਹੋ ਗਿਆ, ਹੁਣ ਉਹਨੂੰ ਕੱਢ ਦਿੱਤਾ ਨੌਕਰੀਓਂ ਵੀ। ਪਰ ਉਹੀ ਦਵਿੰਦਰ ਸਿੰਘ ਉਸ ਪੁਲਵਾਮਾ ਏਰੀਏ ਦੇ ਵਿੱਚ ਜਿਹੜਾ ਸਟੇਸ਼ਨ ਇੰਚਾਰਜ ਸੀ ਜਦੋਂ ਕਿ ਇਹ ਵਾਕਿਆ ਹੁੰਦਾ ਹੈ। ਸੋ ਮੈਨੂੰ ਕਦੇ ਵੀ ਕੋਈ ਸ਼ੱਕ ਨਹੀਂ ਹੋਇਆ ਕਿ ਭਾਈ ਇਹ ਸਾਰਾ ਹੀ ਪੁਲਵਾਮਾ ਵੀ ਸਟੇਜ ਸੀ, ਬਾਲਾਕੋਟ ਤਾਂ ਹੈ ਹੀ ਸੀ, ਉਹ ਤਾਂ ਸਾਹਮਣੇ ਆਇਆ ਵੀ ਕਿਵੇਂ ਉਹਨਾਂ ਨੇ ਝੂਠ ਵੇਚੇ। ਪਰ ਤੁਸੀਂ ਇਹ ਜੇ ਦੇਖੋ ਕਿ ਵੀ ਕਿਵੇਂ ਉਸ ਸੌਦੇ ਨੂੰ ਉਹਨਾਂ ਨੇ ਭਾਰਤ ਭਰ ਚ ਵੇਚਿਆ, ਔਰ 300+ ਸੀਟਾਂ ਦੇ ਨਾਲ ਮੋਦੀ ਜਿਹੜਾ ਹੈ ਉਹ ਵਾਪਸ ਪਾਵਰ ਦੇ ਵਿੱਚ ਆਂਦਾ ਹੈ। ਤੇ 2019 ਤੋਂ ਲੈ ਕੇ ਹੁਣ ਜੇ ਇਹਨਾਂ 2 ਸਾਲਾਂ ਦੀ 3 ਦੀ ਕਾਰਗੁਜ਼ਾਰੀ ਦੇਖੋ ਕਿ ਭਾਈ ਕਿਵੇਂ ਈਵਨ 2020 ਦੇ ਚੱਲਦੇ ਆਂ ਚੀਨ ਤੋਂ ਜੁੱਤੀਆਂ ਖਾਣੀਆਂ, ਹਜ਼ਾਰਾਂ ਕਿਲੋਮੀਟਰ ਜ਼ਮੀਨ ਗਵਾਈ, ਗਲਵਾਨ ਵੈਲੀ 'ਚ ਜੂਨ ਦੇ ਪਹਿਲੇ ਹਫਤੇ ਕਿਵੇਂ ਭਾਰਤ ਦੇ 20 ਤੋਂ ਜ਼ਿਆਦਾ ਫੌਜੀ ਮਾਰੇ ਜਾਂਦੇ ਨੇ, ਕੋਵਿਡ ਦੇ ਚਲਦੇ ਆ 10 ਲੱਖ ਤੋਂ ਜ਼ਿਆਦਾ ਈਵਨ ਬਾਈ ਕੰਜ਼ਰਵੇਟਿਵ ਅਕਾਊਂਟ ਡੈਥਸ ਨੇ, ਟੋਟਲ ਸਟਰਕਚਰ ਕਲੈਪਸ ਹੁੰਦਾ ਹੈ, ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ, ਕਰੋੜਾਂ ਦੀ ਗਿਣਤੀ 'ਚ ਨੌਕਰੀਆਂ ਜਾ ਰਹੀਆਂ, ਔਰ ਇਹ ਸਾਰੇ ਅਸੀਂ ਦੇਖਦੇ ਹਾਂ ਕਿ 2019 ਤੋਂ ਬਾਅਦ ਕਿਵੇਂ CAA ਕਾਨੂੰਨ ਦੂਸਰੇ ਤੀਸਰੇ ਲਿਆਂਦੇ ਗਏ, ਔਰ ਫਿਰ 2020 'ਚ ਪਹੁੰਚਦੇ ਹਾਂ ਇੱਕ ਪਾਸੇ ਜਦੋਂ ਕੋਵਿਡ-19 ਦਾ ਕਹਿਰ ਹੈ। ਜੂਨ ਦੇ ਮਹੀਨੇ ਆਰਡੀਨੈਂਸ ਜਾਰੀ ਕਰਕੇ 3 ਖੇਤੀ ਬਾੜੀ ਨਾਲ ਸੰਬੰਧਿਤ ਆਰਡੀਨੈਂਸ ਹੁੰਦੇ ਨੇ, 6 ਮਹੀਨੇ ਦੇ ਵਿੱਚ ਖੇਤੀ ਕਾਨੂੰਨ ਬਣ ਜਾਂਦੇ ਨੇ। ਉਦੋਂ ਤੋਂ ਲੈ ਕੇ ਲੱਖਾਂ ਕਿਸਾਨ ਜਿਹੜੇ ਪਹਿਲਾਂ ਪੰਜਾਬ 'ਚ 6 ਮਹੀਨੇ ਪ੍ਰੋਟੈਸਟ ਰਿਹਾ, ਜੂਨ ਤੋਂ ਨਵੰਬਰ ਤੱਕ, ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਅੱਜ ਵੀ ਬੈਠੇ ਹੋਏ ਨੇ। ਔਰ ਅਸੀਂ ਉਸ ਦਾ ਦੇਖਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਜ਼ੋਰਦਾਰ ਪ੍ਰੋਟੈਸਟ ਉਹਨਾਂ ਨੇ, ਕਿਉਂਕਿ ਫੋਕਸ ਤਾਂ ਪੰਜਾਬ ਹੀ ਹੈ, ਲੜਨਾ ਵੀ ਪੰਜਾਬ ਨੇ, ਜਾਂ ਹਰਿਆਣੇ 'ਚ ਬੈਠੇ ਸਿੱਖ ਨੇ, ਜਾਂ ਥੋੜੇ ਬਹੁਤ ਜਾਟ ਹੁਣ ਨਾਲ ਹਰਿਆਣੇ ਦੇ ਲੱਗੇ ਹੋਏ ਨੇ, ਕਿ ਕਿਵੇਂ ਉਹ ਪਾਰਟ ਆਪਣੀ ਥਾਂ ਤੇ ਚੱਲ ਰਿਹਾ ਹੈ। ਤੁਹਾਨੂੰ ਕੋਈ ਉਹਦੇ 'ਚ ਕਿਸੇ ਦੀ ਬਿਆਨਬਾਜ਼ੀ ਅਦਰ ਦੈਨ ਟੀਚਰ ਜਿਹਨੂੰ ਨਰਿੰਦਰ ਤੋਮਰ ਨੇ ਕੀਤੀ, ਜਾਂ ਦੂਜਾ ਆ ਮਨ ਕੀ ਬਾਤ ਦੀਆਂ ਜਬਲੀਆਂ ਮਾਰ ਰਿਹਾ ਮੋਦੀ, ਇੱਕ ਲਾਈਨ ਵੀ ਜਿਹੜੀ ਹੈ ਉਹ ਕਿਸਾਨਾਂ ਨਾਲ ਸੰਬੰਧਿਤ ਨਹੀਂ ਹੈ। ਹੁਣ ਇਸ ਸਾਰੇ ਮਾਹੌਲ 'ਚ ਆਲ ਆਫ ਏ ਸਡਨ ਅਸੀਂ ਦੇਖਦੇ ਹਾਂ ਕਿ 4 ਦਿਨ ਜਾਂ ਹਫ਼ਤੇ ਦੇ ਨੋਟਿਸ ਤੇ ਕਸ਼ਮੀਰੀ ਲੀਡਰ ਸੱਦ ਲਏ ਜਾਂਦੇ ਨੇ, ਜਿਨ੍ਹਾਂ ਨੂੰ ਗੁਪਕਰ ਗੈਂਗ ਕਿਹਾ ਗਿਆ, ਜਿਨ੍ਹਾਂ ਨੂੰ ਪਾਕਿਸਤਾਨੀ ਕਿਹਾ ਗਿਆ, ਪਾਕਿਸਤਾਨ ਦੇ ISI ਦੇ ਏਜੰਟ ਕਿਹਾ ਗਿਆ, ਜਿਨ੍ਹਾਂ ਦੇ ਅੱਧੇ ਰਿਸ਼ਤੇਦਾਰ ਚੁੱਕ ਕੇ ਅੰਦਰ ਦਿੱਤੇ ਹੋਏ ਨੇ ਮਨੀ ਲਾਂਡਰਿੰਗ ਦੇ ਥੱਲੇ, ਜਿਨ੍ਹਾਂ ਇਹ ਉਹੀ ਕਲਾਸ ਹੈ 13-14 ਜਿਹੜੇ ਆਲਰੇਡੀ 4-5 ਉਹਨਾਂ ਜਿਹੜੇ ਚੀਫ ਮਿਨਿਸਟਰ ਨੇ ਉਹ ਤਾਂ ਪਹਿਲਾਂ ਹੀ ਭਾਰਤ ਪੱਖੀ ਨੇ। ਲੇਕਿਨ ਇਹਨੂੰ ਕਿਵੇਂ ਡਰਾਮਾ ਕੀਤਾ ਗਿਆ, ਕਿਉਂਕਿ ਇੰਟਰਨੈਸ਼ਨਲ ਪ੍ਰੈਸ਼ਰ ਨੂੰ ਵੀ ਥਵਾਟ ਕਰਨਾ ਸੀ। ਪਰ ਫੌਰਨ ਇੱਕ ਪਾਸੇ ਅਜੇ ਉਹ ਵਾਪਸ ਵੀ ਨਹੀਂ ਪਹੁੰਚੇ ਜਾਂ ਪਹੁੰਚ ਰਹੇ ਨੇ, ਤੇ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਜੰਮੂ ਕਸ਼ਮੀਰ ਅਗੇਨ ਇੱਕ ਸਿਨੈਰੀਓ ਬਣ ਜਾਂਦਾ ਹੈ। ਇਹ ਇਕੱਲਾ ਇਹੀ ਨਹੀਂ, ਅਸੀਂ ਇੱਕ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਸ਼ਮੀਰ ਵਿੱਚ ਸਿੱਖ ਬੱਚੀਆਂ ਦੇ ਨਾਲ ਜਿਹੜਾ ਜ਼ਬਰੀ ਨਿਕਾਹ ਦੀ ਗੱਲ ਨੂੰ ਕਿਸ ਡਾਇਰੈਕਸ਼ਨ ਦੇ ਵਿੱਚ ਜਿਹੜਾ ਉਹ ਘੁਮਾਇਆ ਗਿਆ, ਕਿਵੇਂ ਮਨਜਿੰਦਰ ਸਿਰਸਾ ਉਸ ਦਾ ਪੂਰਾ ਜਿਹੜਾ ਡੈਲੀਗੇਸ਼ਨ ਪਹੁੰਚ ਜਾਂਦਾ ਹੈ, ਕਿਵੇਂ ਆਦਿੱਤਿਆਨਾਥ ਯੋਗੀ ਦੇ ਐਂਟਾਈ ਕਨਵਰਸ਼ਨ ਲਾਜ਼ ਨੂੰ ਜਿਹੜਾ ਉਹ ਜਸਟੀਫਾਈ ਕੀਤਾ ਜਾ ਰਿਹਾ ਹੈ, ਔਰ ਲਵ ਜਿਹਾਦ ਔਰ ਦੂਸਰੀਆਂ ਗੱਲਾਂ ਨੂੰ ਉਹੀ ਨੈਰੇਟਿਵ ਦਿੱਤਾ ਜਾ ਰਿਹਾ, ਕਿਉਂਕਿ ਉਹਨਾਂ ਨੇ ਜਦੋਂ ਪਹਿਲਾਂ ਕਸ਼ਮੀਰ ਦਾ ਜਿਹੜਾ ਉਹ ਸਾਰਾ CAA ਵੇਲੇ ਕੀਤਾ, ਔਰ ਕਸ਼ਮੀਰ 'ਚ ਜਦੋਂ 5 ਅਗਸਤ 2019 ਨੂੰ ਉਹਨਾਂ ਨੇ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ ਰੁਤਬਾ ਤੋੜਿਆ, ਤੇ ਜੇ ਕਸ਼ਮੀਰੀਆਂ ਦੇ ਨਾਲ ਮੁਸਲਮਾਨਾਂ ਦੇ ਨਾਲ CAA ਦਾ ਮੁੱਦਾ ਹੋਏ ਜਾਂ ਕੋਈ ਖਲੋਤਾ ਤੇ ਸਿੱਖ ਕੌਮ ਸੀ। ਹੁਣ ਇਹ ਵੀ ਉਹਨਾਂ ਦੇ ਉਸ ਏਜੰਡੇ ਦਾ ਹਿੱਸਾ ਹੈ ਕਿ ਭਾਈ ਉਹਨਾਂ ਨੇ ਦੇਖਿਆ ਕਿ ਭਾਈ ਇਹਨਾਂ ਮੁੱਦਿਆਂ ਦੀਆਂ ਸਟਰੈਂਥਸ ਕੀ ਨੇ, ਕਿ ਡਿਵੀਏਟ ਕਿਵੇਂ ਕਰਨਾ ਹੈ, ਇਹਨਾਂ ਦੋਨਾਂ ਕੌਮਾਂ ਨੂੰ ਆਪਸ 'ਚ ਲੜਾਉਣਾ ਕਿਵੇਂ ਹੈ, ਔਰ ਕਿਵੇਂ ਉਸ ਨੂੰ ਇਸ ਵੇਲੇ ਇੰਡੀਅਨ ਮੀਡੀਆ ਫੁੱਲ ਸਕੇਲ ਜਿਹੜਾ ਹੈ ਉਹ ਕਸ਼ਮੀਰ ਦੀਆਂ ਘਟਨਾਵਾਂ ਨੂੰ ਲੈ ਕੇ, ਔਰ ਜੇ ਤੁਸੀਂ ਫੈਕਟਸ ਦੇਖੋ, ਠੀਕ ਹੈ ਉਹਦੇ 'ਚ ਅਸੀਂ ਗੱਲ ਕਰਾਂਗੇ ਉਸ ਸੈਗਮੈਂਟ ਦੇ ਵਿੱਚ ਕਿ ਕਿੱਥੇ ਸਾਨੂੰ ਵੀ ਔਰ ਖਾਸ ਤੌਰ ਤੇ ਬਹੁ ਗਿਣਤੀ ਭਾਈਚਾਰੇ ਨੂੰ ਜਿਹੜਾ ਹੈ ਉਹ ਅੱਗੇ ਆਉਣ ਦੀ ਲੋੜ ਹੈ। ਅਦਰਵਾਈਜ਼ ਜਿਹੜੀ ਗੁੱਡਵਿਲ ਔਰ ਜਿਸ ਸਾਰੇ ਐਫਰਟ ਨੂੰ ਅਸੀਂ 10 ਸਾਲ ਤੋਂ ਇਸ TV84 ਦੇ ਮਾਧਿਅਮ ਰਾਹੀਂ, ਉੱਥੇ ਸਾਡੇ ਹਜ਼ਾਰਾਂ ਲੱਖਾਂ ਵੀਰ ਭੈਣਾਂ ਜਿਨ੍ਹਾਂ ਨੇ ਕਸ਼ਮੀਰ ਦਾ ਜਦੋਂ ਆਈਨੀ ਗੁੰਡਾਗਰਦੀ 5 ਅਗਸਤ 2019 ਨੂੰ ਕਰਦੇ ਨੇ, ਕਿਵੇਂ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਯਕੀਨੀ ਬਣਾਇਆ ਕਿ ਕਸ਼ਮੀਰੀ ਬੱਚੀਆਂ ਨੂੰ ਉਹਨਾਂ ਦੇ ਘਰ ਮਹਿਫੂਜ਼ ਪਹੁੰਚਾਇਆ ਜਾਏ। ਜੋ ਮਾਹੌਲ ਵਿਗੜਦਾ ਹੈ ਤੇ ਇੱਕ ਥਾਂ ਨਹੀਂ ਫਿਰ ਹੁੰਦੀ, ਇਹੋ ਜਿਹਾ ਹੀ ਮਾਹੌਲ ਇਹਨਾਂ ਨੇ ਪਹਿਲਾਂ ਸਿਰਜਿਆ ਸੀ ਜਿਹਦੇ 'ਚ ਅਸੀਂ ਫਸੇ। ਦੋਨਾਂ ਕੌਮਾਂ ਨੂੰ ਬਹੁਤ ਇhtiyat ਔਰ ਸੈਂਸਿਟਿਵਿਟੀ ਦੀ ਲੋੜ ਹੈ।
ਹੁਣ ਇਹ ਨਾਲ ਦੀ ਨਾਲ ਚੱਲ ਰਿਹਾ ਹੈ। ਜੀ। ਫਿਰ ਅਸੀਂ ਦੇਖਦੇ ਹਾਂ ਕਿ ਆਲ ਆਫ ਅ ਸਡਨ ਜਦੋਂ ਇਹ ਚੱਲ ਰਿਹਾ ਸੀ, ਉਧਰ ਅਜੇ ਗੱਲਬਾਤ ਦਾ ਸਿਲਸਿਲਾ ਸੀ ਤੇ ਇਧਰ ਲਾਹੌਰ ਦੇ ਵਿੱਚ ਹਾਫਿਜ਼ ਸਈਦ ਦੇ ਘਰ ਦੇ ਬਾਹਰ ਪਤਾ ਵੀ ਹੈ ਉੱਥੇ ਨੇ ਪੁਲਿਸ ਚੌਂਕੀ ਤੇ ਅਟੈਕ। ਹੁਣ ਇਹ ਸਾਰੀਆਂ ਘਟਨਾਵਾਂ ਆਲ ਆਫ ਅ ਸਡਨ ਨਹੀਂ ਹੁੰਦੀਆਂ, ਜੀ। ਇਹਨਾਂ ਨੂੰ ਤੁਸੀਂ ਦੇਖਦੇ ਹੋ। ਔਰ ਜਦੋਂ ਅਸੀਂ ਜੰਮੂ ਦੀ ਇਸ ਘਟਨਾ ਦਾ ਜ਼ਿਕਰ ਕੀਤਾ ਹੈ, ਔਰ ਸਾਡੇ ਮਿੱਤਰ ਸ਼ੇਖ ਸਾਹਿਬ ਅਕਸਰ ਇੱਕ ਕਹਿੰਦੇ ਸੀ ਕਿ ਭਾਈ ਇਹ ਜਿਹੜੇ ਲੋਕ ਸਬੂਤ ਜਟਾਉਂਦੇ ਨੇ ਜਾਂ ਐਵੀਡੈਂਸ ਦਿੰਦੇ ਨੇ, ਉਹ ਕਹਿੰਦੇ ਨੇ ਵੀ ਫਿਰ ਐਵੀਡੈਂਸ ਉਹ ਇੱਕ ਜਾਂ ਦੋ ਦੇ ਉੱਤੇ ਜਿਹੜਾ ਉਹ ਉਹਦੇ ਤੇ ਨਹੀਂ ਟਿਕਦੇ, ਟੂ ਮੱਚ ਐਵੀਡੈਂਸ। ਉਹ ਕਹਿੰਦੇ ਨੇ ਵੀ ਜੇ ਕਿਸੇ ਚੀਜ਼ ਦੀ ਫਾਲਸਨੈਸ ਦੇਖਣੀ ਹੋਏ ਤਾਂ ਫਿਰ ਤੁਸੀਂ ਦੇਖੋਗੇ ਕਿ ਟੂ ਮੱਚ ਐਵੀਡੈਂਸ ਉਹ ਪ੍ਰੋਡਿਊਸ ਕੀਤੀ ਜਾਂਦੀ ਹੈ ਦੱਸਣ ਦੇ ਲਈ। ਦੇਖੋ ਜੀ, ਇਹ ਉੱਥੇ ਇਹ ਵੀ ਖੜਾ ਸੀ, ਉਹਨੇ ਉੱਤੋਂ ਦੀ ਦੇਖਿਆ, ਉਹਨੇ ਥੱਲੋਂ ਦੀ ਦੇਖਿਆ। ਹੁਣ ਕੋਈ ਜੇ ਸੈਂਸੀਬਲ ਬੰਦਾ ਇਹ ਮੰਨ ਵੀ ਲਏ ਕਿ ਜੀ ਡਰੋਨ ਅਟੈਕ ਹੋਇਆ ਔਰ ਵਿਦਿਨ 24 ਆਵਰਸ ਹੋਇਆ ਜੀ, ਉਹਨਾਂ ਦੇ ਪਹੁੰਚ ਗਏ, NIA ਵੀ ਪਹੁੰਚ ਗਏ, ਇਨਵੈਸਟੀਗੇਟਿਵ ਵੀ ਪਹੁੰਚ ਗਏ, ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਜਿਸ ਕਿਸਮ ਦੀ ਦੱਸ ਰਿਹਾ ਇਹ ਲਸ਼ਕਰੇ ਤੌਇਬਾ ਨੇ ਕੀਤਾ ਹੋ ਸਕਦਾ ਹੈ। ਫਿਰ ਇਹ ਹੋਇਆ ਕਿ ਜੀ ਇਹ ਇੰਟਰਨੈਸ਼ਨਲ ਜਿਹੜਾ ਬਾਰਡਰ ਤੋਂ 14 ਕਿਲੋਮੀਟਰ ਹੈ ਔਰ ਬਾਰਡਰ ਦੇ ਅਕ੍ਰੋਸ ਆਇਆ ਹੋ ਸਕਦਾ ਹੈ। ਚਲੋ ਇਹ ਵੀ ਮੰਨ ਲਿਆ ਇਹਨਾਂ ਦਾ। ਹੁਣ ਉਸੇ ਹੀ ਜਿਸ ਲਸ਼ਕਰੇ ਤੌਇਬਾ ਨੂੰ ਦੋਸ਼ ਦਿੱਤਾ ਹੈ, ਉਹਦੇ ਹੀ ਘਰ ਦੇ ਉੱਤੇ ਅਟੈਕ ਇਹ ਦੱਸਣ ਦੇ ਲਈ। ਦੇਖੋ ਜੀ, ਜੇ ਉੱਥੇ ਅਟੈਕ ਕੀਤਾ ਜਾਂ ਜ਼ਾਹਰ ਹੈ ਇੰਡੀਅਨ ਏਜੰਸੀਆਂ ਦਾ ਉਹ ਵੀ ਕੰਮ ਸੀ, ਉਹਨਾਂ ਨੇ ਰਿਵੈਂਜ ਦੇ ਵਿੱਚ ਇਹ ਕੀਤਾ। ਫਿਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਗੱਲ ਇੱਥੇ ਨਹੀਂ ਮੁੱਕੀ ਕਿ ਉਹਨਾਂ ਨੇ ਨਾਲ ਦੀ ਨਾਲ ਦੂਸਰੀ ਖਬਰ, ਜਦੋਂ ਅਸੀਂ ਟੂ ਮੱਚ ਐਵੀਡੈਂਸ ਦੀ ਗੱਲ ਕਰਦੇ, ਦੂਸਰੀ ਖਬਰ ਪਲਾਂਟ ਕਰ ਦਿੱਤੀ। ਅਲਰਟ ਸੋਲਜਰਸ ਥਵਾਰਟ ਪੋਸੀਬਲ ਅਟੈਕ ਬਾਈ ਡਰੋਨਸ ਔਨ ਮਿਲਟਰੀ ਸਟੇਸ਼ਨ ਇਨ ਜੰਮੂ। ਕਿ ਜੀ ਦੂਸਰਾ ਅਟੈਕ ਵੀ ਕਰਤਾ। ਉਹਨਾਂ ਨੇ ਕਿਹਾ ਜੀ ਇਹ 2 ਡਜ਼ਨ ਰਾਉਂਡ ਸਾਡੀ ਫੋਰਸ ਨੇ ਫਾਇਰ ਕੀਤੇ। ਇਹ ਫਰੈਸ਼ ਅਟੈਂਪਟ ਟੂ ਅਟੈਕ ਏ ਮਿਲਟਰੀ ਇੰਸਟਾਲੇਸ਼ਨ ਵਿਦ ਦ ਹੈਲਪ ਆਫ ਡਰੋਨਸ ਵਾਸ foiled by alert army sentries at the Ratan Chowk, Kalu Chowk station, who fired at the unmanned aerial vehicle that flew away, an incident that came hours after an Indian Air Force station saw the first terror attack using quadcopters. ਉਹਨੂੰ ਡਰੋਨਸ ਦੇ ਲਈ ਉਹਨਾਂ ਨੇ ਕਿਹਾ ਜੀ ਅਜੇ ਕੁਝ ਘੰਟੇ ਪਹਿਲਾਂ ਹੀ ਜੰਮੂ ਦੇ 에ਅਰ ਫੋਰਸ ਬੇਸ ਤੇ ਹੋਇਆ, ਔਰ ਇਹ ਜਿਹੜਾ ਅਲਰਟ ਸਾਡੇ ਜਿਹੜੇ ਸੀ ਉਹਨਾਂ ਨੇ 2 ਡਜ਼ਨ ਦੇ ਕਰੀਬ ਰਾਉਂਡ ਫਾਇਰ ਕੀਤੇ। The first drone was spotted at around 11:45 p.m. on Sunday, followed by another at 2:40 a.m. on Monday over the military station, which was witness to a terror। ਔਰ ਇਹ ਹੋਇਆ ਵੀ ਉੱਥੇ ਹੀ ਕਿ ਜੀ ਉੱਥੋਂ ਭਜਾਏ ਜਿੱਥੇ 2002 ਦੇ ਵਿੱਚ ਇੱਕ ਦਹਿਸ਼ਤਗਰਦ ਹਮਲਾ ਮਿਲਟਰੀ ਸਟੇਸ਼ਨ ਤੇ ਹੋਇਆ ਸੀ, ਜਿਹਦੇ ਵਿੱਚ ਕਿ 31 ਲੋਕ ਮਾਰੇ ਗਏ ਸੀ, ਜਿਨ੍ਹਾਂ 'ਚ 10 ਬੱਚੇ ਸ਼ਾਮਲ ਸੀ। ਔਰ ਉਹ ਕਹਿੰਦੇ ਜੀ ਸਾਡੇ ਜਿਹੜੇ ਨੇ ਅਲਰਟ ਸੋਲਜਰਸ ਉਹਨਾਂ ਨੇ ਜਿਹੜਾ ਉਹਨਾਂ ਦੇ ਫਾਇਰ ਕੀਤੇ। ਬਹੁਤ ਦਾ ਡਰੋਨਸ ਫਲੂ ਅਵੇ। ਇਹ ਮੇਜਰ ਥ੍ਰੈਟ ਵਾਸ ਥਵਾਰਟਡ ਬਾਈ ਦ ਅਲਰਟਨੈਸ ਐਂਡ ਪ੍ਰੋਐਕਟਿਵ ਅਪਰੋਚ ਆਫ ਟਰੂਪਸ। ਔਰ ਇਹ ਉਹਨਾਂ ਨੇ ਕਿਹਾ ਜੀ ਸਾਰਾ ਏਰੀਆ ਜਿਹੜਾ ਉਹ ਅਸੀਂ ਕਾਰਡਨ ਆਫ ਕਰ ਦਿੱਤਾ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਬੜਾ ਇਹ ਕਰਕੇ ਨਾਲ ਦੀ ਨਾਲ ਹੋਇਆ DGP ਪੰਜਾਬ ਹੋਲਡਸ ਹਾਈ ਲੈਵਲ ਮੀਟਿੰਗ to review the recent drone movements and threat posed by them. Police chiefs directed to identify drug hotspots, arrest drug smugglers. Arrest all usual suspects. ਜਿਵੇਂ ਉਹ ਫਿਲਮ ਕੈਸਾਬਲੈਂਕਾ ਸੀ ਕਿ ਮਰਡਰ ਹੋਇਆ, ਪੁਲਿਸ ਹੈਡ ਨੂੰ ਕਹਿੰਦਾ ਅਰੈਸਟ ਆਲ ਯੂਜੂਅਲ ਸਸਪੈਕਟਸ। ਉਹ ਹੋ ਗਿਆ। ਪੰਜਾਬ ਦੇ ਵੀ ਸਾਰੇ SP ਨੂੰ ਅਲਰਟ ਕਰਤਾ, ਉਹਨਾਂ ਨੇ ਕਿਹਾ ਫੜ ਲਓ ਸਾਰੇ ਬਦਮਾਸ਼ ਜਿਹੜੇ ਡਰੱਗ ਹੌਟ ਸਪੌਟ ਨੇ। ਔਰ ਇਸ ਗੱਲ ਦਾ ਧਿਆਨ ਰਹੇ, ਇਸ ਡਰੋਨ ਅਟੈਕ ਤੋਂ ਪਹਿਲਾਂ ਤੁਸੀਂ ਪਿਛਲੇ ਮਹੀਨਿਆਂ 'ਚ ਇਹ ਖਬਰਾਂ ਦੇਖੀਆਂ ਹੋਣਗੀਆਂ, ਉਹਨਾਂ ਦੀਆਂ ਪਲਾਂਟ ਕੀਤੀਆਂ ਕਿ ਜੀ ਅੰਮ੍ਰਿਤਸਰ 'ਚ ਇੱਕ ਡਰੋਨ ਸਪੌਟ ਕੀਤਾ ਗਿਆ, ਉੱਥੇ ਉਹਨਾਂ ਨੇ ਵੈਪਨ ਡ੍ਰੌਪ ਕੀਤੇ, ਉੱਥੇ ਉਹਨਾਂ ਨੇ ਇਹ ਡ੍ਰੌਪ ਕੀਤਾ, ਉੱਥੇ ਉਹ ਡ੍ਰੌਪ ਕੀਤਾ। ਪਰ ਹੁਣ ਆਲ ਆਫ ਏ ਸਡਨ ਇੱਕ ਪਾਸੇ ਜੰਮੂ ਦੇ 에ਅਰ ਫੋਰਸ ਬੇਸ ਦੇ ਉੱਤੇ, ਹਾਲਾਂਕਿ ਪ੍ਰਾਈਵੇਟ 에ਅਰਪੋਰਟ ਹੈ ਪਰ ਉਹ ਸੈਕਸ਼ਨ ਜਿਹੜਾ ਉਹਨੂੰ 에ਅਰ ਫੋਰਸ ਮੈਨੇਜ ਕਰਦੀ ਹੈ, ਉਹਨਾਂ ਦੇ ਕੋਲ ਹੈ, ਉਹਦੇ ਤੇ ਅਟੈਕ ਹੁੰਦਾ। ਨਾਲ ਦੀ ਨਾਲ ਅਸੀਂ ਦੇਖਦੇ ਹਾਂ ਜੀ ਕਿ ਦੂਜਾ ਅਟੈਕ ਉਸ ਸਟੇਸ਼ਨ ਤੇ ਹੋਣ ਜਾ ਰਿਹਾ ਸੀ, ਮਿਲਟਰੀ ਸਟੇਸ਼ਨ ਤੇ, ਜਿੱਥੇ 2002 ਦੇ ਵਿੱਚ ਦਹਿਸ਼ਤਗਰਦ ਹਮਲੇ 'ਚ 30 ਲੋਕ ਮਾਰੇ ਗਏ ਸੀ। ਔਰ ਇਸ ਸਾਰੇ ਨੂੰ ਜਦੋਂ ਤੁਸੀਂ ਕੁੱਲ ਮਿਲਾ ਕੇ ਦੇਖੋਗੇ, ਪਠਾਨਕੋਟ ਔਨ ਹਾਈ ਅਲਰਟ ਆਫਟਰ ਜੰਮੂ ਡਰੋਨ ਅਟੈਕ, ਕਿ ਸਭ ਹਾਈ ਅਲਰਟ ਕਰ ਦਿੱਤਾ ਹੈ। ਔਰ ਇਹ ਸਾਰੇ ਨੂੰ ਤੁਸੀਂ ਜੇ ਕੁੱਲ ਇੱਕ
ਕੋਈ ਬਹੁਤੀ ਇਹਦੇ ਲਈ ਅੱਗੇ ਤਾਂ ਰਾਕਟ ਸਾਇੰਸ ਕਹਿੰਦੇ ਸੀ, ਹੁਣ ਕੋਈ ਤੁਹਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਲੋੜ ਨਹੀਂ ਹੈ ਇਹ ਦੇਖਣ ਦੇ ਲਈ ਕਿ ਭਾਈ ਟੂ ਮੱਚ ਐਵੀਡੈਂਸ ਔਰ ਕਿਸ ਅੰਦਾਜ਼ ਦੇ ਵਿੱਚ, ਜੇ ਤੁਸੀਂ ਇਹਨੂੰ ਕਹਿਣਾ ਹੋਏ ਅਗੇਨ ਅਮਰੀਕਨ ਡਕ ਟੈਸਟ, what looks like a duck, quacks like a duck, moves like a duck is a duck, ਕਿ ਇਹ ਇਹਨਾਂ ਦਾ ਆਪਣਾ ਇਹ ਸਾਰਾ। ਪਰ ਇਸ ਦੀ ਜਿਹੜੀ ਜਿਵੇਂ ਇਸ ਦਾ ਸੈਕੰਡ ਸੈਗਮੈਂਟ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਭਾਈ ਇੱਕ ਤਾਂ ਮੈਨੂੰ ਇਹ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਇਹਨਾਂ ਦੀ ਇਹ ਆਪਣੀ ਕ੍ਰੀਏਸ਼ਨ ਹੈ। ਫਿਰ ਇਹਨਾਂ ਦੇ ਐਕਸਪਰਟ ਬਹਿ ਗਏ ਕਹਿਣ ਜੀ ਇਹ ਪਹਿਲੀ ਵਾਰ ਹੈ, ਇਹ ਤਾਂ ਅੱਗੇ ਤਾਂ ਸੁਸਾਈਡ ਅਟੈਕਰ ਹੁੰਦੇ ਸੀ, ਸੁਸਾਈਡ ਹਮਲੇ ਹੁੰਦੇ ਸੀ, ਉਹ ਕਿਤੇ ਰੁਕ ਵੀ ਜਾਂਦੇ ਸੀ, ਫੜੇ ਵੀ ਜਾਂਦੇ। ਹੁਣ ਇਸ ਮਾਮਲੇ 'ਚ ਵੀ ਇਹ ਹੋਇਆ ਟੂ ਮੱਚ ਐਵੀਡੈਂਸ ਦੀ ਗੱਲ ਤੁਸੀਂ ਦੇਖੋ ਕਿ ਜਿਉਂ ਹੀ ਇਹ ਹੋ ਕੇ ਹਟਦਾ, ਜਿਹੜਾ ਉਹਨਾਂ ਦਾ ਡੀਜੀਪੀ ਹੈ ਜੰਮੂ ਕਸ਼ਮੀਰ ਦਾ ਦਿਲਾਵਰ ਸਿੰਘ ਕੇ ਦਲਵੀਰ ਸਿੰਘ, ਉਹ ਦਿਲਬਾਗ ਸਿੰਘ, ਉਹ ਇਹ ਕਹਿੰਦਾ ਹੈ ਕਿ ਵਾਈਲ ਆਫੀਸ਼ੀਅਲਸ ਵਰ ਇਨਵੈਸਟੀਗੇਟਿੰਗ ਏ ਡਰੋਨ ਅਟੈਕ another major strike was averted when a person probably owing allegiance to banned Lashkar-e-Toiba was arrested along with an improvised explosive device weighing around 6 kilogram, DGP Dilbag Singh said। ਉਧਰੋਂ ਦੂਜਾ ਅਟੈਕ ਥਵਾਟ ਕਰਤਾ ਉਹਨਾਂ ਨੇ। ਫਿਰ ਇਹ ਡੀਜੀਪੀ ਜੰਮੂ ਕਸ਼ਮੀਰ ਦਾ ਕਹਿ ਰਿਹਾ ਜੀ ਅਸੀਂ ਇੱਕ ਬੰਦਾ ਫੜ ਲਿਆ, ਉਹਦੇ ਕੋਲ ਐਕਸਪਲੋਸਿਵ 6 ਕਿਲੋਗ੍ਰਾਮ ਦੇ ਉਹ ਕਰਾਊਡਡ ਏਰੀਆ ਦੇ ਵਿੱਚ ਕਰਨ ਜਾ ਰਹੇ ਸੀ, ਉਹਦਾ ਸੰਬੰਧ ਵੀ ਲਸ਼ਕਰ-ਏ-ਤੋਇਬਾ ਨਾਲ। ਤੁਸੀਂ 24 ਘੰਟੇ ਦੇਖੋ ਕਿੰਨੀ ਅਲਰਟ। ਅਮਰੀਕਾ 'ਚ FBI ਵਰਗੀਆਂ ਕਈ ਮਹੀਨੇ ਪ੍ਰੋਬ ਕਰਨ ਤੋਂ ਬਾਅਦ ਫਿਰ ਸਬੂਤ ਹੁੰਦਾ, ਉਹਨਾਂ ਨੂੰ 24 ਘੰਟੇ 'ਚ 에ਅਰਪੋਰਟ ਬੇਸ ਤੇ ਹਮਲਾ ਵੀ ਨਜ਼ਰ ਆ ਗਿਆ ਵੀ ਲਸ਼ਕਰ-ਏ-ਤੋਇਬਾ ਨੇ ਕੀਤਾ। ਉਹ ਜਿਹੜਾ ਦੂਜੇ ਨੇ ਥਵਾਟ ਕਰਤੇ, ਉਹ ਵੀ ਉਹਨਾਂ ਨੇ ਜੰਮੂ ਬੇਸ ਤੇ ਹੀ ਕਰਨਾ ਸੀ ਹਮਲਾ। ਤੇ ਤੀਜਾ ਉਹਨਾਂ ਦੇ ਡੀਜੀਪੀ ਦਿਲਬਾਗ ਸਿੰਘ ਨੂੰ ਬੰਦਾ ਮਿਲ ਗਿਆ ਜਿਹਦੇ ਕੋਲ 6 ਕਿਲੋਗ੍ਰਾਮ ਐਕਸਪਲੋਸਿਵ ਮਿਲੇ, ਜਿਹਨੇ ਕਰਾਊਡਡ ਪਲੇਸ ਤੇ ਜਾਣਾ ਸੀ, ਤੇ ਉਹਦਾ ਵੀ ਸੰਬੰਧ ਜਿਹੜਾ ਲਸ਼ਕਰ-ਏ-ਤਾਇਬਾ ਨਾਲ ਹੈ। ਹੁਣ ਇਸ ਸਭ ਤੇ ਤੁਹਾਡਾ ਹੱਸਣ ਨੂੰ ਵੀ ਜੀ ਕਰਦਾ, ਪਰ ਕਿਉਂਕਿ ਇਹ ਇਸ ਅੰਦਾਜ਼ 'ਚ ਪਰੋਸਿਆ ਜਾਂਦਾ, ਦਹਿਸ਼ਤ ਇਵੇਂ ਹੀ ਫੈਲਾਈ ਜਾਂਦੀ ਹੈ ਨਾ। ਜਦੋਂ ਤੁਸੀਂ ਸਟੇਟ ਟੈਰਰ ਕਹਿੰਦੇ ਹੋ, ਇੱਕ ਟੈਰਰ ਤਾਂ ਸਟੇਟ ਦੀਆਂ ਏਜੰਸੀਆਂ ਕਰਦੀਆਂ ਨੇ, ਇੱਕ ਤੁਸੀਂ ਖਬਰਾਂ ਰਾਹੀਂ ਟੈਰਰ ਪੈਦਾ ਕਰ ਦਿਓ। ਪਰ ਹੁਣ ਆਲ ਆਫ ਏ ਸਡਨ ਗੱਲਬਾਤ ਦੀ ਨੌਟੰਕੀ ਇਹ ਪਾਰਟ, ਔਰ ਅਸੀਂ ਪਹਿਲੇ ਸਾਰਾ ਡਿਸਕਸ ਇਹਦਾ ਕੀ ਹੈ ਬੈਕਗਰਾਉਂਡ, ਔਰ ਮੈਂ ਇਹ ਰੂਲ ਆਊਟ ਨਹੀਂ ਕਰਾਂਗਾ ਕਿ ਭਾਈ ਇੱਕ ਪਾਸੇ ਜਿੱਥੇ ਪਾਕਿਸਤਾਨ ਨੂੰ ਕਾਰਨਰ ਕਰਨ 'ਚ ਫੇਲ ਹੋਏ ਨੇ, ਅਫਗਾਨਿਸਤਾਨ 'ਚ ਇਹਨਾਂ ਦਾ ਕੋਈ ਰੋਲ ਨਹੀਂ ਹੈ। ਅਮਰੀਕਾ ਨੇ ਵੀ, ਅਸੀਂ ਜ਼ਿਕਰ ਕੀਤਾ ਸੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਦੇਖ ਲਿਆ ਵੀ ਇਹਨਾਂ ਦੇ ਗੋਡਿਆਂ 'ਚ ਗਰੀਸ ਨਹੀਂ ਹੈਗੀ, ਜਿਵੇਂ ਉਹ ਚੀਨ ਦੇ ਖਿਲਾਫ ਇਹਨਾਂ ਨੂੰ ਭੁਗਤਾਉਣਾ ਚਾਹੁੰਦੇ ਸੀ। ਸੋ ਜ਼ਾਹਰ ਹੈ ਉਹਨਾਂ ਨੇ ਵੀ ਅੰਦਰ ਵੜ ਕੇ ਜਿਹੜਾ 2-4 ਚਪੇੜਾਂ ਮਾਰੀਆਂ ਹੋਣੀਆਂ ਵੀ ਤੁਹਾਡੇ ਪੱਲੇ ਕੀ ਹੈ, ਤੁਸੀਂ ਕਹਿੰਦੇ ਹੋ। ਅਸ਼ਰਫ ਗਨੀ ਤੇ ਦੂਜਿਆਂ ਨੂੰ ਵੀ ਅਮਰੀਕਾ ਵਾਲਿਆਂ ਨੇ ਤੋੜ ਦਿੱਤਾ ਵੀ ਜਾ ਕੇ ਅਸਤੀਫਾ ਦੇ, ਕੱਖ ਨਹੀਂ ਕਾਕਾ, ਤੂੰ ਆਣਾ ਤਾਂ ਟੱਬਰ ਲੈ ਕੇ ਇੱਥੇ ਆ ਜਾ, ਬੀਚਾਂ ਬੂਚਾਂ ਤੇ ਘੁੰਮ ਲਓ, ਹੋਰ ਤੁਹਾਡੇ ਲਈ ਅਸੀਂ ਕੁਝ ਨਹੀਂ ਕਰ ਸਕਦੇ, ਤੁਹਾਡੇ ਲਈ ਅਸੀਂ ਆਪਣੇ ਮੁੰਡੇ ਨਹੀਂ ਬਰਵਾਉਣੇ ਹੈ ਉੱਥੇ। ਹੁਣ ਇਸ ਸਭ ਦੇ ਚੱਲਦੇ ਆ ਕਿਤੇ ਨਾ ਕਿਤੇ, ਔਰ ਵਿਦਨ ਦਾ ਕੰਟਰੀ ਟੋਟਲ ਕਲੈਪਸ ਮੋਦੀ ਗਵਰਨਮੈਂਟ ਦਾ ਹਰ ਫਰੰਟ ਦੇ ਉੱਤੇ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਜਿਹੜੇ ਇਸ ਕਿਸਮ ਦੇ ਗੰਗ ਹੋ ਹੁੰਦੇ ਨੇ, ਮੁੜ ਕੇ ਹਸ਼ਰ ਕੀ ਹੋਏਗਾ ਜਾਂ ਦੂਸਰਾ, ਇਹ ਤਾਂ ਬਾਅਦ ਦੀ ਗੱਲ ਹੈ। ਜਦੋਂ ਇੱਕ ਇਸ ਕਿਸਮ ਦਾ ਉਹਨਾਂ ਨੇ ਖੁਦ ਆਪਣੇ ਝੂਠੇ ਪ੍ਰਾਈਡ ਦੇ ਵਿੱਚ ਔਰ ਆਪਣੇ ਝੂਠ ਤੇ ਯਕੀਨ ਕਰਦੇ ਨੇ। ਸੋ ਜ਼ਾਹਰ ਹੈ ਪਾਕਿਸਤਾਨ ਦੇ ਵਿੱਚ ਵੈਸੇ ਵੀ ਹਾਈ ਅਲਰਟ ਹੈ ਇਹ ਸਾਰੇ ਪੀਰੀਅਡ ਦੇ ਚੱਲਦੇ ਆ, ਕਿਉਂਕਿ ਜੋ ਕੁਝ ਭਾਰਤ ਨੇ ਕੀਤਾ ਪਹਿਲਾਂ ਅਫਗਾਨਿਸਤਾਨ ਦੀ ਸੋਇਲ ਨੂੰ ਯੂਜ਼ ਕਰਕੇ, ਇਹਨਾਂ ਨੂੰ ਪਤਾ ਹੈ ਵੀ ਇਹਦੀ ਜਵਾਬਦੇਹੀ ਹੋਏਗੀ। ਆਲਰੇਡੀ ਭਾਰਤ ਨੇ ਹੈਰਾਤ ਔਰ ਜਲਾਲਾਬਾਦ ਦੇ ਦੋਵੇਂ ਜਿਹੜੇ ਕੌਂਸੂਲੇਟ ਨੇ ਉਹਨਾਂ ਦੇ ਉਹ ਬੰਦ ਕਰ ਦਿੱਤੇ ਨੇ ਟੋਟਲ, ਔਰ ਉੱਥੋਂ ਆਪਣਾ ਹੁਣ ਇਨਫਰਾਸਟ੍ਰਕਚਰ ਜਿਹੜਾ ਉਹਨੂੰ ਤੋੜ ਰਹੇ ਹੋਣਗੇ ਕਿ ਭਾਈ ਉਹ ਫੜੇ ਨਾ ਜਾਣ। ਔਰ ਇਸ ਸਾਰੇ ਦੇ ਚੱਲਦੇ ਆ ਪਾਕਿਸਤਾਨ ਦੇ ਉੱਤੇ ਕੋਈ ਨਾ ਕੋਈ ਇਹ ਦਿਲਵਦੀ ਕਰ ਸਕਦੇ ਨੇ। ਮਕਸਦ ਸਾਡਾ ਇਹ ਹੈ, ਜਦੋਂ ਅਸੀਂ ਕਿਹਾ ਵੀ ਇਹ ਬਾਲਾਕੋਟ ਲਾਈਕ ਗਿਮਿਕ ਕਰ ਸਕਦੇ ਨੇ, ਸੋ ਉਸ ਦੇ ਲਈ ਅਲਰਟ ਹੋਣ ਦੀ ਲੋੜ ਵੀ ਹੈ। ਔਰ ਈਵਨ ਇਸ ਸਾਰੇ ਦੇ ਵਿੱਚ ਅਸੀਂ ਕਸ਼ਮੀਰ ਮੁੱਦੇ ਦੇ ਉੱਤੇ ਵੀ ਗੱਲ ਕਰਾਂਗੇ, ਜਿਹੜੀ ਕਸ਼ਮੀਰ ਦੀਆਂ ਘਟਨਾਵਾਂ ਨੇ, ਕਿ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਵੀ ਸਟ੍ਰਾਈਫ, ਆਪਸੀ ਕਨਫਲਿਕਟ, ਬਿਟਰਨੈਸ, ਤਾਂ ਕਿ ਜਦੋਂ ਇਹਨਾਂ ਨੇ ਕਸ਼ਮੀਰ 'ਚ ਕੋਈ ਹੋਰ ਆਉਣ ਵਾਲੇ ਪੀਰੀਅਡ ਦੇ ਵਿੱਚ ਕੋਈ ਸਟੇਟ ਟੈਰਰ ਦੀ ਕਾਰਵਾਈ ਕਰਨੀ ਹੈ ਤੇ ਸਿੱਖ ਦੂਸਰੀ ਸਾਈਡ ਤੇ ਆਇਲ ਤੇ ਇਹਨਾਂ ਦੇ ਨਾਲ ਖਲੋਤੇ ਹੋਣ। ਔਰ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਅੱਜ ਦਾ ਪ੍ਰੋਗਰਾਮ ਵੀਰ ਕੁਲਵਿੰਦਰ ਸਿੰਘ ਪਵਾਰ
ਆਪਣਾ ਫਰੂਟੀ ਕੈਨਾ ਸਿਐਟਲ ਕੈਂਟ ਦੇ ਵਿੱਚ ਨੇ, ਬੜੇ ਪਿਆਰੇ ਸੱਜਣ ਨੇ, ਜੀ ਉਹਨਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਟੀਵੀ 84 ਦੀ ਮੈਨੇਜਮੈਂਟ ਨੇ ਇਹ ਫੈਸਲਾ ਕੀਤਾ ਹੈ ਕਿ ਜਿਸ ਕਿਸਮ ਦਾ ਸਾਡਾ ਫਾਈਨੈਂਸ਼ੀਅਲ ਕ੍ਰਾਈਸਿਸ ਹੈ, ਅਸੀਂ ਇਸ ਚੋਂ ਨਿਕਲਣ ਦੇ ਲਈ, ਔਰ ਸਾਡੇ ਬਹੁਤ ਸਾਰੇ ਵੈਲ ਵਿਸ਼ਰਸ ਨੇ ਵੀ ਸਾਨੂੰ ਸੁਝਾਅ ਦਿੱਤਾ ਹੈ, ਬੇਸ਼ੱਕ ਅਸੀਂ ਜੂਨ ਦਾ ਸਾਰਾ ਮਹੀਨਾ ਸ਼ਹੀਦੀ ਮਹੀਨੇ ਦੇ ਤੌਰ ਤੇ ਸਪਾਂਸਰਸ਼ਿਪ ਸ਼ੁਰੂ ਕੀਤੀ ਹੈ, ਪਰ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਔਰ ਅਸੀਂ ਆਉਣ ਵਾਲੇ ਮਹੀਨਿਆਂ ਦੇ ਦਿਨਾਂ ਦੇ ਵਿੱਚ ਵੀ ਜਿਹੜਾ ਹੈ ਉਹ ਬੇਸ਼ੱਕ ਕੋਈ ਮੈਸੇਜ ਕਿਸੇ ਦਾ ਰਿਕਾਰਡਡ ਹੋਏ ਜਾਂ ਨਾ ਹੋਏ, ਅਸੀਂ ਇਹ ਰਿਕੁਐਸਟ ਕਰਾਂਗੇ ਆਪਣੇ ਦਰਸ਼ਕਾਂ ਨੂੰ ਕਿ ਜੋ ਵੀ ਦਿਲਚਸਪੀ ਰੱਖਦਾ ਅਸੀਂ ਉਹਨਾਂ ਦਾ ਨਾਂ ਜ਼ਰੂਰ ਰੈਕਗਨਾਈਜ਼ ਕਰਾਂਗੇ, ਤਾਂ ਕਿ ਹਰ ਰੋਜ਼ ਦਾ ਪ੍ਰੋਗਰਾਮ ਸੱਚੋ ਸੱਚ ਜਿਹੜਾ ਹੈ ਉਸ ਨੂੰ ਰਾਉਂਡ ਦਾ ਈਅਰ ਹੀ ਸਪਾਂਸਰਸ਼ਿਪ ਹੋਏ ਔਰ ਉਹ ਸਾਡੇ ਕੰਮ ਨੂੰ ਸੌਖਾ ਕਰ ਦੇਗੀ। ਸੋ ਅਸੀਂ ਇਹ ਸਭ ਨੂੰ ਗੁਜ਼ਾਰਿਸ਼ ਵੀ ਕਰਦੇ ਹਾਂ ਕਿ ਭਾਈ ਜਿੰਨਾ ਵੀ, ਔਰ ਉਹਦੇ ਲਈ ਤੁਸੀਂ ਨੰਬਰ ਹਮੇਸ਼ਾ ਦੱਸਦੇ ਹੀ ਹੋ ਅਮਰਵੀਰ ਸਿੰਘ, ਉਹਨਾਂ ਦੇ ਨਾਲ ਸੰਪਰਕ ਕਰ ਲੈਣ ਔਰ ਜਿੰਨੀ ਜਿਹੜਾ ਸਾਨੂੰ ਇਹ ਸਪੋਰਟ ਮਿਲੇਗੀ, ਅਸੀਂ ਆਲਰੇਡੀ ਆਪਣੀਆਂ ਟੀਮਾਂ ਦੂਸਰੀ ਥਾਂ ਤੇ ਵੀ ਬਿਲਡ ਕੀਤੀਆਂ ਨੇ ਔਰ ਫਾਈਨੈਂਸ਼ੀਅਲ ਐਕਸਪੈਂਡੀਚਰ ਕਾਫੀ ਵਧਿਆ। ਸੋ ਅਸੀਂ ਜੂਨ ਦੀਆਂ ਸਾਡੇ ਕੋਲ ਸਪਾਂਸਰਸ਼ਿਪਸ ਨੇ ਐਂਡ ਤੱਕ, ਪਰ ਨਾਲ ਦੀ ਨਾਲ ਹੀ ਅਸੀਂ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸਪਾਂਸਰਸ਼ਿਪ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਆ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਵਿਊਅਰਸ, ਇਸ ਤਰ੍ਹਾਂ ਲੱਗਦਾ ਹੈ ਕਿ ਭਾਰਤ ਦੇ ਤਰਲਿਆਂ ਦੇ ਬਾਵਜੂਦ ਵੀ ਚੀਨ ਆਪਣੀ ਜਿਹੜੀ ਪੋਜੀਸ਼ਨ ਤੋਂ 1 ਇੰਚ ਵੀ ਪਿੱਛੇ ਹਟਣ ਤੋਂ ਤਿਆਰ ਨਹੀਂ ਹੈ। ਸੋ ਭਾਰਤੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਅਤੇ ਫੌਜੀ ਮੁਖੀ ਨਿਰਵਾਣੇ ਵੱਲੋਂ ਲੱਦਾਖ ਦੇ ਫੌਜੀ ਦੌਰੇ ਚੋਂ ਉਹਨਾਂ ਦੀ ਫਰਸਟ੍ਰੇਸ਼ਨ ਸਪਸ਼ਟ ਜਿਹੜੀ ਹੈ ਝਲਕਦੀ ਨਜ਼ਰ ਆ ਰਹੀ ਹੈ। ਸੋ ਡਿਫੈਂਸ ਮਿਨਿਸਟਰ ਨੇ ਚੀਨ ਦੀ ਸਰਹੱਦ ਤੇ 50,000 ਹੋਰ ਭਾਰਤੀ ਫੌਜੀ ਭੇਜਣ ਦਾ ਜਿਹੜਾ ਉਹ ਐਲਾਨ ਕੀਤਾ ਹੈ। ਸੋ ਵਿਊਅਰਸ, ਕੀ ਭਾਰਤ ਤੇ ਚੀਨ ਇੱਕ ਪੂਰੀ ਫੁੱਲ ਫਲੈਜਡ ਜੰਗ ਵੱਲ
ਵੱਧ ਰਹੇ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਵੀ ਡਿਸਕਸ ਕੀਤਾ ਹੈ ਕਿ ਇਸ ਵੇਲੇ ਮੋਦੀ ਸਰਕਾਰ 4 ਚਫੇਰੇ ਫਸੀ ਹੋਈ ਹੈ ਜੀ। ਬਹੁਤ ਵਾਰ ਪੰਜਾਬੀ 'ਚ ਇਹ ਕਿਹਾ ਜਾਂਦਾ ਹੈ ਕਿ ਭਾਈ ਉਹਨੂੰ ਡੇਗਣ ਦੀ ਲੋੜ ਨਹੀਂ, ਜਦੋਂ ਕਿਸੇ ਬਾਰੇ ਜਿਹੜਾ ਬਿਲਕੁਲ ਡਿਕਟੇਟੋਰੀਅਲ ਹੋਏ ਜਾਂ ਉਸ ਦੇ ਜਿਹੜੇ ਐਕਸ਼ਨ ਇਸ ਕਿਸਮ ਦੇ ਹੋਣ, ਜਿਸ ਬਾਰੇ ਕਿਹਾ ਜਾਂਦਾ ਵੀ ਉਹਨੂੰ ਡੇਗਣ ਦੀ ਲੋੜ ਨਹੀਂ, ਉਹਨੇ ਆਪਣੇ ਭਾਰ ਨਾਲ ਹੀ ਡਿੱਗ ਪੈਣਾ। ਹੁਣ ਜ਼ਾਹਰ ਹੈ ਕਿ ਵੀ ਤੁਸੀਂ ਜਦੋਂ ਕਿਸੇ ਚੀਜ਼ ਦੇ ਉੱਤੇ ਕੋਈ ਸਟਰਕਚਰ ਵੀ ਬਿਲਟ ਕਰਦੇ ਹੋ, ਤੁਸੀਂ ਇਸ ਗੱਲ ਦਾ ਖਿਆਲ ਰੱਖਦੇ ਹੋ ਕਿ ਜਿਹੜਾ ਉਸ ਦੇ ਉੱਤੇ ਤੁਸੀਂ ਭਾਰ ਰੱਖਣਾ ਹੈ, ਉਸ ਦੇ ਲਈ ਤੁਹਾਡੇ ਕਿੰਨੀ ਕੁ ਸਟਰੈਂਥ ਹੈ, ਤੁਹਾਡੇ ਪਿਲਰਸ ਕਿੰਨੇ ਕੁ ਮਜ਼ਬੂਤ ਨੇ ਜਿਨ੍ਹਾਂ ਨੇ ਉਸ ਭਾਰ ਨੂੰ ਚੁੱਕਣਾ। ਪਰ ਜੇ ਤੁਸੀਂ ਕਮਜ਼ੋਰ ਥੰਮਲਿਆਂ ਦੇ ਉੱਤੇ ਵੱਡਾ ਭਾਰ ਪਾਉਂਦੇ ਹੋ ਤੇ ਸਭ ਕੁਝ ਹੀ ਕਲੈਪਸ ਹੋ ਕੇ ਥੱਲੇ ਡਿੱਗ ਪੈਂਦਾ ਹੈ। ਉਹਨੂੰ ਭਾਵੇਂ ਆ ਜਿਹੜੀ ਟ੍ਰੈਜੇਡੀ ਮਿਆਮੀ ਦੇ ਵਿੱਚ ਹੋਈ ਹੈ, ਅਸੀਂ ਦੇਖ ਰਹੇ ਹਾਂ ਕਿ ਕਿਵੇਂ ਜਿਹੜੀ ਬਿਲਡਿੰਗ ਦਾ ਕਲੈਪਸ ਹੋਇਆ, ਕਿਵੇਂ ਰਬਲ ਚੋਂ ਅਜੇ ਵੀ ਜਿਹੜਾ ਪਤਾ ਨਹੀਂ ਕਿੰਨੇ ਦੱਬੇ ਹੋਏ ਨੇ ਔਰ ਕਿੰਨੇ ਨੇ ਔਰ ਇਹ ਇੱਕ ਸ਼ੋਅ ਕਰਦਾ। ਔਰ ਉਹਦੇ 'ਚ ਜਦੋਂ ਹੁਣ ਉਹਦੇ ਰੀਜ਼ਨ ਆ ਰਹੇ ਨੇ ਤੇ ਉਹਦੇ 'ਚ ਕਿਹਾ ਜਾ ਰਿਹਾ ਕਿ ਜੀ ਕਿਉਂਕਿ ਇਸ ਬਿਲਡਿੰਗ ਦਾ ਜਦੋਂ ਉਹਨਾਂ ਨੇ ਡਿਜ਼ਾਈਨ ਦਿੱਤਾ ਸੀ ਅਪਰੂਵਲ ਲਈ, ਉਦੋਂ ਉਹਨੂੰ ਫਾਲਟੀ ਮੰਨਿਆ ਗਿਆ ਸੀ, ਪਰ ਫਾਲਟੀ ਹੋਣ ਦੇ ਬਾਵਜੂਦ ਕਿਨੇ ਗੋ ਹੈਡ ਕੀਤਾ, ਕਿਵੇਂ ਹੋਇਆ, ਔਰ ਉਹਦਾ ਨਤੀਜਾ ਹੀ ਹੈ ਕਿ ਭਾਈ ਇਹ ਇਸ ਕਿਸਮ ਦੀ ਟ੍ਰੈਜੇਡੀ ਅਮਰੀਕਾ ਦੀ ਧਰਤੀ ਤੇ ਵਾਪਰੀ ਹੈ। ਔਰ ਕਿਉਂਕਿ ਅਮਰੀਕਾ 'ਚ ਖਬਰਾਂ ਵੀਕਐਂਡ 'ਚ ਵੀ ਚੱਲਦੀਆਂ ਰਹੀਆਂ ਨੇ ਕਿ ਕਿਸ ਕਿਸਮ ਦੀ ਤਬਾਹੀ ਹੋਈ ਹੈ। ਹੁਣ ਜੇ ਇੱਕ ਇਮਾਰਤ ਫਾਲਟੀ ਡਿਜ਼ਾਈਨ ਦੇ ਉੱਤੇ ਖੜੀ ਹੋਏ, ਜਿਹਦੇ ਕੋਲ ਜਿਹੜਾ ਉਹ ਭਾਰ ਨਹੀਂ ਚੁੱਕ ਸਕਦੀ, ਲੇਕਿਨ ਉਹਨੂੰ ਤੁਸੀਂ ਚੁਕਾਇਆ ਹੋਇਆ, ਤੇ ਜੇ ਉਹ ਕਲੈਪਸ ਹੁੰਦੀ ਹੈ ਤੇ ਜਿਹੜੇ ਲੋਕ ਮੁਲਕ ਰਨ ਕਰਦੇ ਨੇ, ਹਕੂਮਤਾਂ ਰਨ ਕਰਦੇ ਨੇ, ਉੱਥੇ ਜੇ ਤੁਸੀਂ ਸਿਰਫ ਆਪਣੇ ਖਾਬਾਂ ਦੀ ਦੁਨੀਆ 'ਚ ਰਹਿੰਦੇ ਆ ਜਾਂ ਆਪਣੇ ਪੂਰਵਜਾਂ ਦੀਆਂ, ਆਪਣੇ ਐਨਸੈਸਟਰਸ ਦੇ ਗਪੌੜਾਂ ਨੂੰ ਆਧਾਰ ਬਣਾ ਕੇ ਪ੍ਰਾਚੀਨ ਭਾਰਤ, ਗੌਰਵ ਭਾਰਤ, ਅਸੀਂ ਆਹ ਵੀ ਸੀ, ਅਸੀਂ ਉਹ ਵੀ ਸੀ, ਜਿਹਦਾ ਕੋਈ ਵਜੂਦ ਨਹੀਂ ਹੈ, ਔਰ ਤੁਸੀਂ ਆਪਣੀ ਔਕਾਤ ਨੂੰ ਬਿਨਾਂ ਦੇਖੇ ਕਿ ਭਾਈ ਤੁਹਾਡਾ ਹਾਲ ਕਿ ਵੀ ਜਿੱਥੇ 40 ਤੋਂ 45% ਲੋਕ ਬਿਲੋ ਦਾ ਪਾਵਰਟੀ ਲਾਈਨ ਨੇ, ਹੰਗਰ ਇੰਡੈਕਸ ਦੇ ਵਿੱਚ ਦੁਨੀਆ 'ਚ ਤੁਸੀਂ ਇਥੋਪੀਆ ਔਰ ਸਬ ਸਹਾਰਾ ਮੁਲਕਾਂ ਤੋਂ ਥੱਲੇ ਹੋ, ਹਿਊਮਨ ਡਿਵੈਲਪਮੈਂਟ ਰਿਪੋਰਟ ਦੇ ਵਿੱਚ ਆਪਣਾ ਰੁਤਬਾ ਦੇਖੋ ਤੁਸੀਂ ਕਿੱਥੇ ਹੋ। ਜਿਹੜੀਆਂ 2-4 ਤੁਹਾਡੀਆਂ ਸਟਰੈਂਥ ਸੀ ਜਿਹਦੇ ਥੱਲੇ ਦੁਨੀਆ ਸਮਝਦੀ ਸੀ ਵੀ ਚਲੋ ਤੁਸੀਂ ਜਮਹੂਰੀਅਤ ਵੱਲ ਵੱਧ ਰਹੇ ਹੋ, ਉਹਦੇ 'ਚ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਸੀ, ਭਾਰਤ ਦਾ ਇੱਕ ਇਮੇਜ ਇੱਕ ਫ੍ਰੀ ਮੁਲਕ ਦੇ ਤੌਰ ਤੇ, ਹਾਲਾਂ ਘੱਟ ਗਿਣਤੀਆਂ ਨੂੰ ਜਾਂ ਦੂਜਾ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ, ਦਲਿਤਾਂ ਨੂੰ ਕੋਈ ਇਹ ਨਹੀਂ ਹੈ ਵੀ ਇਹ ਅੱਜ ਹੁਣ ਤਾਂ ਚਲੋ ਬਹੁਤ ਜ਼ਿਆਦਾ ਹੋ ਗਿਆ, ਇਸ ਲਈ ਬਹੁਤਿਆਂ ਨੂੰ ਨਜ਼ਰ ਆਉਣਾ ਸ਼ੁਰੂ ਹੋਇਆ। ਡੈਮੋਕ੍ਰੇਸੀ ਦੇ ਨਾਂ ਥੱਲੇ ਵੀ, ਸੈਕੂਲਰਿਜ਼ਮ ਦੇ ਨਾਂ ਥੱਲੇ ਵੀ ਫਿਰ ਵੀ ਦੁਨੀਆ ਨੂੰ ਇਹ ਸੌਦਾ ਆਪਣਾ ਜ਼ਰੂਰ ਵੇਚਦੇ ਸੀ ਔਰ ਸਕਸੈਸਫੁਲੀ ਵੇਚਦੇ ਰਹੇ। ਹੁਣ ਜਦੋਂ ਤੋਂ ਮੋਦੀ 2014 ਚ ਆਇਆ, ਪਹਿਲਾ ਦੌਰ ਅਸੀਂ ਦੇਖਿਆ ਕਿ ਕਿਵੇਂ ਕੁਝ ਚੀਜ਼ਾਂ ਸਾਹਮਣੇ ਆਈਆਂ ਕਿ ਵੀ ਓਵਰ ਐਂਬੀਸ਼ਨ ਹੈ, ਪਰ ਫਿਰ ਵੀ ਇਹ ਲੱਗਦਾ ਸੀ ਕਿ ਭਾਈ ਇਨਐਕਸਪੀਰੀਅੰਸਡ, ਕਦੇ ਐਮਪੀ ਵੀ ਨਹੀਂ ਬਣਿਆ, ਉੱਥੋਂ ਚੀਫ ਮਿਨਿਸਟਰ ਤੋਂ ਉੱਠ ਕੇ ਆਇਆ ਔਰ ਇਹਦਾ ਈਗੋ ਬੈਲੂਨ ਵੀ ਬੜਾ ਹੈ। ਹਾਲਾਂ ਇਹਦਾ ਜਿਨ੍ਹਾਂ ਨੇ ਵੀ ਪ੍ਰੋਫਾਈਲ ਦੇਖਿਆ ਸੀ ਉਹ ਕਹਿੰਦੇ ਸੀ ਇਹ ਨਾਰਸਿਸਿਸਟ ਹੈ, ਇਹ ਖਰਾਬੀ ਕਰੇਗਾ ਇਹ, ਲੇਕਿਨ 2019 ਤੋਂ ਬਾਅਦ ਤਾਂ ਜੇ ਤੁਸੀਂ 2021 ਤੱਕ ਪਹੁੰਚਦੇ ਆ ਦੇਖੋ ਤੇ ਸੈਲਫ ਐਵੀਡੈਂਟ ਹੈ, ਅਸੀਂ ਉਹ ਗੱਲ ਬਾਰ-ਬਾਰ ਨਹੀਂ ਦੁਹਰਾਉਂਦੇ ਕਿ ਭਾਈ ਇਕਨੋਮੀ ਵੀ ਕਲੈਪਸ, ਸਟਰਕਚਰ ਵੀ ਕਲੈਪਸ, ਕਿਸ ਕਿਸਮ ਦੇ ਕਾਨੂੰਨ ਲੈ ਕੇ ਆਏ, ਕਿਸਾਨ ਜਿਹੜੇ ਇਹਨਾਂ ਦੀ ਜਿਹੜਾ ਉਹ ਜਾਨ ਨੂੰ ਰੋ ਰਹੇ ਨੇ, ਔਰ ਇਹਦੇ ਬਾਵਜੂਦ ਇਹਨਾਂ ਦਾ ਕੋਈ ਇੰਟਰਨੈਸ਼ਨਲੀ ਇਹਨਾਂ ਦਾ ਇਮੇਜ ਕਿਵੇਂ ਉਹਨੂੰ ਥ੍ਰੈਸ਼ਿੰਗ ਮਿਲੀ ਹੈ, ਕਿਵੇਂ ਬੀਟਿੰਗ ਮਿਲੀ, ਕਿਵੇਂ ਸਾਰੇ ਖੇਤਰ ਦੇ ਵਿੱਚ ਫੋਰਨ ਪਾਲਿਸੀ ਫੇਲ, ਇਕਨੋਮਿਕਸ ਫੇਲ, ਸੋਸ਼ਲ ਹਾਰਮਨੀ ਫੇਲ। ਹੁਣ ਇਸ ਸਭ ਦੇ ਚਲਦਿਆਂ ਵੀ ਕਿਉਂਕਿ ਉਹ ਜਿਹੜਾ ਫਾਲਸਹੁਡ ਸੀ ਕਿ ਭਾਈ ਅਸੀਂ ਬਹੁਤ ਰੀਜਨਲ ਪਾਵਰ ਤੇ ਗਲੋਬਲ ਪਾਵਰ ਔਰ ਵਿਸ਼ਵ ਗੁਰੂ ਅਸੀਂ ਬਣ ਗਏ, ਇਧਰ ਟਰੰਪ ਜਨਾਬ ਆ ਗਏ। ਅਮਰੀਕਨਾਂ ਦਾ ਤਾਂ ਨੋ ਮੈਟਰ, ਕੋਈ ਵਾਈਟ ਹਾਊਸ ਕਿਸੇ ਵੇਲੇ ਕੋਈ ਆਪਣੀ ਮਰਜ਼ੀ ਵਾਲਾ ਆ ਸਕਦਾ, ਪਰ ਇਹਨਾਂ ਦੀਆਂ ਤਾਂ ਇੰਸਟੀਟਿਊਸ਼ਨਸ ਬਹੁਤ ਸਟਰੋਂਗ ਨੇ। ਐਂਟਾਈ ਚਾਈਨਾ ਲਾਈਨ ਤਾਂ ਇਹਨਾਂ ਨੇ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਵੀ ਪਹਿਲਾਂ ਤੋਂ ਸ਼ੁਰੂ ਕਰ ਲਿਆ ਸੀ। ਉਹਨਾਂ ਨੇ ਦੇਖ ਲਿਆ ਕਿ ਭਾਈ ਫ੍ਰੀ ਇਕਨੋਮੀ, ਅਸੀਂ ਤਾਂ ਪਹਿਲਾਂ ਕਮਿਊਨਿਜ਼ਮ ਦੇ ਨਾਂ ਦੇ ਥੱਲੇ ਸੋਵੀਅਤ ਯੂਨੀਅਨ ਨੂੰ ਭੰਨਿਆ, ਲੇਕਿਨ ਚਾਈਨਾ ਉਹਨੇ ਜਿਵੇਂ ਉਹਨਾਂ ਦਾ
ਜਿਹੜਾ ਮਿਸਟਰ ਡੋਂਗ ਸੀ ਪ੍ਰੈਜ਼ੀਡੈਂਟ ਪਹਿਲਾ, ਉਹਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਕਮਿਊਨਿਸਟ ਕੰਟਰੀ ਸੀ, ਤੁਸੀਂ ਫ੍ਰੀ ਇਕਨੋਮੀ ਔਰ ਇਹ ਸਾਰੇ 'ਚ ਕਿਵੇਂ ਆ ਗਏ? ਉਹਨੇ ਕਿਹਾ ਕਿ ਵੀ ਇਟ ਡਜ਼ਨਟ ਮੈਟਰ cat is of white color or black color, cat should know how to catch the mice. ਕਿ ਵੀ ਬਿੱਲੀ ਨੂੰ ਚੂਹੇ ਫੜਨੇ ਹੋਣੇ ਚਾਹੀਦੇ ਨੇ, ਉਹ ਬਿੱਲੀ ਕਾਲੀ ਆ ਕਿ ਚਿੱਟੀ ਆ ਇਹਦਾ ਫਰਕ ਨਹੀਂ ਪੈਂਦਾ। ਸੋ ਉਹਨਾਂ ਨੇ ਸਕਸੈਸਫੁਲੀ ਟਰਨ ਕੀਤਾ ਆਪਣੀਆਂ, ਹਾਲਾਂ ਉਹਨਾਂ ਦੀਆਂ ਉਹ ਹੈਜੇਮੋਨਿਕ ਜਿਹੜਾ ਉਹਨਾਂ ਦਾ ਸਿਸਟਮ ਹੈ, ਇੱਕੋ ਹੀ ਕਮਿਊਨਿਸਟ ਪਾਰਟੀ, ਜਿਹੜੇ ਕਮਿਊਨਿਸਟ ਹੁਣ ਜਿਹੜੀ ਉਹਨਾਂ ਦੀ ਪੀਪਲ ਲਿਬਰੇਸ਼ਨ ਆਰਮੀ ਹੈ PLA, ਉਹ ਕਮਿਊਨਿਸਟ ਪਾਰਟੀ ਦੀ ਆਊਟਫਿਟ ਹੈ, ਕੋਈ ਦੂਸਰੀ ਆਰਮੀ ਨਹੀਂ, ਪਰ ਉਹ ਪੁਲ ਵੀ ਬਣਾਉਂਦੇ ਨੇ, ਸੜਕਾਂ ਵੀ ਬਣਾਉਂਦੇ ਨੇ। ਉਹ ਭਾਰਤੀ ਫੌਜੀਆਂ ਵਾਂਗ ਜਿਹੜੇ ਨੇ ਉਹ ਸਾਰਾ ਦਿਨ ਬਰਾਸੋ ਲੈ ਕੇ ਜਿਹੜੇ ਨੇ ਉਹ ਬੈਲਟ ਚਮਕਾਉਣ ਤੇ ਥੋੜੀ ਰਹਿੰਦੇ ਨੇ, ਜਾਂ ਬੂਟ ਚਮਕਾਈ ਜਾਂਦੇ ਨੇ, ਜਾਂ ਬੂਟ ਖੜਕਾਉਂਦੇ ਨੇ ਅੱਡੀ ਨਾਲ ਅੱਡੀ, ਉਹ ਲੋਕਾਂ ਦੀ ਆਰਮੀ ਹੈ। ਹੁਣ ਇਸ ਦੇ ਚਲਦੇ ਆ ਅਮਰੀਕਨ ਚੈੱਕ ਕਰਨਾ ਚਾਹੁੰਦੇ ਸੀ, ਚੈੱਕਮੇਟ ਜਿਹਨੂੰ ਕਹਿੰਦੇ ਨੇ ਚਾਈਨਾ ਨੂੰ, ਔਰ ਸਮੁੰਦਰਾਂ 'ਚੋਂ ਸਾਊਥ ਚਾਈਨਾ ਸੀਜ਼ ਕਰ ਹੀ ਰਹੇ ਸੀ। ਲੈਂਡ ਦੇ ਉੱਤੇ ਜਿਹੜਾ ਕਿਵੇਂ ਇੰਡੀਆ ਫਸਿਆ ਉਹਦੇ ਟਰੰਪ ਦੇ ਟਰੈਪ ਦੇ ਵਿੱਚ, ਔਰ ਕਿਵੇਂ ਫਿਰ ਇਹਨਾਂ ਨੇ ਆਪਣਾ ਜਿਹੜੀ ਹੈ ਉਹ ਗਿੱਦੜ ਵਾਂਗ ਅੱਖਾਂ ਲਾਲ ਕਰਕੇ ਸ਼ੇਰ ਨੂੰ ਵੰਗਾਰਿਆ, ਤੇ 2020 ਦੇ ਵਿੱਚ ਫਰਵਰੀ 'ਚ ਗੱਲ ਸ਼ੁਰੂ ਹੁੰਦੀ ਹੈ, ਜੂਨ ਤੱਕ ਪਹੁੰਚਦੇ ਆ। ਫਿਰ ਗੱਲ ਕਰ ਲਈ ਇੱਕ ਥਾਂ, ਹਾਲਾਂ ਚਾਈਨਾ ਨੇ ਟ੍ਰੇਲਰ ਦਿਖਾਇਆ ਇਹਨਾਂ ਨੂੰ ਡੋਕਲਾਮ ਦੇ ਵਿੱਚ 2017 ਦੇ ਵਿੱਚ, ਲੇਕਿਨ ਇਹਨਾਂ ਨੂੰ ਫਿਰ ਵੀ ਸਮਝ ਨਹੀਂ ਆਈ, ਇਹਨਾਂ ਨੇ ਸਿਰ ਭਨਾਉਣਾ ਸੀ। ਨਤੀਜੇ ਦੇ ਤੌਰ ਤੇ ਉਹ ਈਸਟਰਨ ਲਦਾਖ ਦਾ ਬਾਰਡਰ, ਪੈਂਗੋਂਗ ਸੋ ਲੇਕ ਹੋਏ, ਡੈਪਸੋਂਗ ਹੋਏ, ਔਰ ਗੋਗਰਾ ਹੋਏ, ਹੌਟ ਸਪ੍ਰਿੰਗਸ ਹੋਣ, ਸਾਰੇ ਪਾਸਿਓਂ ਹਜ਼ਾਰਾਂ ਸਕੁਅਰ ਕਿਲੋਮੀਟਰ ਜ਼ਮੀਨ ਗਵਾਈ। ਫਿਰ ਤਰਲਿਆਂ ਤੇ ਕਦੇ ਰਸ਼ੀਆ ਦੇ ਤਰਲੇ, ਉਹਨਾਂ ਨੇ ਮਾਸਕੋ ਸੱਦ ਲਿਆ, ਚੀਨ ਨੂੰ ਵੀ ਠੰਡਾ ਕੀਤਾ, ਪਰ ਚਾਈਨਾ ਨੇ ਅਦਰ ਦੈਨ ਕਿ ਪੈਂਗੋਂਗ ਸੋ ਲੇਕ ਜਿੱਥੇ ਇਹਨਾਂ ਨੇ 3 ਫਿੰਗਰਸ ਪਿੱਛੇ ਹਟ ਕੇ ਕੰਪਰੋਮਾਈਜ਼ ਕੀਤਾ, ਬਾਕੀ 4-5 ਥਾਵਾਂ ਦੇ ਉੱਤੇ ਚਾਈਨਾ 11 ਰਾਊਂਡ ਗੱਲਬਾਤ ਦੇ ਹੋਏ। ਹੁਣ ਇਹ ਤਰਲੇ ਕਰ ਰਹੇ ਨੇ ਜੀ ਗੱਲਬਾਤ ਕਰੋ ਸਾਡੇ ਨਾਲ, ਉਹ ਕਹਿੰਦੇ ਨੇ ਜੀ ਗੱਲਬਾਤ ਕਾਹਦੀ ਹੈ, ਤੁਸੀਂ ਆਪ ਹੀ ਤੇ ਤੁਹਾਡਾ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਸੀ ਕਿ ਵੀ ਨਾ ਕੋਈ ਆਇਆ ਨਾ ਕੋਈ ਗਿਆ ਸੀ, ਤਾਂ ਆਪਣੀ ਥਾਂ ਤੇ ਬੈਠੇ ਆ। ਤੁਹਾਡੇ ਫੌਜੀ ਮੁਖੀ ਨੇ ਕਿਹਾ ਸੀ, ਜਿਹੜਾ ਸਟੇਟ ਮਿਨਿਸਟਰ ਹੈ ਕਦੇ ਫੌਜੀ ਮੁਖੀ ਰਿਹਾ, ਕਿ ਜੀ ਇਹ ਸਾਡਾ ਆਪਰੇਸ਼ਨ ਸੀ, ਇਹ ਤਾਂ ਅਸੀਂ ਦਿਖਾਇਆ। ਉਹ ਕਹਿੰਦਾ ਵੀ ਤੁਸੀਂ ਇੰਟਰੂਡਰ ਹੋ, ਤੁਸੀਂ ਐਗਰੈਸਰ ਹੋ। ਹੁਣ ਇਹਨਾਂ ਨੂੰ ਵਿਦਨ ਕੰਟਰੀ ਤਾਂ ਇਹ ਜਿਹੜਾ ਵੀ ਕੋਈ ਕਹਿੰਦਾ ਉਹਦੇ ਤੇ ਟ੍ਰੇਟਰ ਦਾ ਲਾ ਦਿੰਦੇ ਨੇ, ਲੇਬਰ ਉਹਨੂੰ ਖੜਾ ਨਹੀਂ ਹੋਣ ਦਿੰਦੇ। ਇੰਟਰਨੈਸ਼ਨਲੀ ਜਿਹਨੂੰ ਕਹਿੰਦੇ ਨੇ ਕਿ ਵੀ ਇਹਨਾਂ ਦਾ ਜਿਹੜਾ ਨੱਕ ਹੈ ਉਹ ਥੱਲੇ ਰਗੜਿਆ ਗਿਆ ਅਮਰੀਕਾ ਦੀਆਂ ਨਜ਼ਰਾਂ 'ਚ ਵੀ, ਕਿਉਂਕਿ ਅਮਰੀਕਾ ਤਾਂ ਇਹਨੂੰ ਲੰਬੀ ਦੌੜ ਦਾ ਘੋੜਾ ਸਮਝਦਾ ਸੀ, ਇਹ ਤਾਂ ਟੱਟੂ ਵੀ ਨਹੀਂ ਨਿਕਲਿਆ। ਦੌੜਨਾ ਕੀ ਹੈ ਯਾਰ, ਉਹ ਸਮਝਦੇ ਸੀ ਪਤਾ ਨਹੀਂ ਇਹ ਅਰਬੀ ਘੋੜੇ ਨੇ। ਹੁਣ ਉੱਥੇ ਵੀ ਜਿਹੜਾ ਆਪਣਾ ਲੂਜ਼ ਫੇਸ ਹੋਏ ਵਿਦਨ ਕੰਟਰੀ ਵੀ ਜੋ ਚੱਲ ਰਿਹਾ ਸੀ, ਜੇ ਅਸੀਂ ਬੈਨ ਕਰਤਾ, ਟਿਕਟੌਕ ਬੈਨ ਕਰਤਾ, ਫਲਾਣਾ ਕਰਤਾ, ਵਾਪਸ ਹੁਣ ਕੋਵਿਡ ਦੇ ਚੱਲਦੇ ਆ ਹਰ ਚੀਜ਼ ਉੱਥੋਂ ਆ ਰਹੀ ਆ, ਉਹਦੇ ਦੁੱਗਣਾ ਜਿਹੜਾ ਉੱਥੋਂ ਮੰਗਵਾ, ਇਹਨਾਂ ਦੇ ਪੱਲੇ ਹੀ ਕੁਛ ਨਹੀਂ ਹੈ। ਸਵੈਮਾਨ ਭਾਰਤ, ਮੇਡ ਇਨ ਇੰਡੀਆ, ਇੱਥੇ ਟਰੰਪ ਨੇ ਕਿਹਾ ਕਿ ਵੀ ਅਮਰੀਕਾ ਫਸਟ, ਉਹਨਾਂ ਨੇ ਵੀ ਨਾਰਾ ਦੇ ਦਿੱਤਾ ਜੀ ਇੰਡੀਆ ਫਸਟ, ਉਹਦੇ 'ਚੋਂ ਵੀ ਕੀ ਨਿਕਲਣਾ ਸੀ। ਹੁਣ ਇਸ ਸਾਰੇ ਦੇ ਚੱਲਦੇ ਆ 50,000 ਫੌਜ ਲਿਜਾ ਕੇ ਉੱਥੇ ਬਿਠਾਈ ਹੋਈ ਹੈ, ਸਰਦੀਆਂ ਕਿਵੇਂ ਉਹਨਾਂ ਨੇ ਕੱਢੀਆਂ, ਕੀ ਹਾਲ ਹੈ, ਕਿੰਨੇ ਮਰੇ, ਕਿਉਂਕਿ ਇੰਨਰ ਤਾਂ ਕਦੇ ਉਹ ਆਂਦਾ ਨਹੀਂ ਹੈ ਡੇਟਾ। ਲੇਕਿਨ ਹੁਣ ਇਹ ਚਾਈਨਾ ਨੂੰ ਸੀ ਕਿ ਭਾਈ ਸਾਨੂੰ ਥੋੜਾ ਜਿਹਾ ਫੇਸ ਦਿਓ, ਗੱਲਬਾਤ ਤਾਂ ਕਰੋ। ਜਦੋਂ ਉਹਨੇ ਕਿਹਾ ਜੀ ਤੁਸੀਂ ਦੱਸੋ ਗੱਲਬਾਤ ਕਾਹਤੇ ਕਰਨੀ ਹੈ, ਅਸੀਂ ਤਾਂ ਆਪਣੀ ਥਾਂ ਤੇ ਬੈਠੇ ਹਾਂ। ਨਾਲ ਦੀ ਨਾਲ ਉਹਨਾਂ ਨੇ ਚਾਈਨਾ ਨੇ ਕਿਉਂਕਿ 100 ਸਾਲ ਹੋ ਜਾਣੇ ਨੇ ਕਮਿਊਨਿਸਟ ਪਾਰਟੀ ਦੀ ਫਾਊਂਡਿੰਗ ਨੂੰ, ਜਿਹੜੀ ਕਮਿਊਨਿਸਟ ਪਾਰਟੀ ਦੀ ਸ਼ੁਰੂਆਤ ਜ਼ਾਹਰ ਹੈ 1917 ਦੇ ਰਸ਼ੀਅਨ ਇਨਕਲਾਬ ਤੋਂ ਬਾਅਦ ਉਹਦੀ ਇਨਸਪੀਰੇਸ਼ਨ 'ਚ 1920 'ਚ ਹੋਈ, ਪਰ ਇਹਨੇ ਕਈ ਮੋੜ ਕੱਟੇ ਨੇ। ਔਰ ਮੌਜ਼ੇ ਤੋਂ ਜਿਹਦੇ ਨਾਲ ਚੌਨ ਲਾਈ ਵੀ ਸੀ, ਉਹਨੂੰ ਕ੍ਰੈਡਿਟ ਜਾਂਦਾ ਹੈ ਕਿ ਕਿਵੇਂ ਉਹਨੇ ਸਾਈਮਲਟੇਨੀਅਸਲੀ ਕਈਆਂ ਦੇ ਨਾਲ ਉਹ ਲੜਿਆ। ਚਿਆਂਗ ਕਾਈ ਸ਼ੇਕ ਜਿਹੜਾ ਇਹਨਾਂ ਦਾ ਸੀ ਲੋਕਲ ਹਕੂਮਤ, ਉਹਦੇ ਨਾਲ ਵੀ, ਔਰ ਜਾਪਾਨ ਦੇ ਨਾਲ ਵੀ, ਰਸ਼ੀਆ ਦੇ ਨਾਲ ਵੀ, ਮਨਚੂਰੀਆ ਪ੍ਰੋਵਿੰਸ ਦੇ ਵਿੱਚ ਕਿਵੇਂ ਉਹਨੂੰ ਕੋਲੋਨਾਈਜ਼ ਕੀਤਾ ਹੋਇਆ ਸੀ। ਔਰ 100 ਸਾਲ ਬਾਅਦ 1920 'ਚ ਜਦੋਂ ਇਹ ਫਾਊਂਡ ਹੁੰਦੀ ਹੈ, ਅੱਜ ਚਾਈਨਾ ਕਿੱਥੇ ਖੜਾ ਹੈ, ਸਪੇਸ ਦੇ ਵਿੱਚ ਕਿੱਥੇ ਖੜਾ ਹੈ, ਲੈਂਡ ਤੇ ਕਿੱਥੇ ਖੜਾ ਹੈ, ਇਕਨੋਮੀ 'ਚ ਕਿੱਥੇ ਖੜਾ ਹੈ, $15 ਟ੍ਰਿਲੀਅਨ ਦੀ ਰੋਬਸਟ ਇਕਨੋਮੀ ਅਮਰੀਕਾ ਤੋਂ ਬਾਅਦ। ਔਰ ਇਹ ਅਮਰੀਕਾ ਦਾ ਵੀ ਮੰਨਣਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਦੂਸਰਾ ਪਤਾ ਨਹੀਂ ਉਹਨਾਂ ਦੇ ਕੋਲ ਕੀ ਹੈਗਾ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ। ਭਾਰਤ ਨੂੰ ਤਾਂ ਉਹ ਗਿਣਦੇ ਹੀ ਨਹੀਂ ਹੈਗੇ ਵੀ ਇਹਦੇ ਨਾਲ ਕੋਈ ਕੰਪੀਟੀਸ਼ਨ। ਹੁਣ ਇਸ ਸਾਰੇ ਦੇ ਚੱਲਦੇ ਆ, ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਫੌਜੀ ਜਿਹੜੇ ਬਿਠਾਏ ਹੋਏ ਨੇ ਉੱਥੇ 50,000 ਲਿਜਾ ਕੇ, ਕੋਈ ਠੰਡ ਦੇ ਵਿੱਚ ਕੋਈ ਜੰਮਿਆ ਕੋਈ ਦੂਜਾ, ਉਹਨਾਂ ਨੂੰ ਵੀ ਕੋਈ ਹੌਸਲਾ ਦਈਏ, ਕੋਈ ਚੀਨ ਨੂੰ ਵੀ ਅੱਖਾਂ ਦਿਖਾਈਏ। ਔਰ ਰਾਜਨਾਥ ਸਿੰਘ
ਫੌਜੀ ਮੁਖੀ ਨਰਵਾਣੇ ਦੇ ਨਾਲ ਉੱਥੇ ਪਹੁੰਚ ਗਿਆ। 3 ਦਿਨ ਦਾ ਦੌਰਾ ਲਦਾਖ ਦਾ। ਔਰ ਤੁਸੀਂ ਦੇਖੋਗੇ ਵੀ ਉਹੀ ਤੁਸੀਂ ਇਹਨਾਂ ਦੇ ਦੀ ਇਹ ਦੇਖੋ ਕਿਰਤ ਘਣਤਾ ਵੀ ਔਰ ਡਬਲ ਸਟੈਂਡਰਡ ਲਫ਼ਜ਼ ਵੀ ਇਹਨਾਂ ਨੂੰ ਦੇਣਾ, ਆਨਰ ਦੇਣਾ ਹੁੰਦਾ। ਇੱਕ ਪਾਸੇ 26 ਜਨਵਰੀ ਨੂੰ ਦਿੱਲੀ 'ਚ ਜੈਕਾਰੇ ਲਾਣ, ਬੋਲੇ ਸੋ ਨਿਹਾਲ ਜਾਂ ਨਿਸ਼ਾਨ ਸਾਹਿਬ ਲਾਣ ਦੇ ਉੱਤੇ ਅੱਜ ਵੀ ਸੀ ਜੀ ਕਿ ਗੁਰਜੋਤ ਸਿੰਘ ਨੌਜਵਾਨ ਜਿਹਨੇ ਝੰਡਾ ਲਾਇਆ ਉਹਨੂੰ ਫੜ ਲਿਆ ਜੀ, 1 ਲੱਖ ਦਾ ਇਨਾਮ ਰੱਖਿਆ ਸੀ ਦੇਖੋ। ਔਰ ਉਸ ਦੇ ਉੱਤੇ ਇਹਨਾਂ ਨੇ ਕਿਵੇਂ ਜੈਕਾਰੇ ਔਰ ਬੋਲੇ ਸੋ ਨਿਹਾਲ ਨੂੰ ਵੀ ਅੱਤਵਾਦ ਦੱਸਿਆ। ਹੁਣ ਰਾਜਨਾਥ ਸਿੰਘ ਉੱਥੇ ਜਾ ਕੇ ਸਿੱਖ ਰੈਜੀਮੈਂਟ ਯਕੀਨੀ ਬਣਾਇਆ ਇਹਨਾਂ ਨੇ ਕਿ ਜਿਹੜਾ PR 'ਚ ਜਾਣਾ, ਸਿੱਖ ਜਵਾਨ ਖੜੇ ਨੇ ਔਰ ਉਹ ਜੈਕਾਰੇ ਲਾ ਰਹੇ ਨੇ ਤੇ ਇਹ ਵੀ ਬਾਹਾਂ ਖੜੀਆਂ ਕਰਕੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਰ ਰਿਹਾ ਰਾਜਨਾਥ ਸਿੰਘ, ਇਹ ਦੱਸਣ ਦੇ ਲਈ ਕਿ ਨਹੀਂ ਜੀ ਸਿੱਖ ਸਾਡੇ ਨਾਲ ਟੁੱਟੇ ਨਹੀਂ ਹੈ। ਉਹ ਤਾਂ ਆਪਣੇ ਗੁਰੂ ਨੂੰ ਯਾਦ ਕਰਕੇ ਕਰਦੇ ਨੇ, ਉਹ ਤਾਂ ਉਹਨਾਂ ਦਾ ਇੱਕ ਸਿੱਖ ਰੈਜੀਮੈਂਟਸ ਦਾ ਇੱਕ ਹਿੱਸਾ ਹੈ, ਉਹਨਾਂ ਦੀ ਟ੍ਰੇਨਿੰਗ, ਉਹਨਾਂ ਦੀ ਸਟਰੈਂਥ ਉੱਥੋਂ ਨਿਕਲਦੀ ਹੈ। ਪਰ ਇਸ ਸਭ ਦੇ ਚੱਲਦਿਆਂ ਜਿਹੜੀ ਇਹਨਾਂ ਦੀ ਫਰਸਟ੍ਰੇਸ਼ਨ ਹੈ, ਰਾਜਨਾਥ ਸਿੰਘ ਉੱਥੇ ਜਾ ਕੇ ਕਹਿੰਦੇ ਇੰਡੀਅਨ ਆਰਮਡ ਫੋਰਸਿਸ ਕੇਪੇਬਲ ਆਫ ਗਿਵਿੰਗ ਬੈਫਿਟਿੰਗ ਰਿਪਲਾਈ ਟੂ ਐਵਰੀ ਚੈਲੰਜ, ਰਾਜਨਾਥ ਇਨ ਲੱਦਾਖ। ਔਰ ਉਹਨੇ ਕਿਹਾ ਜੀ ਅਸੀਂ ਇੰਡੀਆ ਵਾਂਟ ਟੂ ਰਿਜ਼ੋਲਵ ਡਿਸਪਿਊਟਸ ਵਿਦ ਨੇਬਰਿੰਗ ਕੰਟਰੀਜ਼ ਥਰੂ ਡਾਇਲੋਗ ਬਟ ਅਸਰਟਡ ਦੈਟ ਨੇਸ਼ਨਸ ਸੇਫਟੀ ਐਂਡ ਸਿਕਿਉਰਿਟੀ ਵਿਲ ਨਾਟ ਬੀ ਕੰਪਰੋਮਾਈਜ਼ਡ ਐਟ ਐਨੀ ਕੋਸਟ। ਉਹ ਪਹਿਲਾਂ ਆਪਣੀ ਜ਼ਮੀਨ ਵਾਪਸ ਲੈ ਲਓ ਜਿਹੜੀ ਹੁਣੇ ਹੀ ਪਿਛਲੇ ਸਾਲ ਹੀ ਤੁਸੀਂ ਗਵਾਈ ਆ ਉਹਨਾਂ ਦੇ ਕੋਲ। ਚਾਈਨਾ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ। ਔਰ ਇਹ ਸਾਰੇ ਹੀ ਜਿਹੜੀ ਹੈ ਉਹਦੇ 3 ਦਿਨ ਦਾ ਦੌਰਾ ਉਹਦੇ 'ਚ ਇਸ ਕਿਸਮ ਦੀਆਂ ਹੀ ਜਬਲੀਆਂ ਮਾਰੀਆਂ ਹੋਈਆਂ ਨੇ। ਉਹਨੇ ਕਿਹਾ ਜੀ ਅਸੀਂ ਸਾਡੀਆਂ ਆਰਮਡ ਫੋਰਸਿਸ ਦੇ ਡਿਸਪਲੇਡ ਕਰੇਜ, ਡੈਡੀਕੇਸ਼ਨ, ਆਵਰ ਆਰਮੀ ਹੈਜ਼ ਦਾ ਕੈਪੇਬਿਲਿਟੀ ਟੂ ਗਿਵ ਏ ਬੈਫਿਟਿੰਗ ਰਿਪਲਾਈ ਟੂ ਐਵਰੀ ਚੈਲੰਜ। ਪਰ ਇਸ ਦੇ ਨਾਲ ਨਾਲ ਇਹ ਵੀ ਖਬਰ, ਹਾਲਾਂ ਇਹ ਆਲਰੇਡੀ ਐਗਜ਼ਿਸਟਿੰਗ 50,000 ਫੌਜ ਦੇ ਵਿੱਚ ਉਹਨਾਂ ਨੇ 50,000 ਹੋਰ ਲਾਣੀ ਹੈ ਕਿ ਉਹਨੂੰ ਹੀ ਬਾਈ ਮਿਸਟੇਕ ਉਹਨੇ ਆਲਰੇਡੀ ਐਗਜ਼ਿਸਟਿੰਗ 50,000 ਨੂੰ ਕਿਹਾ ਜੀ ਵੀ ਅਸੀਂ ਡੀਐਸਕੇਲੇਟ ਨਹੀਂ ਕਰਾਂਗੇ। ਪਰ ਇਹ ਬਹੁਤ ਸਾਰੇ ਟਾਕ ਸ਼ੋਜ਼ ਦੇ ਵਿੱਚ ਡਿਸਕਸ ਹੋਇਆ ਕਿ ਭਾਰਤ ਜਿਹੜਾ 50,000 ਫੌਜ ਹੋਰ ਭੇਜ ਰਿਹਾ। ਔਰ ਇਹ ਜਦੋਂ ਅਸੀਂ ਸਿੱਖ ਰੈਜੀਮੈਂਟ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ, ਮੈਨੂੰ ਟੈਕਨੀਕਲ ਟੀਮ ਨੇ ਜ਼ਰੂਰ ਦਿਖਾਈ ਹੋਏਗੀ ਪਿਕਚਰ ਉਸ ਦੇ ਉੱਤੇ, ਜਿੱਥੇ ਕਿ ਸਿੱਖ ਜਵਾਨ ਜਿਹੜੇ ਨੇ ਉਹਨਾਂ ਦੇ ਵਿੱਚ ਖੜਾ ਉਹ ਬੋਲੇ ਸੋ ਨਿਹਾਲ ਔਰ ਫਤਿਹ ਬੁਲਾ ਰਿਹਾ। ਹੁਣ ਇਹ ਦੱਸਣ ਦੇ ਲਈ ਇੱਕ ਪਾਸੇ ਇਹ ਨੌਟੰਕੀ ਹੈ ਇਹਨਾਂ ਦੀ, ਦੂਸਰੇ ਪਾਸੇ ਹੈ ਜੀ ਇੰਡੀਆ ਸਕਸੈਸਫੁਲੀ ਟੈਸਟ ਫਾਇਰਸ ਅਗਨੀ ਪ੍ਰਾਈਮ ਮਿਸਲ ਆਫ ਓਡੀਸ਼ਾ ਕੋਸਟ। The surface to surface ballistic missile has a range of 1000 to 2000 ਕਿਲੋਮੀਟਰ। ਹੁਣ ਪਾਕਿਸਤਾਨ ਕੋਲ ਤਾਂ ਸਟ੍ਰੈਟੇਜਿਕ ਡੈਪਥ ਨਹੀਂ ਹੈ। ਇਹ ਖਬਰ ਵੀ ਜਦੋਂ ਕਿ ਰਾਜਨਾਥ ਸਿੰਘ ਉੱਥੇ ਹੈ ਉਹ ਦੱਸ ਰਹੇ ਨੇ ਕਿ ਜੀ ਸਾਡੇ ਕੋਲ 2000 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਜਿਹੜੀ ਹੈ ਸਰਫੇਸ ਟੂ ਸਰਫੇਸ ਮਿਸਲ ਹੈ। 10 ਉਹਨੂੰ ਚਾਈਨਾ ਨੂੰ ਰਹੇ ਨੇ, ਜਿਹਨੂੰ ਚਾਈਨਾ ਨੂੰ ਕੋਈ ਸ਼ਾਟ ਫਾਇਰ ਕਰਨ ਦੀ ਲੋੜ ਨਹੀਂ। ਜਿਸ ਕਿਸਮ ਦਾ ਉਹਨਾਂ ਦੇ ਕੋਲ ਹੁਣ ਸਾਰੀ ਆਰਟੀਫਿਸ਼ੀਅਲ ਇੰਟੈਲੀਜੈਂਸ, ਜਿਵੇਂ ਉਹਨਾਂ ਨੇ ਬੰਬੇ 'ਚ ਇਹਨਾਂ ਨੂੰ ਜਲਵਾ ਦਿਖਾਇਆ ਕਿ ਭਾਈ ਕਿਵੇਂ ਇਹਨਾਂ ਦਾ ਸਾਰੇ ਪਾਵਰ ਪਲਾਂਟ ਹੁਣ ਦੂਜੇ ਉਡਾ ਦਿੱਤੇ ਸੀ। ਔਰ ਉਹ ਅਮਰੀਕਾ 'ਚ ਟੈਕਸਾਸ ਬੇਸਡ ਜਿਹੜੀ ਮੋਨੀਟਰ ਕਰਦੀ ਹੈ ਏਜੰਸੀ, ਉਹਨਾਂ ਦਾ ਕਹਿਣਾ ਸੀ ਕਿ ਵੀ ਇਹ ਉਹਨਾਂ ਦਾ ਕੰਮ ਹੈ ਉਹ ਸਾਰੇ ਦਾ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਸਵਾਲ ਹੈ ਔਰ ਇਹ ਸੀਰੀਅਸ ਹਲਕਿਆਂ ਦੇ ਵਿੱਚ ਹੁਣ ਇਹ ਤਾਂ ਜਿਹਨੂੰ ਕਹਿੰਦੇ ਨੇ ਕਿ ਬਲੋਇੰਗ ਹੌਟ ਐਂਡ ਕੋਲਡ ਉੱਥੇ ਜਾ ਕੇ। ਤੇ ਜੇ ਤੁਸੀਂ ਚਾਈਨਾ ਦੀ ਸਟੇਟਮੈਂਟ ਦੇਖੋ, situation at border with India generally stable, two sides are resolving boundary issue through negotiation। ਚਾਈਨਾ ਨੇ ਕਿਹਾ ਅੱਛਾ ਕੋਈ ਆਇਆ ਹੋਇਆ ਇੱਥੇ? ਇਹ ਤਾਂ ਜਿਹੜਾ ਹੈ ਉਹਨਾਂ ਨੇ ਕਿਹਾ ਜੀ ਜਿਹੜਾ ਸਾਈਨੋ ਇੰਡੀਆ ਬਾਰਡਰ ਤੇ ਜਨਰਲੀ ਸਟੇਬਲ ਹੈ। ਔਰ asked about a western media report that India has redirected at least 50,000 troops to the border with China, Chinese Foreign Ministry spokesman Wang Wenbin told a media briefing situation at China-India border maintains general stability and the two sides are resolving the boundary issue through negotiation. Against such background, the words and deeds of relevant important military and government officials and military deployments should be conducive to de-escalating and cooling down the situation and to enhancing mutual trust rather than the opposite. ਇਹ ਹੈ ਜਿਹਨੂੰ ਕਹਿੰਦੇ ਨੇ ਮੈਚੁਰ ਰਿਐਕਸ਼ਨ। ਔਰ ਜਿਹੜਾ ਤਾਕਤਵਰ ਬੰਦਾ ਹੁੰਦਾ ਹੈ ਉਹ ਕਮਜ਼ੋਰ ਵਾਂਗ ਕਦੇ ਮੂੰਹ ਨਹੀਂ ਟੱਡਦਾ, ਕਦੇ ਹੱਥ ਨਹੀਂ ਹਿਲਾਉਂਦਾ, ਨੀਲਾ ਪੀਲਾ ਨਹੀਂ ਹੁੰਦਾ ਜਿਵੇਂ ਇਹ ਹੋ ਰਹੇ ਨੇ। ਉਹਨਾਂ ਨੂੰ ਫਾਰਨ ਮੀਡੀਆ ਨੇ ਕਿਹਾ ਜੀ ਵੀ ਇੰਡੀਆ ਨੇ ਰੀਡਾਇਰੈਕਟ ਕੀਤਾ ਵੀ 50,000 ਹੋਰ ਟਰੂਪਸ। ਕਹਿੰਦੇ ਅੱਛਾ ਨਹੀਂ, ਉਹਨਾਂ ਨਾਲ ਤਾਂ ਬਹੁਤ ਠੀਕ ਹੈ, ਸਾਡੇ ਨਾਰਮਲ ਨੇ। ਔਰ ਉਹਨੇ ਕਿਹਾ ਜੀ ਇਹ ਜਿਹੜਾ ਹੁੰਦਾ ਇਸ ਤਰ੍ਹਾਂ ਨਹੀਂ ਗੱਲ ਹੁੰਦੀ, ਤੁਸੀਂ
ਕੋਈ ਵੀ ਗੱਲ ਨੈਗੋਸ਼ੀਏਸ਼ਨ ਉੱਤੇ ਜਦੋਂ ਇਹ ਤਰਲੇ ਕਰਦੇ ਨੇ ਨੈਗੋਸ਼ੀਏਸ਼ਨ ਕਰੋ, ਕਹਿੰਦੇ ਦੱਸੋ ਨੈਗੋਸ਼ੀਏਸ਼ਨ ਕਾਹਦੇ ਤੇ ਕਰੀਏ। ਤੇ ਕਰੀਏ ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਇਸ ਕਿਸਮ ਦੀ ਦਾ ਸਿਨੈਰੀਓ ਕ੍ਰੀਏਟ ਕਰ ਰਹੇ ਨੇ ਕਿ ਜੀ ਅਸੀਂ ਜੇ ਇਹ ਸਾਡੀਆਂ ਥਾਵਾਂ ਇਹ ਨਾ ਛੱਡੀਆਂ ਡੈਪਸੋਂਗ ਔਰ ਗੋਗਰਾ ਔਰ ਹੌਟ ਸਪ੍ਰਿੰਗਸ ਔਰ ਦੂਜਾ ਤੇ ਅਸੀਂ ਹੋਰ 50,000 ਲੈ ਆਵਾਂਗੇ ਫੌਜ। ਉਹਨਾਂ ਦਾ ਹੈ ਕਿ ਬਹੁਤ ਵੈਲਕਮ, ਜੀ ਆਇਆਂ ਨੂੰ। 50,000 ਦੀ ਥਾਂ ਤੇ ਤੁਸੀਂ ਸਾਰੇ ਹੀ ਲਿਆ ਕੇ ਇੱਥੇ ਬਿਠਾ ਦਿਓ, ਕੀ ਫਰਕ ਪੈਂਦਾ? ਕੀ ਫਰਕ ਪੈਂਦਾ? ਸੋ ਮਤਲਬ ਇਹ ਹੈ ਕਿ ਵੀ ਇਨ ਦਾ ਐਂਡ ਇਹ ਜਿਹੜੀ ਔਰ ਹੁਣ ਇਹ ਵੀ ਨਹੀਂ ਹਾਲਾਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਕਿ ਜੋ ਜੰਮੂ 에ਅਰ ਫੋਰਸ ਬੇਸ ਤੇ ਇਹਨਾਂ ਨੇ ਲਸ਼ਕਰੇ ਤੌਇਬਾ ਦੇ ਖਾਤੇ ਪਾ ਕੇ ਜਿਹੜੇ ਡਰੋਨ ਅਟੈਕ ਦੀ ਗੱਲ ਕੀਤੀ ਹੈ ਕਿ ਵੀ ਇਹ ਕੋਈ ਉਸ ਕਿਸਮ ਦਾ ਬਾਲਾਕੋਟ ਰਿਪੀਟ ਹੋ ਸਕਦਾ ਹੈ। ਪਰ ਇਹ ਹੁਣ ਉਹ ਸੌਖਾ ਪਾਰਟ ਵੀ ਉਦੋਂ ਵੀ 76 ਖਾਦੇ ਨੇ ਮੁੜ ਕੇ, ਲੇਕਿਨ ਜਿਹੜਾ ਹੈ ਚਾਈਨਾ ਦੇ ਸਾਹਮਣੇ ਇਹ ਬਿਲਕੁਲ ਜਿਹੜੇ ਨੇ ਉਸ ਲੈਵਲ ਤੇ ਹੀ ਆ ਕੇ ਖਲੋ ਗਏ ਜਿਵੇਂ ਕਿ ਉਹ ਨੌਕਰ ਮਾਲਕ ਨੂੰ ਕਹਿੰਦਾ ਕਿ ਭਾਈ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਨਹੀਂ ਤੇ 3 ਵਾਰੀ ਉਹਨੇ ਕਿਹਾ ਨਹੀਂ ਤੇ ਫਿਰ ਕੀ ਜੀ, ਮੈਂ ਉਸੇ ਤਨਖਾਹ ਤੇ ਹੀ ਕੰਮ ਕਰਦੇ ਰਵਾਂਗਾ। ਮੈਂ ਸਮਝਦਾ ਵੀ ਅਲਟੀਮੇਟਲੀ ਉਸੇ ਤਨਖਾਹ ਤੇ ਇਹਨਾਂ ਨੂੰ ਕੰਮ ਕਰਨਾ ਪੈਣਾ ਹੈ। ਹਾਲਾਂ ਇਹ ਪੋਸਚਰਿੰਗ ਲੋਕਾਂ ਨੂੰ ਦਿਖਾਉਣ ਲਈ ਹੈ, ਫੁੱਲ ਸਕੇਲ ਵਾਰ ਦੀ ਪੋਸੀਬਿਲਿਟੀ ਇਹਨਾਂ ਦੇ ਪੱਲੇ ਹੀ ਕੁਝ ਨਹੀਂ ਹੈ। ਵਾਰ ਕਿਹਦੇ ਨਾਲ ਕਰਨੀ ਹੈ? ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725. ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਸ਼ਮੀਰਵਾਦੀ ਦੇ ਹਵਾਲੇ ਨਾਲ ਕਿ ਕਸ਼ਮੀਰਵਾਦੀ ਵਿੱਚ ਵਸਦੇ ਸਿੱਖਾਂ ਵਿੱਚ ਇਸ ਵੇਲੇ ਭਾਰੀ ਬੇਚੈਨੀ ਤੇ ਗੁੱਸਾ ਹੈ। ਸੋ ਮਸਲਾ 2 ਸਿੱਖ ਬੱਚਿਆਂ ਦਾ ਮਾਪਿਓ ਦੀ ਮਰਜ਼ੀ ਬਿਨਾ ਜਿਹੜਾ ਜ਼ਬਰਦਸਤੀ ਨਿਕਾਹ ਕਰਨ ਦਾ ਹੈ। ਸੋ ਇਸ ਇਸ਼ੂ ਤੇ ਬੀਜੇਪੀ ਵੱਲੋਂ ਹਮੇਸ਼ਾ ਵਾਂਗ ਗੰਦੀ ਜਿਹੜੀ ਸਿਆਸਤ ਹੈ ਉਹ ਕੀਤੀ ਜਾ ਰਹੀ ਹੈ ਤੇ ਬਾਦਲ ਅਕਾਲੀ ਦਲ ਵੀ ਇਸ ਵਿੱਚ ਭਾਈਵਾਲ ਹੈ। ਸੋ ਇਹ ਜਿਹੜਾ ਇਸ਼ੂ ਹੈ ਸੋ ਸਿੱਖ ਕੌਮ ਲਈ ਇੱਕ ਬੜਾ ਹੀ ਸੈਂਸਿਟਿਵ ਇਸ਼ੂ ਹੈ। ਸੋ ਕਸ਼ਮੀਰ ਦੇ ਸਿੱਖ ਅਤੇ ਮੁਸਲਮਾਨ ਦੋਨਾਂ ਭਾਈਚਾਰਿਆਂ ਨੂੰ ਇਸ ਸੰਬੰਧੀ ਸੰਜੀਦਾ ਪਹੁੰਚ ਬਣਾਉਣ ਦੀ ਜਿਹੜੀ ਹੈ ਲੋੜ ਹੈ ਤਾਂ ਕਿ ਹਿੰਦੂ ਤਵੀ ਦੋਨਾਂ ਕੌਮਾਂ ਨੂੰ ਆਪਸ ਵਿੱਚ ਲੜਾਉਣ ਦੇ ਨਾਕਾਬ ਇਰਾਦੇ ਵਿੱਚ ਜਿਹੜੇ ਕਾਮਯਾਬ ਨਾ ਹੋ ਸਕਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਜਿਸ ਇਸ਼ੂ ਨੂੰ ਹੁਣ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਕਿਉਂਕਿ ਵੀਕਐਂਡ 'ਚ ਜਿੱਥੇ
ਇੱਕ ਪਾਸੇ ਜੰਮੂ ਦੇ 에ਅਰਫੋਰਸ ਬੇਸ ਤੇ ਡਰੋਨ ਹਮਲੇ ਨੂੰ ਲੈ ਕੇ ਚਰਚਾ ਰਹੀ, ਦੂਸਰਾ ਪਾਸਾ ਵਿਦਨ ਇੰਡੀਆ ਦਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ, ਜਿਹਨੂੰ ਗੋਦੀ ਮੀਡੀਆ ਅਸੀਂ ਕਹਾਂਗੇ, ਔਰ ਸੋਸ਼ਲ ਮੀਡੀਆ ਜਿਸ ਦੇ ਉੱਤੇ ਇਸ ਵੇਲੇ 80% ਜਿਹੜੀਆਂ ਆਈਡੀਜ਼ ਨੇ ਉਹ ਜਾਲੀ ਨੇ, ਬਹੁਤ ਸਿੱਖ ਨਾਵਾਂ ਦੇ ਥੱਲੇ, ਮੁਸਲਮਾਨ ਨਾਵਾਂ ਦੇ ਥੱਲੇ, ਹਿੰਦੂ ਨਾਵਾਂ ਦੇ ਥੱਲੇ, ਜਿੱਥੇ ਵੀ, ਔਰ ਉਹਦੇ ਤੇ ਉਹਨਾਂ ਦੇ ਆਈਟੀ ਸੈੱਲ ਬੈਠੇ ਨੇ, ਉਹਨਾਂ ਨੂੰ ਪਤਾ ਹੈ ਵੀ ਕਿਸ ਇਸ਼ੂ ਨੂੰ ਕਿਸ ਕਿਸਮ ਦੀ ਸਪਿਨ ਦੇ ਕੇ ਕਿੱਧਰ ਨੂੰ ਘੁਮਾਉਣਾ ਹੈ। ਔਰ ਪਹਿਲਾਂ ਅਸੀਂ ਉਹਨਾਂ ਦੇ ਲਈ, ਹਾਲਾਂ ਬਹੁਤ ਸਾਰੇ ਆਲਰੇਡੀ ਇਸ ਤੋਂ ਜਾਣੂ ਵੀ ਹੋਣਗੇ ਕਿਉਂਕਿ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਗਾਲੀ ਗਲੋਚ ਵੀ ਸ਼ੁਰੂ ਹੋ ਜਾਂਦਾ, ਉਹ ਸ਼ੁਰੂ ਕਰਵਾ ਦਿੰਦੇ ਨੇ ਔਰ ਫਿਰ ਅਨਭੋਲ ਜਿਹੜੇ ਨੇ ਸਾਰੇ ਹੀ ਇਹਦੇ 'ਚ ਫਸ ਜਾਂਦੇ ਨੇ। ਦੇਖੋ, ਕਸ਼ਮੀਰ ਵਾਦੀ ਦੇ ਵਿੱਚ ਸਿੱਖ ਉਵੇਂ ਹੀ ਕਸ਼ਮੀਰੀ ਨੇ ਜਿਵੇਂ ਕਸ਼ਮੀਰੀ ਮੁਸਲਮਾਨ ਸਦੀਆਂ ਤੋਂ ਉੱਥੇ ਨੇ। ਗੁਰੂ ਨਾਨਕ ਸਾਹਿਬ ਕਸ਼ਮੀਰ ਵਾਦੀ 'ਚ ਗਏ ਔਰ ਉੱਥੇ ਸ੍ਰੀਨਗਰ ਹੋਏ, ਪੁੰਛ ਹੋਏ, ਜਾਂ ਜਿਹੜਾ ਇਲਾਕਾ ਹੁਣ ਆਜ਼ਾਦ ਕਸ਼ਮੀਰ ਦਾ ਹਿੱਸਾ ਹੈ, ਮੁਜ਼ੱਫਰਾਬਾਦ ਜਾਂ ਬਾਗ, ਇਸ ਸਾਰੀ ਬੈਲਟ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਸਿੱਖੀ ਹੈ ਔਰ ਐਵਰੀ ਇੰਚ ਉਹ ਕਸ਼ਮੀਰੀ ਨੇ। ਔਰ ਘਾਟੀ ਦੇ ਕਸ਼ਮੀਰੀ ਤਾਂ ਬੋਲਦੇ ਵੀ ਕਸ਼ਮੀਰੀ ਜ਼ਬਾਨ ਨੇ ਸਾਰੇ, ਹਾਲਾਂਕਿ ਇੱਧਰ ਪੁੰਛ ਔਰ ਦੂਸਰੇ ਦੇ ਵਿੱਚ ਪੰਜਾਬੀ ਦਾ ਡਾਇਲੈਕਟ ਪੁੰਛੀ ਜਾਂ ਦੂਸਰਾ ਬੋਲਿਆ ਜਾਂਦਾ। ਔਰ ਸਦੀਆਂ ਤੋਂ ਆਪਣੇ ਭਾਈਚਾਰਿਆਂ ਦੀਆਂ ਜਿਹੜੀਆਂ ਕੁਝ ਬੰਦਸ਼ਾਂ ਨੇ, ਉਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਦੀ ਬੋਨ ਹਾਰਮਨੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬੋਨ ਹੋਮੀ ਹੈ, ਆਪਸ ਦੇ ਵਿੱਚ ਪੂਰਾ ਸਹਿਚਾਰ ਹੈ। ਔਰ ਇਹਦੇ ਬਾਵਜੂਦ ਕਿ ਜਗਬਾਉਣ ਦੇ ਜ਼ਮਾਨੇ 'ਚ ਇੱਕ ਸਾਜ਼ਿਸ਼ ਤਹਿਤ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਕੱਢਿਆ ਗਿਆ। ਔਰ ਇਸ ਗੱਲ ਦਾ ਧਿਆਨ ਰਹੇ ਕਿ ਕਸ਼ਮੀਰ ਵਿੱਚ ਜਿਹੜਾ ਇਸਲਾਮ ਵੀ, ਸੂਫੀ ਇਸਲਾਮ, ਟੋਲਰੈਂਸ ਔਰ ਇੱਕ ਦੂਸਰੇ ਪ੍ਰਤੀ, ਇਹ ਵੀ ਸਦੀਆਂ ਤੋਂ ਰਿਹਾ। ਉੱਥੇ ਕੋਈ ਬੇਸ਼ੱਕ ਕਸ਼ਮੀਰ ਚੇਂਜ ਹੈਂਡ ਕਰਦਾ ਰਿਹਾ, ਅਫਗਾਨਾਂ ਦਾ ਪ੍ਰੋਵਿੰਸ ਸੀ, ਸਿੱਖਾਂ ਦੇ ਕੰਟਰੋਲ 'ਚ ਆਇਆ, ਫਿਰ ਗੁਲਾਬ ਸਿੰਘ ਦੇ ਜ਼ਮਾਨੇ 'ਚ ਉਹਦਾ ਹਿੰਦੂਕਰਨ ਹੋਇਆ ਬਾਅਦ ਦੇ ਵਿੱਚ, ਔਰ ਉਹਨਾਂ ਨੇ ਕਾਫੀ ਜ਼ੁਲਮ ਕੀਤੇ ਕਸ਼ਮੀਰੀ ਮੁਸਲਮਾਨਾਂ ਤੇ, ਜਿਹਦੇ 'ਚ ਕੋਈ ਸ਼ੱਕ ਨਹੀਂ ਡੋਗਰਾ ਰੂਲ ਜਿਹੜਾ ਸੀ ਇੱਕ ਜ਼ੁਲਮ ਦੀ ਲਾਈਨ ਸੀ। ਲੇਕਿਨ ਇਹਦੇ ਬਾਵਜੂਦ ਕਸ਼ਮੀਰੀ ਪੰਡਤਾਂ ਦੀ ਮਾਸਕੇਲ ਹਿਜਰਤ ਹੋਈ। ਸਿੱਖਾਂ ਨੇ ਉਸ ਪ੍ਰੈਸ਼ਰ ਨੂੰ, ਜਿਹੜਾ ਇੰਡੀਅਨ ਸਿਸਟਮ ਵੱਲੋਂ ਵੀ ਸੀ, ਔਰ ਵਰਸਟ ਘਟਨਾ 20 ਮਾਰਚ 2000 ਦੀ, ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ ਦੇ ਵਿੱਚ ਉਤਰਦੇ ਨੇ ਔਰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਨੂੰ, ਮੇਲ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਗੁਰਦੁਆਰਿਆਂ ਦੀ ਕੰਧ ਨਾਲ ਖੜਾ ਕਰਕੇ 2 ਗੁਰਦੁਆਰੇ ਪਿੰਡ 'ਚ ਮਾਰ ਦਿੱਤਾ ਜਾਂਦਾ ਔਰ ਉਸ ਨੂੰ ਲਸ਼ਕਰੇ ਤਾਇਬਾ ਦੇ ਖਾਤੇ 'ਚ ਪਾਇਆ ਜਾਂਦਾ। ਇਹ ਉਹ ਵੇਲਾ ਸੀ ਜਿਹਦੇ 'ਚ ਅਸੀਂ ਬਾਹਰ ਵੀ ਅਸੀਂ ਅਲਰਟ ਸੀ ਕਿ ਇਹਦੇ ਤੇ ਅਸੀਂ ਕੀ ਕਰਨਾ। ਲੇਕਿਨ ਫੌਰਨ ਮੌਕੇ ਦੇ ਉੱਤੇ ਉਹ ਮੀਰਵਾਇਜ਼ ਉਮਰ ਫਾਰੂਕ ਹੋਣ, ਸੈਯਦ ਅਲੀ ਸ਼ਾਹ ਗਿਲਾਨੀ ਹੋਣ ਔਰ ਬਾਕੀ ਜਿਹੜੀ ਕਸ਼ਮੀਰੀ ਲੀਡਰਸ਼ਿਪ ਹੈ, ਉਹ ਫੌਰਨ ਉਹਨਾਂ ਨੇ ਆ ਕੇ ਨਾ ਸਿਰਫ ਇਹ ਹਮਦਰਦੀ ਦਾ ਇਜ਼ਹਾਰ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਇਹਨਾਂ ਦਾ ਕੰਮ ਹੈ। ਔਰ ਉਹਦਾ ਨਤੀਜਾ ਇਹ ਸੀ ਕਿ ਵੀ ਹੌਲੀ ਹੌਲੀ ਇਹ ਜਿਹੜਾ ਇਹਨਾਂ ਦਾ ਪ੍ਰਚਾਰ ਸੀ ਉਸ ਨੂੰ ਲਸ਼ਕਰੇ ਤੋਇਬਾ ਔਰ ਪਾਕਿਸਤਾਨ ਔਰ ਮੁਸਲਮਾਨਾਂ ਦੇ ਖਾਤੇ 'ਚ ਪਾਉਣ ਦਾ ਉਹ ਕਾਮਯਾਬ ਨਹੀਂ ਸੀ ਹੋਇਆ। ਹੁਣ ਅਸੀਂ ਅੱਗੇ ਇਹ ਵੀ ਜ਼ਿਕਰ ਕੀਤਾ ਹੈ ਕਿ ਬਈ ਜੋ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕੀਤੀ, ਦੁਨੀਆ ਭਰ 'ਚ ਸਿੱਖ ਕਸ਼ਮੀਰੀਆਂ ਦੇ ਨਾਲ ਖਲੋਤੇ ਹੀ ਖਲੋਤੇ, ਲੇਕਿਨ ਭਾਰਤ ਭਰ ਦੇ ਵਿੱਚ ਕਸ਼ਮੀਰੀ ਬੱਚੀਆਂ ਨੂੰ ਸੇਫਲੀ ਜਹਾਜ਼ ਰਾਹੀਂ ਆਪਣੇ ਪੈਸੇ ਖਰਚ ਕੇ ਘਰੀਂ ਪਹੁੰਚਾਇਆ ਔਰ ਜਿਹੜੀ ਗੁੱਡਵਿਲ ਕਸ਼ਮੀਰ ਵਾਦੀ 'ਚ ਸੀ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਔਰ ਇਸ ਗੱਲ ਨੂੰ ਸਾਨੂੰ ਕੁਝ ਇਸ਼ੂ ਨੇ ਜਿਹੜੇ ਇਮਾਨਦਾਰੀ ਦੇ ਨਾਲ ਸਾਨੂੰ ਡਿਸਕਸ ਵੀ ਕਰਨੇ ਹੋਣਗੇ। ਯੂਕੇ ਦੇ ਵਿੱਚ ਵੀ ਅਸੀਂ ਇਸ ਪਾਰਟ ਨੂੰ ਦੇਖਿਆ। ਹੁਣ ਹੁੰਦਾ ਕੀ ਹੈ ਕਿ ਭਾਈ ਕਿਸੇ ਥਾਂ ਦੇ ਉੱਤੇ ਇੱਕ ਪਾਰਟ ਤਾਂ ਹੈ ਕਿ ਵੀ ਕਿਸੇ ਦਾ ਕੋਈ ਸੈੱਟ ਪਰਪਸ ਹੈ ਜਿਹਦੇ ਥੱਲੇ ਕੋਈ ਐਕਟੀਵਿਟੀ ਕੀਤੀ ਜਾਂਦੀ ਹੈ। ਹੁਣ ਜਦੋਂ ਹਿੰਦੂ ਤਵੀਆਂ ਨੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਭਾਰਤ ਦੇ ਵਿੱਚ ਜਾਂ ਲਗਾਤਾਰ, ਜਿਵੇਂ ਹੁਣ ਯੂਪੀ, ਮੱਧ ਪ੍ਰਦੇਸ਼ ਔਰ ਕਾਨੂੰਨ ਵੀ ਬਣਾਏ, ਉਹਨਾਂ ਨੇ ਲਵ ਜਿਹਾਦ ਟਰਮ ਕੋਇਨ ਕੀਤੀ ਕਿ ਇਹ ਜਿਹੜਾ ਮੁਸਲਮਾਨਾਂ ਵੱਲੋਂ ਜਾਂ ਉਹਨਾਂ ਦੀਆਂ ਤਨਜ਼ੀਮਾਂ ਵੱਲੋਂ ਲਵ ਜਿਹਾਦ ਕੀਤਾ ਜਾਂਦਾ ਹੈ, ਹਿੰਦੂ ਕੁੜੀਆਂ ਨੂੰ ਜਿਹੜਾ ਉਸ ਦੇ ਵਿੱਚ ਫਸਾਇਆ ਜਾਂਦਾ ਹੈ ਔਰ ਇਵੈਂਚੁਅਲੀ ਜਿਹੜਾ ਨਿਕਾਹ ਦੇ ਥੱਲੇ ਉਹਨਾਂ ਦਾ ਮਜ਼ਹਬ ਕਨਵਰਟ ਕਰ ਦਿੱਤਾ ਜਾਂਦਾ। ਔਰ ਇਹਨੂੰ ਅੱਜ ਤੱਕ ਵੀ ਉਹ ਵੱਡੇ ਪੈਮਾਨੇ ਤੇ ਪ੍ਰਚਾਰ ਰਹੇ ਨੇ। ਹੁਣ ਇਸੇ ਤਰ੍ਹਾਂ ਯੂਕੇ ਦੇ ਹਵਾਲੇ ਨਾਲ ਜੇ ਅਸੀਂ ਦੇਖੀਏ, ਉਹ ਇੱਕ ਡਿਫਰੈਂਟ ਗੱਲ ਹੈ ਕਿ ਉਹਦੇ ਸਬੂਤ ਵੀ ਆਏ। ਉਹ ਇੱਕ ਗਰੂਮਿੰਗ ਦੇ ਨਾਂ ਥੱਲੇ ਸੀ ਕਿ ਕਿਵੇਂ ਕ੍ਰਿਮੀਨਲ ਟਾਈਪ ਗੈਂਗਸ ਜਿਹਦੇ ਵਿੱਚ ਕਿਵੇਂ ਸਿੱਖ ਬੱਚੀਆਂ ਨੂੰ ਜਾਂ ਹਿੰਦੂ ਕੁੜੀਆਂ ਨੂੰ ਉਸ ਗੈਂਗ ਨੇ ਗਰੂਮਿੰਗ ਕੀਤੀ ਔਰ ਫਿਰ
ਉਹਨਾਂ ਨੂੰ ਉਹਦੇ ਤੇ ਪੂਰਾ ਜਿਹੜਾ ਉਹ ਇੱਕ ਡਿਫਰੈਂਟ ਸਬਜੈਕਟ ਹੈ, ਅੱਜ ਦੀ ਡਿਸਕਸ਼ਨ ਨਹੀਂ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਤੁਸੀਂ ਦਿਲ ਦਾ ਮਾਮਲਾ ਕਹਿੰਦੇ ਹੋ ਜਾਂ ਜਿਸ ਸਮਾਜ ਦੇ ਵਿੱਚ ਤੁਸੀਂ ਰਹਿੰਦੇ ਹੋ, ਅਸੀਂ ਇਹਨਾਂ ਮੁਲਕਾਂ 'ਚ ਵੀ ਦੇਖ ਰਹੇ ਹਾਂ, ਸਾਡੇ ਬੱਚੇ ਬੱਚੀਆਂ ਜਾਂ ਹੋਰ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਦੇ ਵੀ ਬੱਚੇ ਬੱਚੀਆਂ ਜੇ ਕੋਈ ਅੜ ਕੇ ਕਿਤੇ ਨਿਕਲ ਜਾਂਦਾ ਤਾਂ ਉਹਦੇ 'ਚ ਕਈ ਵਾਰੀ ਬਿਲਕੁਲ ਬੇਬਸੀ ਹੁੰਦੀ ਹੈ। ਮਾਪਿਓ ਦੇ ਨਾਂ ਚਾਹੁੰਦਿਆਂ ਹੋਇਆਂ ਵੀ, ਭਾਈਚਾਰੇ ਦੇ ਨਾਂ ਚਾਹੁੰਦਿਆਂ ਹੋਇਆਂ ਵੀ ਜਿਹੜੇ ਇਸ ਕਿਸਮ ਦੇ ਵਿਆਹ ਹੋ ਜਾਂਦੇ ਨੇ। ਔਰ ਇਹ ਪਾਰਟ ਕਿਤੇ ਨਾ ਇਹ ਕੋਈ ਇੱਕ ਨੋਰਮ ਨਹੀਂ ਹੈ, ਕਿਤੇ ਨਾ ਕੋਈ ਵਾਕਿਆ ਸਾਨੂੰ ਇੱਥੇ ਵੀ ਮੈਂ ਉਹ ਪੇਰੈਂਟਸ ਕਰਾਈ ਕਰਦੇ ਦੇਖੇ ਨੇ ਜਿਨ੍ਹਾਂ ਨੇ ਬੜੀਆਂ ਰੀਝਾਂ ਦੇ ਨਾਲ ਆਪਣੀਆਂ ਬੱਚੀਆਂ ਨੂੰ ਪਾਲਿਆ, ਪਰ ਜਦੋਂ ਵਿਆਹ ਦਾ ਵੇੜਾ ਆਇਆ ਉਹਨਾਂ ਨੇ ਆਪਣੀ ਲਾਈਨ ਚੁਣੀ। ਹੁਣ ਪਾਕਿਸਤਾਨ ਦੇ ਵਿੱਚ ਵੀ ਅਸੀਂ ਦੇਖਿਆ ਕਿ ਨਨਕਾਣਾ ਸਾਹਿਬ ਔਰ ਦੂਸਰੇ 'ਚ ਇਸ ਕਿਸਮ ਦੀਆਂ ਘਟਨਾਵਾਂ ਨੂੰ ਲੈ ਕੇ ਕਿਵੇਂ ਨੈਗੇਟਿਵਿਟੀ ਕ੍ਰੀਏਟ ਕੀਤੀ ਗਈ। ਲੇਕਿਨ ਇਹ ਵੀ ਨਹੀਂ ਹੁੰਦਾ ਕਿ ਵੀ ਹਰ ਥਾਂ ਤੇ ਹਰ ਚੀਜ਼ ਇੱਕ ਰਿਊਮਰ ਹੀ ਹੁੰਦੀ ਹੈ। ਉਹਨੂੰ ਖੰਭਾਂ ਨੂੰ ਜਿਹੜਾ ਦੀਆਂ ਡਾਰਾਂ ਬਣਾ ਦਿੱਤੀਆਂ ਜਾਂਦੀਆਂ ਨੇ। ਲੇਕਿਨ ਇਹ ਕਿਤੇ ਨਾ ਕਿਤੇ ਰੁਝਾਨ, ਔਰ ਅਨਫੋਰਚੂਨੇਟਲੀ ਮੈਂ ਕਸ਼ਮੀਰ ਵਾਦੀ ਦੇ ਕੌਂਟੈਕਸਟ ਮੈਂ ਇਸ ਲਈ ਵੀ ਕਹਿ ਰਿਹਾ ਕਿਉਂਕਿ ਜਿੰਨੀ ਉੱਥੇ ਬੋਨਹੋਮੀ ਰਹੀ ਹੈ ਔਰ ਇਹਦੇ ਬਾਵਜੂਦ 20 ਮਾਰਚ ਦੀ ਘਟਨਾ ਔਰ ਮਿਲੀਟੈਂਸੀ ਦੇ ਚਲਦਿਆਂ ਵੀ ਸਿੱਖ ਜਿਹੜੇ ਨੇ ਕਿਉਂਕਿ ਉਹ ਨੌਨ ਪਾਰਟੀ ਰਹੇ। ਇਹਦੇ 'ਚ ਵੀ ਨਹੀਂ ਹੈ ਕਿ ਵੀ ਕੋਈ ਸਿੱਖ ਮੁੰਡੇ ਜਿਹੜੇ ਨੇ ਉਹ ਕੋਈ ਆ ਕੇ ਮਿਲੀਟੈਂਟਸ ਦੇ ਵਿੱਚ ਕਸ਼ਮੀਰੀ ਫਾਈਟਰਸ ਨਾਲ, ਲੇਕਿਨ ਉਹਨਾਂ ਨੇ ਵੀ ਕਦੇ ਉਹਨਾਂ ਨੂੰ ਟਾਰਗੇਟ ਨਹੀਂ ਕੀਤਾ ਕਿਉਂਕਿ ਉਹ ਕਦੇ ਭਾਰਤੀ ਫੌਜ ਦੇ ਵੀ ਜਿਹੜੇ ਨੇ ਉਹ ਮੁਖਬਰ ਨਹੀਂ ਬਣੇ ਹੈ। ਹਾਲਾਂਕਿ ਫੌਜ ਨੇ ਜਦੋਂ ਇਹ 20 ਮਾਰਚ ਦੀ ਘਟਨਾ ਕਰਕੇ ਅਡਵਾਨੀ ਗਿਆ, ਉਹਨੇ ਕਿਹਾ ਜੀ ਅਸੀਂ ਤੁਹਾਨੂੰ ਹਥਿਆਰ ਦਿੰਦੇ, ਉਹਨੇ ਕਿਹਾ ਜੀ ਸਾਨੂੰ ਨਹੀਂ ਲੋੜ ਤੁਹਾਡੇ ਹਥਿਆਰਾਂ ਦੀ, ਅਸੀਂ ਆਪਣੇ ਲੋਕਾਂ 'ਚ ਮਹਿਫੂਜ਼ ਹੈ। ਔਰ ਉਹ ਸਾਰੀ ਕਸ਼ਮੀਰੀ ਲੀਡਰਸ਼ਿਪ ਆਈ। ਹੁਣ ਇਹ ਜਿਹੜੀ ਘਟਨਾਵਾਂ ਜਿਹਦੇ 'ਚ ਪਹਿਲਾਂ ਇੱਕ ਬੱਚੀ ਦੇ ਹਵਾਲੇ ਨਾਲ ਆਇਆ ਕਿ ਸਿੱਖ ਬੇਟੀ ਜਿਸ ਨੂੰ ਇੱਕ ਵੱਡੀ ਉਮਰ ਦੇ ਮੁਸਲਮਾਨ ਨੇ ਉਹਦੇ ਨਾਲ ਨਿਕਾਹ ਕਰ ਲਿਆ ਔਰ ਉਹਨੂੰ ਜਿਹੜਾ ਉਹ ਕਿਡਨੈਪ ਕੀਤਾ, ਪਹਿਲਾਂ ਕਿਡਨੈਪ ਕੀਤਾ ਔਰ ਨਿਕਾਹ ਕੀਤਾ, ਫਿਰ ਅਦਾਲਤ ਦਾ ਆਇਆ ਕਿ ਜੀ ਜੱਜ ਨੇ ਵੀ ਉਹਨੂੰ ਫਿਰ ਜਿਹੜਾ ਹੁਣ ਇਹ ਜਿਹੜੀ ਖਬਰ ਹੈ, ਹਾਲਾਂ ਇੰਨੀਆਂ ਕਿ ਡਿਫਰੈਂਟ ਵਰਜ਼ਨਸ ਇਸ ਦੀਆਂ ਸਾਹਮਣੇ ਆਈਆਂ। ਇੱਕ ਜਿਹੜੀ ਘਟਨਾ 2-3 ਸਾਲ ਪਹਿਲਾਂ ਹੋਈ ਸੀ ਜਿਹਦੇ 'ਚ ਕਿ ਈਵਨ ਮੈਂ ਜਦੋਂ ਕਿ SGPC ਪ੍ਰੈਜ਼ੀਡੈਂਟ ਜਗੀਰ ਕੌਰ ਜਿਹਨੇ ਇਹਦੇ ਤੇ ਬੜੀ ਬੈਲੈਂਸ ਸਟੇਟਮੈਂਟ ਦਿੱਤੀ ਹੈ, ਮੈਂ ਸਮਝਦਾ ਵੀ ਫੈਕਚੁਅਲੀ ਵੀ ਇਹ ਠੀਕ ਹੈ, ਜਿਹਦੇ 'ਚ ਜਦੋਂ ਉਹਨਾਂ ਨੇ ਕਿਹਾ ਕਿ ਭਾਈ, ਔਰ ਮੈਂ ਪਹਿਲਾਂ ਉਹਨਾਂ ਦੀ ਸਟੇਟਮੈਂਟ ਤੋਂ ਗੱਲ ਸ਼ੁਰੂ ਕਰਾਂ ਔਰ ਫਿਰ ਕਿ ਕਿਵੇਂ BJP ਨੇ ਔਰ ਉਹਨਾਂ ਦਾ ਮਨਜਿੰਦਰ ਸਰਸਾ ਜਿਹੜਾ ਦਿੱਲੀ ਦੇ ਵਿੱਚ ਵੀ ਜਦੋਂ ਚਾਹੁੰਦਾ ਹੈ ਉਹਨਾਂ ਦੇ ਆ ਕੇ TV ਸਟੇਸ਼ਨਾਂ ਤੇ ਬੈਠ ਕੇ ਉਸ ਤੋਂ ਨਫ਼ਰਤ ਫੈਲਾਉਂਦੇ ਨੇ। ਲੇਕਿਨ ਬੀਬੀ ਜਗੀਰ ਕੌਰ ਦੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਪੀਕਿੰਗ ਔਨ ਅਲੈਜਡ ਫੋਰਸ ਕਨਵਰਸ਼ਨ ਆਫ ਏ ਸਿੱਖ ਗਰਲ ਇਨਟੂ ਇਸਲਾਮ ਇਨ ਕਸ਼ਮੀਰ ਥਰੂ ਮੈਰਿਜ ਐਟ ਏ ਪ੍ਰੈਸ ਕਾਨਫਰੰਸ ਸ਼ੀ ਸੈਡ ਐਜ਼ ਸਿੱਖਸ it is the family's duty to educate and encourage their children to follow the Sikh way of life. Given that in a democracy one can practice their religion, no one should force anyone to convert. कि भी ये जड़ा force करना है या allure करना है. We as SCPC can preach about the religion, but no one can force another to adhere to doctrines of a religion. मतलब ये है कि जिथे असी किते ਇਹ ਮਾੜੀ ਮੋਟੀ ਜਿਹੜੀ ਹੈ ਉਹ ਬਗਾਵਤ ਦੀ ਸੁਰ ਦੇਖਦੇ ਆ, ਇਹ ਸਾਡਾ ਫਰਜ਼ ਹੈ ਕਿ ਅਸੀਂ ਪਰਿਵਾਰਾਂ ਦੇ ਵਿੱਚ ਇਸ ਨੂੰ ਕਰੀਏ, ਪਰ ਤੁਸੀਂ ਕਿਸੇ ਨੂੰ ਵੀ ਫੋਰਸ ਨਹੀਂ ਕਰ ਸਕਦੇ। ਔਰ ਉਹਨਾਂ ਨੇ ਇੱਕ ਕੇਸ ਦਾ ਜ਼ਿਕਰ ਕਰਦੇ ਆ ਇਹ ਕਿਹਾ ਕਿਉਂਕਿ ਉਹ ਕੇਸ ਵੀ ਇਹਦੇ ਨਾਲ ਜੋੜਿਆ ਹੋਇਆ ਕਿ ਭਾਈ ਅਸੀਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਔਰ ਇਹ ਨਨਕਾਣਾ ਸਾਹਿਬ ਦੇ ਮੁੱਦੇ ਤੇ ਵੀ ਮੈਨੂੰ ਪਤਾ ਹੈ ਵੀ ਲਹਿੰਦੇ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਉਹਨਾਂ ਦੀ ਵਾਈਫ ਉਹਨਾਂ ਨੇ ਪ੍ਰੀਵੇਲ ਕੀਤਾ, ਲੜਕੀ ਨੂੰ ਉਸ ਸੇਫ ਜਿੱਥੇ ਬੱਚਿਆਂ ਨੂੰ ਰੱਖਿਆ ਜਾਂਦਾ ਰੱਖਿਆ, ਮਾਪਿਓ ਨਾਲ ਮਿਲਾਇਆ, ਫਿਰ ਖੁਦ ਵੀ ਉਹਨਾਂ ਨੂੰ ਕਨਵੇ ਕੀਤਾ ਵੀ ਤੁਹਾਡੀ ਕਮਿਊਨਿਟੀ 'ਚ, ਪਰ ਉਹਨੇ ਕਿਹਾ ਜੀ ਮੈਂ ਉਹਦੇ ਨਾਲ ਹੀ ਜਾਣਾ ਜਿਹਦੇ ਨਾਲ ਮੈਂ ਵਿਆਹ ਕੀਤਾ। ਸੋ ਇਹੀ ਗੱਲ ਬੀਬੀ ਜਗੀਰ ਕੌਰ ਕਹਿ ਰਹੇ ਨੇ ਕਿ ਭਾਈ ਅਸੀਂ ਵੀ, ਔਰ ਇਹ ਉਹ 2-3 ਸਾਲ ਪਹਿਲਾਂ ਦੇ ਇੱਕ ਕੇਸ ਦਾ ਜ਼ਿਕਰ ਹੈ ਜਿਹਨੂੰ ਇਸ ਸਾਰੇ ਕੇਸ ਦੇ ਵਿੱਚ ਜੋੜ ਕੇ ਜਿਹੜਾ ਉਹ ਹੋਰ ਕਹਾਣੀ ਪ੍ਰੈਜ਼ੈਂਟ ਕੀਤੀ ਗਈ। ਜ਼ਾਹਰ ਹੈ ਜਿਵੇਂ ਅਸੀਂ ਕਿਹਾ ਵੀ ਸਿੱਖਾਂ 'ਚ ਰੋਹ ਹੈ, ਗੁੱਸਾ ਹੈ, ਇਹਨੂੰ ਕੋਈ ਵੀ ਟੋਲਰੇਟ ਨਹੀਂ ਕਰਦਾ। ਜੇ ਮੁਸਲਮਾਨ ਭਾਈਚਾਰੇ 'ਚ ਵੀ ਐਵੇਂ ਹੋਏ ਤੇ ਉਹ ਵੀ ਉਵੇਂ ਹੀ ਗੁੱਸੇ ਹੋਣ ਜੋ ਜਿਸ ਮੈਜੋਰਟੀ 'ਚ ਰਹਿ ਰਹੇ ਹੋਣ। ਔਰ ਇਹਦੇ ਉੱਤੇ ਹੀ ਜਦੋਂ ਅਸੀਂ ਆਨਰ ਕਿਲਿੰਗ ਕਹਿੰਦੇ ਆ, ਮਰਡਰ ਕਾਹਦੇ ਤੇ ਹੁੰਦੇ ਨੇ। ਪਰ ਮੈਂ ਇਸ ਬਾਰੇ ਆਪਣਾ ਹੋਰ ਰਾਏ ਦੇਣ ਤੋਂ ਦੀ ਬਜਾਏ ਭੈਣ ਜੀ ਅਮਨਜੋਤ ਕੌਰ ਜਿਹੜੇ ਅਕਸਰ ਸਾਡੇ ਤੇ ਇਸ ਗੱਲੋਂ ਖਫਾ ਰਹਿੰਦੇ ਨੇ ਕਿ ਜਾਂ ਜਦੋਂ ਉਹਨਾਂ ਦੀਆਂ ਪਹਿਲੀਆਂ ਲਿਖਤਾਂ ਕਿ ਭਾਈ ਤੁਸੀਂ ਬਹੁਤ ਜ਼ਿਆਦਾ ਜਿਹੜੀ ਹੈ ਪੋਜੀਸ਼ਨ ਪਾਕਿਸਤਾਨ ਦੇ ਹੱਕ 'ਚ ਲੈਂਦੇ ਹੋ
ਜਾਂ ਮੁਸਲਮਾਨ ਭਾਈਚਾਰੇ ਦੇ ਹੱਕ 'ਚ ਕਈ ਵਾਰ ਉਹਨਾਂ ਨੇ ਸਾਨੂੰ ਜਿਹੜਾ ਇਸ ਦੇ ਉੱਤੇ ਟੌਂਟ ਵੀ ਕੀਤਾ ਹੈ, ਪਰ ਮੈਂ ਇਸ ਦਾ ਇੱਕ ਡਿਫਰੈਂਟ ਪਰਸਪੈਕਟਿਵ ਦੇਖਦਾ। ਪਰ ਅੱਜ ਜਿਹੜੀ ਉਹਨਾਂ ਦੀ ਲਿਖਤ ਆਈ, ਮੈਂ ਸਮਝਦਾ ਕਿ ਵੀ ਮੈਨੂੰ ਮੈਂ 2 ਦਿਨ ਤੋਂ ਸੋਚ ਰਿਹਾ ਸੀ ਕਿ ਵੀ ਜਦੋਂ ਇਸ ਕਿਸਮ ਦੀ ਗੱਲ ਇੰਨੀ ਕੁ ਫੈਲ ਜਾਂਦੀ ਹੈ, ਤੁਹਾਡੇ ਆਪਣੇ ਹੀ ਤੁਹਾਨੂੰ ਕਰਸ ਕਰਨ ਲੱਗ ਜਾਂਦੇ ਨੇ ਕਿ ਹੋਰ ਲੈ ਲਓ ਜੀ, ਹੋਰ ਕਰੋ ਜੀ, ਕਸ਼ਮੀਰ ਦੀ ਗੱਲ ਹੋਰ ਕਰੋ ਜੀ, ਵੀ ਕੀ ਹੈ ਉਸ ਦਾ, ਵੀ ਇਹ ਸਾਰੀ ਖੇਡ। ਪਰ ਮੈਂ ਜਿਵੇਂ ਮਨਜਿੰਦਰ ਸਿਰਸਾ ਉੱਥੇ ਪਹੁੰਚਦਾ ਔਰ ਜਿਵੇਂ ਉਹ ਗੱਲਬਾਤ ਕਰ ਰਿਹਾ, ਮੈਨੂੰ ਇਹ ਲੱਗਾ ਵੀ ਇਹ ਤਾਂ ਸਿਟਿੰਗ MLA ਹੈ ਦਿੱਲੀ ਦਾ, ਆਲਰੇਡੀ ਐਂਟਾਈ ਪਾਕਿਸਤਾਨ, ਐਂਟਾਈ, ਔਰ ਇਹਨਾਂ ਨੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਲਿਖਤ ਦਾ ਜਿਹੜਾ ਸਿਰਲੇਖ ਹੀ ਦਿੱਤਾ ਹੈ, ਅਕਾਲੀਜ਼ ਪਲੇਇੰਗ BJP ਗੇਮ ਸਾਈਨ ਆਫ ਇੰਟਰੋਗੇਸ਼ਨ, ਕਿ ਕੀ ਇਹ BJP ਦੀ ਖੇਡ, ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ ਬਈ ਹੁਣ ਉਹਦੇ 'ਚ ਉਹਨਾਂ ਨੇ ਕਿਹਾ the case of 2 Sikh girls converted and married to Muslims in Kashmir is all over internet since 48 hours, ਕਿ ਪਿਛਲੇ 48 ਘੰਟੇ ਤੋਂ ਇੰਟਰਨੈਟ ਦੇ ਉੱਤੇ ਹੈ। while I usually take side of Sikhs in such cases and I still condemn particular case of minor mentally challenged girl married off to a 60-year-old man in Kashmir and converted to Islam, I am curious at behavior of Manjinder Singh Sirsa and Akali Dal। ਉਹਨੇ ਕਿਹਾ ਜੀ ਭਾਵੇਂ ਮੈਂ ਹਮੇਸ਼ਾ, ਕਿਉਂਕਿ ਉਹਨਾਂ ਨੂੰ ਪਤਾ ਹੈ ਉਹ ਸਾਨੂੰ ਵੀ ਲਿਖਦੇ ਰਹੇ ਨੇ ਕਿ ਮੈਂ ਲੈਂਦੀ, ਪਰ ਇਸ ਮਾਮਲੇ 'ਚ ਮਨਜਿੰਦਰ ਸਿੰਘ ਸਿਰਸਾ ਔਰ ਅਕਾਲੀਆਂ ਦਾ ਜਿਹੜਾ ਰੋਲ ਹੈ ਉਸ ਬਾਰੇ ਜਿਹੜੀ ਮੇਰੀ ਜਿਗਿਆਸਾ ਹੈ। ਆਰ ਦੇ ਪਲੇਇੰਗ BJP ਗੇਮ, ਡੂ ਦੇ ਹੈਵ ਸੈਟਿੰਗ ਔਰ ਬੈਕਡੋਰ ਡੀਲ ਵਿਦ ਦਾ BJP, ਕਿ ਇਹ ਕੋਈ ਡੀਲ ਹੈ BJP ਦੇ ਨਾਲ। ਆਈ ਐਮ ਸ਼ੌਕਡ how they used language of BJP and chanted slogans against love jihad, demanded anti-conversion law, demanded parents' consent for interfaith marriage and appealed to Amit Shah to help them। ਕਿ ਜੋ ਮਨਜਿੰਦਰ ਕਹਿ ਰਿਹਾ, ਅਮਿਤ ਸ਼ਾਹ ਨੂੰ ਕਹਿ ਰਿਹਾ ਵੀ ਤੂੰ ਹੈਲਪ ਕਰੋ। ਅਮਿਤ ਸ਼ਾਹ ਉੱਥੇ ਉਹ ਕਿਸਾਨਾਂ ਦੀ ਤਾਂ ਹੈਲਪ ਕੀਤੀ ਨਹੀਂ, ਜਾਂ ਉਹਨਾਂ ਦਾ ਹਿੰਦੂਤਵੀ ਏਜੰਡਾ ਨੇ ਤੁਹਾਡੇ ਸਿੱਖਾਂ ਦਾ ਕੀ ਹਾਲ ਕੀਤਾ। ਉਹਨਾਂ ਨੇ ਕਿਹਾ ਵੀ ਆਹ ਸਾਰੀਆਂ ਗੱਲਾਂ ਕਿ ਭਾਈ ਆ ਨਾਰੇ ਲਾਉਣੇ ਔਰ ਇਹ ਐਂਟਾਈ ਕਨਵਰਸ਼ਨ ਲਾਅ ਕਿ ਜੀ UP ਮੱਧ ਪ੍ਰਦੇਸ਼ ਵਾਂਗ ਇੱਥੇ ਵੀ ਲਿਆਓ, ਮਨੋਜ ਸਿਨਹਾ ਨੂੰ ਵੀ ਕਹਿਣਾ ਜਿਹੜਾ ਉੱਥੇ ਲੈਫਟੀਨੈਂਟ ਗਵਰਨਰ ਹੈ। ਉਹਨਾਂ ਨੇ ਕਿਹਾ ਵਾਈ ਅਪੀਲ ਟੂ ਅਮਿਤ ਸ਼ਾਹ, ਵਾਈ ਯੂਜ਼ ਦਾ ਵਰਡ ਲਵ ਜਿਹਾਦ, ਕਿ ਉੱਥੇ ਜਾ ਕੇ ਜੋ ਤੁਸੀਂ ਇਹ ਕਰ ਰਹੇ ਹੋ ਤੁਸੀਂ ਤਾਂ BJP ਨੂੰ ਕ੍ਰੈਡੀਬਿਲਿਟੀ ਦੇ ਰਹੇ ਹੋ। ਵਾਈ ਅਕਾਲੀ ਵਰਕਰਸ ਕੇਮ ਇਨ ਗਰੁੱਪਸ ਇਨ ਕਸ਼ਮੀਰ ਐਂਡ ਦਿੱਲੀ, ਵੀ ਉੱਥੇ ਇੰਨੀ ਵੱਡੀ ਗਿਣਤੀ 'ਚ ਕਿਵੇਂ। ਵਾਈ are pro-BJP channels promoting this news so much along with their usual news against conversions and Muslims, कि वो क्यों promote कर रहे हैं सारे। UP is also investigating a conversion case as of now, उन्होंने भी कढ़ लिया UP ने। Is it a BJP SAD setting to divert focus from farmer protests and use communal card? ये सवालिया निशान और बड़ा thoughtful write up है उन्होंने कि की ये हुन बाकी पासे दा फेल होए ने, ਹੁਣ ਕੀ ਇਹ ਨਵਾਂ ਕਾਰਡ ਵਰਤਣਗੇ ਔਰ ਸਿੱਖਾਂ ਨੂੰ ਨਾਲ ਲਾ ਕੇ ਫਾਰਮਰ ਪ੍ਰੋਟੈਸਟ ਔਰ ਦੂਸਰਿਆਂ ਤੋਂ ਧਿਆਨ ਹਟਾਉਣ ਲਈ। ਦਿਸ ਕੇਸ ਹੈਜ਼ ਲੈਡ ਟੂ ਮੁਸਲਿਮਸ ਐਂਡ ਸਿੱਖਸ abusing each other on social media as well, though in real life Kashmir Muslims and Sikhs are keeping it cordial and approached issue with caution, ਕਿ ਕਸ਼ਮੀਰ ਦੇ ਸਿੱਖਾਂ ਔਰ ਮੁਸਲਮਾਨਾਂ ਨੇ ਬੜੇ ਕੌਸ਼ਨ ਨਾਲ ਜਿਹੜਾ ਇਹਨੂੰ ਕੀਤਾ ਔਰ ਉਹਨਾਂ ਦੇ ਰਿਲੇਸ਼ਨਸ ਵੈਸੇ ਵੀ cordial ਨੇ, ਬਟ ਸੋਸ਼ਲ ਮੀਡੀਆ ਤੇ ਗਾਲੀ ਗਲੋਚ ਹੋ ਰਿਹਾ। Is it Modi using Sikhs as pawn now that he is forced to have talks on Kashmir again, ਕਿ ਹੁਣ ਉਹ ਮਜਬੂਰ ਹੋਇਆ ਹੈ ਕਸ਼ਮੀਰ ਮੁੱਦੇ ਤੇ ਗੱਲ ਕਰਨ ਲਈ ਤੇ ਸਿੱਖਾਂ ਨੂੰ ਇੱਕੋ ਟੂਲ ਦੇ ਤੌਰ ਦੇ ਉੱਤੇ ਜਿਹੜਾ ਉਹ ਵਰਤਦਾ ਨਹੀਂ ਰਿਹਾ। In real life Kashmir Muslims and Sikhs, ਉਹਨਾਂ ਨੇ ਮੈਂ ਪੜ੍ਹ ਲਿਆ, is it Modi using Sikhs as pawn now that he is forced to have talks on Kashmir again? Is it also being done to divert focus from farmer protests and accuse Indian National Congress of Muslim appeasement since Captain Government made Malerkotla a district? क्योंकि इधर मलेरकोटले ਨੂੰ ਜ਼ਿਲ੍ਹਾ ਬਣਾਇਆ ਮੁਸਲਮਾਨ ਆਬਾਦੀ ਵਾਲਿਆਂ ਨੂੰ, ਔਰ ਕਾਂਗਰਸ ਨੂੰ ਵੀ ਇਹ ਇਸ ਦੇ ਲਈ ਟਾਰਗੇਟ ਕਰਨ ਲਈ ਇਹ BJP ਦਾ ਕਾਰਡ ਤਾਂ ਨਹੀਂ। In all previous cases details of girl and her family were clear, which is why I took side of girls, ਕਿ ਪਹਿਲੇ ਕੇਸਾਂ 'ਚ ਡਿਟੇਲ ਹੁੰਦੀ ਸੀ ਕਿ ਕਿਸ ਬੱਚੀ ਨਾਲ ਹੋਇਆ, ਇਸ ਲਈ ਮੈਂ ਕੁੜੀਆਂ ਦੇ ਨਾਲ ਖਲੋਂਦੀ ਸੀ ਜੋ ਉਹਨਾਂ ਨਾਲ ਹੋਇਆ। In present case detail of only one girl married to a 60+ man is clear, the detail of other girl is not clear and there are reports that she may have eloped and married on her own। ਜਿਹੜੀ ਗੱਲ ਬੀਬੀ ਜਗੀਰ ਕੌਰ ਨੇ ਕਹੀ ਇਹ ਉਸੇ ਕੁੜੀ ਦਾ ਜ਼ਿਕਰ ਹੈ, ਮਨਦੀਪ ਉਹਦਾ ਨਾਂ ਹੈ ਇਹ, ਔਰ 2-3 ਸਾਲ ਪੁਰਾਣਾ ਕੇਸ ਹੈ। ਸਮਝਾਉਣ ਦੇ ਬਾਵਜੂਦ
ਜਿਹੜੇ ਪੰਜਾਬ 'ਚ ਵੀ ਉਹਨੂੰ ਲੈ ਆਏ ਪੇਰੈਂਟਸ, ਇੱਕ ਵਾਰੀ ਜੱਜ ਨੇ ਹੈਂਡਓਵਰ ਵੀ ਕਰ ਦਿੱਤਾ ਹੈ, ਪਰ ਹੁਣ ਇਹਨੂੰ ਟੁਗੈਦਰ ਦੋਨੋਂ ਕੇਸਾਂ ਨੂੰ ਜਿਹੜਾ ਉਹ ਕੀਤਾ ਜਾ ਰਿਹਾ। ਔਰ local Kashmiri Sikhs are very upset over these incidents, and the problem of conversion of girls or grooming etc is indeed there in Kashmir. ਇਹ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਉਹਨਾਂ ਦਾ ਕਹਿਣਾ। But the way Akalis are behaving and BJP media is giving them space, I smell something fishy. ਕਿ ਵੀ ਜਿਵੇਂ ਇਹ ਪ੍ਰੋਪੇਗੇਟ ਕੀਤਾ ਜਾ ਰਿਹਾ, ਇਹਦੇ 'ਚ ਦਾਲ ਦੇ ਵਿੱਚ ਕੁਝ ਕਾਲਾ ਹੈ। ਬਿਲਕੁਲ। I hope Panth takes side of Sikhs and does not throw Kashmiri Sikhs under the bus just for sake of Sikh Muslim unity. ਉਹਨਾਂ ਨੇ ਕਿਹਾ ਜੀ ਇਹ ਪੰਥ ਆਪਣੀ ਸਿੱਖਾਂ ਦੇ ਨਾਲ ਦੀ ਸਾਰ ਲੈ ਔਰ ਇਸ ਦੇ ਨਾਂ ਥੱਲੇ ਕਿ ਜੀ ਅਸੀਂ ਭਾਈਚਾਰਾ ਕਾਇਮ ਰੱਖਣਾ ਹੈ, ਉਹਨਾਂ ਨੂੰ ਤੁਸੀਂ ਹਾਰਮਸ ਵਿੱਚ ਨਾ ਸੁੱਟੋ। If Sikhs are left alone, then BJP will take advantage of their helplessness. ਕਿ ਜੇ ਤੁਸੀਂ ਨਾਲ ਨਹੀਂ ਖਲੋਂਦੇ ਤੇ BJP ਤਾਂ ਪਹਿਲਾਂ ਹੀ ਤਿਆਰ ਹੈ ਉਹਦਾ ਫਾਇਦਾ ਚੁੱਕਣ ਨੂੰ। Panth must help Kashmiri Sikhs so that they do not have to turn to others for help. और वो ज़ाहिर है कि कौम नाल खलोती है। I still suspect a backdoor deal between Akalis and BJP ahead of Punjab polls कि ये ਜਿਹੜਾ ਲੁਕਵੀਂ ਆਪਸ ਦੇ ਵਿੱਚ ਡੀਲ ਹੋਈ ਹੈ। Always issue of conversion is not false. ਇਹ ਕਨਵਰਸ਼ਨ ਦਾ ਇਸ਼ੂ ਹਰ ਵਾਰੀ ਝੂਠਾ ਨਹੀਂ ਹੁੰਦਾ। Few weeks ago a Sikh widow and orphan were conveyed forcible ਉਹਨਾਂ ਨੇ ਜਿਹੜਾ ਕਨਵਰਟਡ ਕਹਿਣਾ ਸੀ, ਕਨਵਰਟਡ ਫੋਰਸੀਬਲੀ ਟੂ ਇਸਲਾਮ ਇਨ ਯੂਪੀ ਕਿ ਕੁਛ ਅਰਸਾ ਪਹਿਲਾਂ ਹੀ ਇੱਕ ਸਿੱਖ ਵਿਧਵਾ ਔਰ ਇੱਕ ਹੋਰ ਯਤੀਮ ਨੂੰ ਜ਼ਬਰਦਸਤੀ ਇਸਲਾਮ 'ਚ ਕਨਵਰਟ ਕੀਤਾ ਗਿਆ। ਦਿਸ ਇਸ਼ੂ ਵਿਲ ਫੈਸਟਰ ਅਨਲੈਸ ਪੰਥ ਟੇਕਸ ਇਟ ਅਪ ਕਿ ਵੀ ਇਹ ਅੱਗੋਂ ਫੈਲਦਾ ਜਾਏਗਾ ਜੇ ਪੰਥ ਨੇ ਇਹਨੂੰ ਆਪਣੇ ਹੱਥ 'ਚ ਨਾ ਲਿਆ। ਐਂਡ ਇਫ ਪੰਥ ਇਗਨੋਰਸ ਇਟ then BJP will step in to offer help. You know the results later. So ਮੈਂ ਸਮਝਦਾ ਵੀ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਜਿਹੜੀ ਪਿਛਲੇ 2-3 ਦਿਨ ਤੋਂ ਮੇਰੇ ਮਨ ਦੇ ਵਿੱਚ ਪੇਨ ਵੀ ਹੈ, ਦਰਦ ਵੀ ਹੈ। ਤੁਸੀਂ ਆਪਣੀ ਬੱਚੀਆਂ ਦਾ, ਆਪਣੇ ਲੋਕਾਂ ਦਾ ਦਰਦ ਵੀ ਮਹਿਸੂਸ ਕਰਦੇ ਹੋ, ਪਰ ਤੁਹਾਨੂੰ ਦੁਸ਼ਮਣ ਦੀ ਗੇਮ ਵੀ ਨਜ਼ਰ ਆ ਰਹੀ ਹੁੰਦੀ ਹੈ। ਉਹਦੇ 'ਚ ਤੁਸੀਂ ਇਹ ਵੀ ਦੇਖਣਾ ਹੁੰਦਾ ਹੈ ਕਿ ਇਹ ਨਾ ਹੋਏ ਕਿ ਵੀ ਤੁਸੀਂ ਦੁਸ਼ਮਣ ਕਰਦੇ ਆਪਣਿਆਂ ਦਾ ਸਾਥ ਨਾ ਦਿਓ, ਪਰ ਇਹ ਵੀ ਨਹੀਂ ਹੈ ਵੀ ਤੁਸੀਂ ਕਿਸੇ ਵੀ ਗੱਲ ਦੇ ਤੱਥ ਤੱਕ ਪਹੁੰਚੇ ਬਿਨਾਂ ਦੁਸ਼ਮਣ ਦੀ ਜਿਹੜੀ ਹੈ ਕਾਰਡ ਉਹੀ ਇਨ ਦਾ ਐਂਡ ਪਲੇ ਕਰੋ ਔਰ ਉਹੀ ਨਫ਼ਰਤ ਫੈਲੇ। ਸੋ ਭੈਣ ਜੀ ਅਮਨਜੋਤ ਕੌਰ ਦਾ ਬਹੁਤ ਸ਼ੁਕਰੀਆ। ਔਰ ਅਸੀਂ ਇਹ ਵੀ ਕਵਾਂਗੇ ਕਿ ਵੀ ਇਹ ਕਸ਼ਮੀਰੀ ਲੀਡਰਸ਼ਿਪ ਦੀ ਵੀ ਖਾਸ ਤੌਰ 'ਤੇ ਹੁਰੀਅਤ ਕਾਨਫਰੰਸ ਔਰ ਦੂਸਰੇ ਜਿਹੜੇ ਆਜ਼ਾਦੀ ਪਸੰਦ ਨੇ ਔਰ ਦੂਜੇ, ਉਹਨਾਂ ਦਾ ਵੀ ਇਹ ਫਰਜ਼ ਹੈ ਕਿ ਉਹ ਜਾਣ ਜਾ ਕੇ ਸਿੱਖ ਕਮਿਊਨਿਟੀ ਦੇ ਨਾਲ ਖਲੋਣ, ਉਹਨਾਂ ਨੂੰ ਦੱਸਣ ਕਿ ਭਾਈ ਅਸਲੀਅਤ ਕੀ ਹੈ ਔਰ ਜਿਹੜੀ ਗੱਲ ਗਲਤ ਹੈ ਉਸ ਨੂੰ ਗਲਤ ਕਹਿਣ। ਇਹ ਕੋਰਡੀਅਲਟੀ ਨਹੀਂ ਟੁੱਟਣੀ ਚਾਹੀਦੀ ਕਿਉਂਕਿ ਇਹਦੇ ਲਈ ਬਹੁਤ ਮਿਹਨਤ ਹੋਈ ਹੈ, ਉੱਥੇ ਤਾਂ ਸਦੀਆਂ ਤੋਂ ਹੈ। ਅਸੀਂ ਵੀ ਪਿਛਲੇ 10 ਸਾਲ ਤੋਂ ਇਸ ਪਲੇਟਫਾਰਮ ਤੋਂ ਜਿਹੜਾ ਹੈ ਉਹਨਾਂ ਜਿਹੜੀਆਂ ਸਾਂਝਾਂ ਨੂੰ ਪੁਖਤਾ ਕਰਨ ਦੇ ਲਈ ਔਰ ਸਾਡੇ ਬਹੁਤ ਸਾਰੇ ਜਿਹੜੇ ਭੈਣ ਭਰਾ ਨੇ ਉਹ ਸਾਡੇ ਨਾਲ ਸਹਿਮਤ ਹੋਣਗੇ ਕਿ ਭਾਈ ਇਸ ਕਿਸਮ ਦੇ ਇਸ਼ੂ ਨੂੰ ਬਹੁਤ ਧਿਆਨ ਸਿਆਣਪ ਨਾਲ ਪਰ ਸਪੀਡ ਨੂੰ ਸਪੀਡ ਕਹਿਣ ਨਾਲ ਹਰ ਵਾਰ ਤੁਸੀਂ ਜਿਹੜਾ ਉਹ ਸੱਚ ਤੇ ਪਰਦਾ ਨਹੀਂ ਪਾ ਸਕਦੇ। ਸੱਚ ਨੂੰ ਦੇਖਣਾ ਔਰ ਸੱਚ ਨਾਲ ਖਲੋਣਾ ਇਹ ਅਲਟੀਮੇਟਲੀ ਸਾਡੀ ਸਪਿਰਿਚੁਅਲ ਜਰਨੀ ਦਾ ਹਿੱਸਾ ਜੀ। ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ
ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਪ੍ਰੋਗਰਾਮ ਦੇ ਅੰਤ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਨਿਊਯਾਰਕ ਟਾਈਮਸ ਨੂੰ ਇੱਕ ਡੀਟੇਲ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਦੋਸਤਾਨਾ ਸੰਬੰਧ ਚਾਹੁੰਦਾ ਹੈ, ਪਰ ਮੋਦੀ ਦੀ RSS ਦੀ ਹਿੰਦੂਤਵਾਦੀ ਆਈਡੀਓਲੋਜੀ ਇੱਕ ਕੰਧ ਬਣ ਕੇ ਵਿਚਾਲੇ ਖਲੋਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਅਮਰੀਕਾ ਦੇ ਅਫਗਾਨਿਸਤਾਨ ਚੋਂ ਨਿਕਲਣ ਤੋਂ ਬਾਅਦ ਔਰ ਨੈਟੋ ਫੋਰਸਿਸ ਦੇ ਵੀ ਆਫ ਕੋਰਸ ਨਿਕਲਣ ਤੋਂ ਬਾਅਦ ਕੀ ਸਿਚੁਏਸ਼ਨ ਬਣੇਗੀ, ਇਸ ਨੂੰ ਲੈ ਕੇ ਅਮਰੀਕਾ, ਲੰਡਨ ਔਰ ਇਹੀ ਨਹੀਂ, ਈਵਨ ਨੇਬਰਿੰਗ ਮੁਲਕਾਂ 'ਚ ਵੀ, ਉਹ ਬੀਜਿੰਗ ਹੋਏ, ਤਹਿਰਾਨ ਹੋਏ, ਮਾਸਕੋ ਹੋਏ, ਬਹੁਤ ਜ਼ਿਆਦਾ ਫਿਕਰ ਦਾ ਇਜ਼ਹਾਰ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਤਾਲਿਬਾਨ ਇੱਕ ਤੋਂ ਬਾਅਦ ਇੱਕ ਜਿਹੜਾ ਹੈ ਉਹ ਸੂਬਾ ਔਰ ਉਸ ਦਾ ਇਲਾਕੇ ਨੂੰ ਫਤਿਹ ਕਰ ਰਹੇ ਨੇ। ਔਰ ਈਵਨ ਜਿਹੜੀਆਂ ਅਫਗਾਨਿਸਤਾਨ ਦੇ ਵਿੱਚ ਜਿਹੜੀ ਇਹਨਾਂ ਨੇ 2-3 ਲੱਖ ਫੌਜ ਉਹਨਾਂ ਦੀ ਟ੍ਰੇਨਡ ਕੀਤੀ, ਲਗਭਗ $3 ਟ੍ਰਿਲੀਅਨ ਖਰਚ ਕੀਤੇ, ਉਹ ਤਾਂ ਸਣੇ ਹਥਿਆਰਾਂ ਦੇ ਹੀ ਜਾ ਕੇ ਤਾਲਿਬਾਨ ਨੂੰ ਜੁਆਇਨ ਕਰ ਰਹੇ ਨੇ, ਸਰੈਂਡਰ ਨਹੀਂ ਕਰ ਰਹੇ, ਉਹਨਾਂ ਨੂੰ ਹੀ ਜੁਆਇਨ ਕਰ ਰਹੇ ਨੇ। ਸੋ ਉਹਨਾਂ ਨੂੰ ਕੋਈ ਖੂਨ ਖਰਾਬਾ ਨਹੀਂ ਹੋ ਰਿਹਾ, ਉਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਕੱਲ੍ਹ ਦੇ ਹਾਕਮ ਕੌਣ ਨੇ। ਔਰ ਅਫਗਾਨ ਕਬੀਲਿਆਂ ਦੇ ਵਿੱਚ ਇਹ ਪਿਰਤ ਹਮੇਸ਼ਾ ਤੋਂ ਰਹੀ ਹੈ, ਉਹਨਾਂ ਨੂੰ ਪਤਾ ਹੈ ਵੀ ਕਦੋਂ ਸਾਈਡ ਬਦਲਣੀ ਹੈ ਔਰ ਕਿੱਥੋਂ ਕੀ ਨਿਕਲਦਾ ਹੈ। ਹੁਣ ਇਸ ਸਭ ਦੇ ਚੱਲਦੇ ਆ, ਕਿਉਂਕਿ ਜਦੋਂ ਕੋਈ ਹਾਰਦਾ ਹੈ ਤੇ ਫਿਰ ਪੰਜਾਬੀ 'ਚ ਵੀ ਕਹਿੰਦੇ ਨੇ ਜੀ ਕਿਸੇ ਦੇ ਤੇ ਸਿਰ ਚੜ੍ਹ ਕੇ ਮਰਨਾ ਹੈ। ਫਿਰ ਉਹ ਲੱਭ ਰਿਹਾ ਹੁੰਦਾ ਵੀ ਭਾਂਡਾ ਸੀ ਕਿਹਦੇ ਸਿਰ ਭੰਨੇ। ਹੁਣ ਭਾਰਤ ਤਾਂ ਜਿੱਥੇ ਉਹਨੂੰ ਮੌਕਾ ਮਿਲਦਾ ਉਹ ਪਾਕਿਸਤਾਨ ਨੂੰ ਬਲੇਮ ਕਰਦਾ ਜੀ, ਐਪੀ ਸੈਂਟਰ ਤੇ ਫਲਾਣਾ ਉੱਥੋਂ ਬੰਦ ਕਰੋ। ਅਮਰੀਕਾ ਨੇ ਵੀ ਚਾਹਿਆ ਕਿ ਭਾਈ ਕਿਸੇ ਨੇ ਪਹਿਲਾਂ ਤਾਂ ਉੱਥੇ ਬੈਠੇ 18-20 ਸਾਲ ਡੂ ਮੋਰ ਕਰਦੇ ਰਹੇ। ਹੁਣ ਜਦੋਂ ਕਿ ਪਾਕਿਸਤਾਨ ਨੇ, ਔਰ ਮੈਂ ਸਮਝਦਾ ਵੀ ਘੱਟੋ ਘੱਟ ਵਿਦਨ ਕੰਟਰੀ ਉਹ ਆਪਣੀ ਗਵਰਨੈਂਸ ਪਿਛਲੇ 2.5-3 ਸਾਲ 'ਚ ਕਿੰਨੇ ਕੁ ਕਾਮਯਾਬ ਨੇ ਇਮਰਾਨ ਖਾਨ ਸਾਹਿਬ ਕਿ ਨਹੀਂ, ਇਹ ਡਿਸਾਈਡ ਲੋਕਾਂ ਨੇ ਕਰਨਾ ਹੈ, ਜਾਂ ਲੋਕ ਜਿਹੜੇ ਨੇ ਉਹ ਚੋਣਾਂ 'ਚ ਉਹਦਾ ਜਵਾਬ ਦਿੰਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਟਰਨੈਸ਼ਨਲ ਪੋਲਿਟਿਕਸ ਦੇ ਮਾਮਲੇ 'ਚ ਪਾਕਿਸਤਾਨ ਦਾ ਸਟੈਂਡ ਅਮਰੀਕਾ ਪ੍ਰਤੀ, ਤਾਲਿਬਾਨ ਮੁੱਦੇ ਦੇ ਉੱਤੇ, ਭਾਰਤ ਦੇ ਨਾਲ ਸੰਬੰਧਾਂ ਨੂੰ ਲੈ ਕੇ ਔਰ ਕੁੱਲ ਮਿਲਾ ਕੇ ਜਿਹੜੀ ਫੋਰਨ ਪਾਲਿਸੀ ਹੈ ਉਹਦੇ 'ਚ ਵਿਜ਼ਨ ਹੈ ਉਹਨਾਂ ਦੀ, ਇਮਰਾਨ ਖਾਨ ਉਹਨਾਂ ਦੀ, ਔਰ ਕਲੈਰਿਟੀ ਹੈ। ਔਰ ਇਸ ਦੌਰੇ 'ਚ ਹੀ ਕਿ ਵੀ ਬਜਾਏ ਕੱਲ੍ਹ ਨੂੰ ਜੇ ਤਾਲਿਬਾਨ ਟੇਕ ਓਵਰ ਕਰਨ, ਉਹ ਕਿਸ ਕਿਸਮ ਦਾ ਮਾਹੌਲ ਉੱਥੇ ਬਣਾਉਣਗੇ, ਪਾਕਿਸਤਾਨ ਦੇ ਸਿਰ ਬਲੇਮ ਆਏ। ਇਮਰਾਨ ਖਾਨ ਉਹਨਾਂ ਨੇ ਯਕੀਨੀ ਬਣਾਇਆ ਕਿ HBO ਦੇ ਉੱਤੇ ਇੰਟਰਵਿਊ, ਵਾਸ਼ਿੰਗਟਨ ਪੋਸਟ ਦੇ ਵਿੱਚ ਜਿਹੜਾ ਉਹਨਾਂ ਦਾ ਆਰਟੀਕਲ ਓਪੀਨੀਅਨ ਪੇਜ ਤੇ, ਔਰ ਨਿਊਯਾਰਕ ਟਾਈਮਸ 'ਚ ਜਿਹੜਾ ਉਹਨਾਂ ਦਾ ਇੰਟਰਵਿਊ ਹੈ, ਜਿਹੜਾ ਖਾਸ ਤੌਰ ਤੇ 25 ਜੂਨ ਨੂੰ ਆਇਆ। ਇਹ ਇਕੱਲਾ ਇਹ ਨਹੀਂ ਹੈ, ਸਕ੍ਰਿਪਟ ਨਹੀਂ ਹੈ, ਉਹਨਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ। ਸਵਾਲ ਜਵਾਬ ਨੇ, ਵਕਤ ਨਹੀਂ ਹੈ ਮੇਰੇ ਕੋਲ ਕਿ ਮੈਂ ਉਸ ਨੂੰ ਪਰ ਬਹੁਤ ਉਮਦਾ ਜੇ ਉਹਨੂੰ ਕਹਿਣਾ ਹੋਏ, ਕਿਉਂਕਿ ਮੇਰਾ ਸ਼ੌਕ ਵੀ ਹੈ ਜਦੋਂ ਮੈਂ ਦੇਖਦਾ ਕਿ ਵੀ ਜਦੋਂ ਲੋਕ ਖਾਸ ਤੌਰ ਤੇ 1-to-1 ਇੰਟਰਵਿਊ ਫੀਚਰ ਜਿਹੜਾ ਹੁੰਦਾ ਉਹ ਤੁਹਾਡਾ ਬੈਸਟ ਵੀ ਬਾਹਰ ਲਿਆਂਦਾ। ਔਰ ਉਹਦੇ 'ਚ ਉਹਨਾਂ ਨੇ ਵਰਡ ਵੀ ਮੈਂਸ਼ਨ ਨਹੀਂ ਕੀਤੇ, ਡਿਪਲੋਮੇਸੀ ਦੀ ਲੈਂਗੁਏਜ ਘੱਟ ਇਸਤੇਮਾਲ ਕੀਤੀ, ਅਮਰੀਕਾ ਨੂੰ ਸ਼ੀਸ਼ਾ ਵੀ ਦਿਖਾਇਆ, ਮਿਰਰ ਵੀ ਦਿਖਾਇਆ, ਇਹ ਵੀ ਕਿਹਾ ਕਿ ਭਾਈ ਅਸੀਂ ਅਮਰੀਕਾ ਦੇ ਨਾਲ ਚੰਗੇ ਸਬੰਧ ਰੱਖਣਾ ਚਾਹੁੰਦੇ ਹਾਂ, ਪਰ ਉਵੇਂ ਜਿਵੇਂ ਤੁਸੀਂ ਬਰਾਬਰੀ ਦੇ UK ਨਾਲ ਰੱਖੇ ਹੋਏ ਨੇ, ਜਾਂ ਤੁਸੀਂ ਅੱਜ ਇੰਡੀਆ ਨਾਲ ਵੀ ਰੱਖ ਰਹੇ ਹੋ, ਵੀ ਸਾਨੂੰ ਕਲਾਇੰਟ ਸਟੇਟ ਦੀ ਤਰ੍ਹਾਂ ਡੀਲ ਨਾ ਕਰੋ, ਜਾਂ ਸਾਨੂੰ ਡਿਕਟੇਟ ਨਹੀਂ, ਇੱਕ ਬਰਾਬਰੀ ਦੇ ਆਧਾਰ ਦੇ ਉੱਤੇ। ਇਸੇ ਤਰ੍ਹਾਂ ਤਾਲਿਬਾਨ ਦੇ ਨਾਲ ਕੀ ਸਬੰਧ ਨੇ, ਉਹਨਾਂ ਨੇ ਕਿਹਾ ਜੀ ਵੀ ਡਿਡ ਆਵਰ ਬੈਸਟ, ਪਰ ਤੁਸੀਂ ਉਹਨਾਂ ਨੂੰ ਲੀਵਰੇਜ ਦਿੱਤਾ। ਜਦੋਂ ਤੁਸੀਂ ਉੱਥੋਂ ਵਿਦਡਰਾਲ ਦੀ ਡੇਟ ਦੇ ਦਿੱਤੀ ਕਿ ਭਾਈ ਅਸੀਂ ਜਿਹੜਾ ਉਹ ਨਿਕਲ ਜਾਣਾ 4 ਜੁਲਾਈ ਤੱਕ, ਔਰ ਬਾਅਦ 'ਚ ਤਾਂ ਹੁਣ 9/11 ਤੱਕ ਪਹੁੰਚ ਗਏ, ਤੇ ਉਹਨਾਂ ਨੇ ਸਾਨੂੰ ਕੀ ਸੁਣਨਾ ਸੀ? ਉਹਨਾਂ ਨੇ ਕਿਹਾ ਜੀ ਸਾਡਾ ਹੁਣ ਕੋਈ ਲੀਵਰੇਜ ਨਹੀਂ ਹੈ ਉਹਨਾਂ ਦੇ ਉੱਤੇ। ਫਿਰ ਕਿ ਉਹਦੇ 'ਚ ਪੁੱਛਿਆ ਜਾਂਦਾ ਹੈ ਕਿ ਭਾਈ ਤੁਸੀਂ ਜੇ ਉਹ ਤਾਲਿਬਾਨ ਆਉਂਦੇ ਨੇ, ਉਹਨਾਂ ਨੇ ਕਿਹਾ ਜੀ ਜੇ ਇਹ ਉੱਥੇ ਸਾਂਝੀ ਸਰਕਾਰ ਹੀ, ਕਿਉਂਕਿ ਤਾਲਿਬਾਨ ਜੇ ਬਾਈ ਫੋਰਸ ਕੰਕਰ ਕਰਕੇ ਆਉਂਦੇ ਨੇ ਤੇ ਸਾਡਾ ਕੋਈ ਨਹੀਂ, ਅਸੀਂ ਬਾਰਡਰ ਬੰਦ ਕਰ ਦਿਆਂਗੇ, ਅਸੀਂ ਆਲਰੇਡੀ
35 ਲੱਖ ਜਿਹੜੇ ਰਿਫਿਊਜੀ ਬਿਠਾਏ ਹੋਏ ਨੇ ਅਸੀਂ ਹੋਰ ਨਹੀਂ ਚਾਹੁੰਦੇ, ਔਰ ਵਿਲ ਆਲਰੇਡੀ ਅਸੀਂ ਤਾਰ ਲਾਈ ਹੋਈ ਹੈ ਔਰ ਥੋੜਾ ਰਹਿ ਗਿਆ ਕੰਮ, ਉਹ ਪੂਰਾ ਹੋ ਜਾਏਗਾ, ਅਸੀਂ ਵਿਲ ਕਲੋਜ਼ ਦਾ ਬਾਰਡਰ। ਫਿਰ ਇੰਡੀਆ ਦੇ ਹਵਾਲੇ ਨਾਲ, ਔਰ ਉਹਦੇ 'ਚ ਕਿਉਂਕਿ ਨਾਲ ਦੀ ਨਾਲ ਫੋਰਨ ਮਿਨਿਸਟਰ ਮਿਸਟਰ ਕੁਰੈਸ਼ੀ ਵੀ ਦੇ ਰਹੇ ਨੇ ਇੰਟਰਵਿਊ, ਉਹਨਾਂ ਨੇ ਵੀ ਜਿਹਨੂੰ ਕਹਿੰਦੇ ਨੇ ਵੀ ਸੋਨੇ ਤੇ ਸੁਹਾਗਾ ਕਰਨਾ, ਜਦੋਂ ਉਹਨਾਂ ਨੇ ਕਿਉਂਕਿ ਅਫਗਾਨਿਸਤਾਨ ਦੀ ਅਸ਼ਰਫ ਗਨੀ ਗਵਰਨਮੈਂਟ ਔਰ ਦੂਜੀ ਇਹ ਵੀ ਇੱਥੇ ਆਉਣ ਤੋਂ ਪਹਿਲਾਂ ਨੈਗੇਟਿਵਿਟੀ ਇਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਕਰ ਰਿਹਾ ਸੀ, ਲੇਕਿਨ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਇਹ ਕਿਹਾ ਪਾਕਿਸਤਾਨ ਦੇ ਨੇ ਕਿ ਪਾਕਿਸਤਾਨ ਸੇਜ਼ 5000 TTP ਮਿਲੀਟੈਂਟਸ ਪ੍ਰੈਜ਼ੈਂਟ ਇਨ ਅਫਗਾਨਿਸਤਾਨ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਹਵਾਲੇ ਨਾਲ 5000 ਬੰਦਾ ਅਫਗਾਨਿਸਤਾਨ 'ਚ ਬੈਠਾ, ਯਾਨੀ ਜਿਹੜੀ ਫੰਡਡ ਹੈ ਇੰਡੀਆ ਰਾਹੀਂ ਵੀ ਔਰ ਦੂਜਾ ਹਾਲਾਂ ਉਹਨਾਂ ਨੇ ਡਿਨਾਈ ਕੀਤਾ, ਪਰ ਇਹ ਬੋਲਡ ਸਟੇਟਮੈਂਟ ਹੈ ਵੀ ਤੁਸੀਂ ਪਾਕਿਸਤਾਨ ਨੂੰ ਕਹੀ ਜਾਂਦੇ ਹੋ ਕਿ ਜੀ ਤੁਹਾਡੀ ਜ਼ਮੀਨ ਟੈਰਰਿਜ਼ਮ ਲਈ ਇਸਤੇਮਾਲ ਨਾ ਹੋਏ। ਉਹਨਾਂ ਨੇ ਕਿਹਾ ਇਹ ਬੋਥ ਵੇ ਹੋਏਗੀ। ਅਫਗਾਨਿਸਤਾਨ 'ਚ ਜਿਹੜੀ ਉਹ ਇਸਤੇਮਾਲ ਕਰ ਰਹੇ ਨੇ ਅਗੇਂਸਟ ਪਾਕਿਸਤਾਨ ਦੇ ਦਹਿਸ਼ਤਗਰਦੀ ਕਰਨ ਲਈ, ਔਰ 5000 ਇਹ TTP ਦੇ ਬੈਠੇ ਹੋਏ ਨੇ। ਔਰ ਨਾਲ ਦੀ ਨਾਲ ਕੁਰੈਸ਼ੀ ਨੇ ਵੀ ਇਹ ਕਿਹਾ ਵੀ ਅਸੀਂ ਬਾਰਡਰ ਸ਼ਟ ਕਰ ਦਿਆਂਗੇ। ਹੁਣ ਜਿਹੜਾ ਪਾਰਟ ਇੰਡੀਆ ਦੇ ਹਵਾਲੇ ਨਾਲ ਨਿਊਯਾਰਕ ਟਾਈਮਸ ਦੇ ਇੰਟਰਵਿਊ ਦੇ ਵਿੱਚ ਇਮਰਾਨ ਖਾਨ ਨੇ ਕਿਹਾ, ਉਹਨਾਂ ਨੇ ਕਿਹਾ ਜੀ ਮੈਂ ਤਾਂ ਮੇਰੇ ਤੋਂ ਬਿਹਤਰ ਕੌਣ ਜਾਣਦਾ ਇੰਡੀਆ ਨੂੰ, ਮੈਂ ਤਾਂ ਸਭ ਤੋਂ ਜ਼ਿਆਦਾ ਸਮਝਦਾ ਹਾਂ, ਔਰ ਮੈਂ ਪ੍ਰਾਈਮ ਮਿਨਿਸਟਰ ਬਣਦੇ ਆਈ ਜਿਹੜੀ ਹੈ ਪਹਿਲ ਵੀ ਕੀਤੀ, ਲੇਕਿਨ ਮੋਦੀ ਜਿਸ ਆਈਡੀਓਲੋਜੀ ਨੂੰ ਬਿਲੋਂਗ ਕਰਦਾ RSS ਦੀ ਹਿੰਦੂਤਵਾਦ ਦੀ, ਉਹ ਇੱਕ ਬ੍ਰਿਕ ਵਾਲ ਵਾਂਗ ਵਿੱਚ ਖੜੀ ਹੈ। ਮਤਲਬ ਇਹ ਹੈ ਜਿਹਨੂੰ ਆਲਰੇਡੀ ਉਹ ਆਰਟੀਕੂਲੇਟ ਕਿਉਂਕਿ ਕਰ ਚੁੱਕੇ ਨੇ UN ਦੀ ਆਪਣੀ ਸਪੀਚ ਦੇ ਵਿੱਚ ਕਿ ਭਾਈ ਇਹ ਨਾਜ਼ੀ ਲਾਈਕ ਆਈਡੀਓਲੋਜੀ ਹੈ। ਸੋ ਉਹਨਾਂ ਨੇ ਕਿਹਾ ਕਿ ਭਾਈ ਇਹ ਹੁਣ ਸਾਡਾ ਨਹੀਂ ਹੈ ਕੰਮ, ਕਿਉਂਕਿ ਇਹਨਾਂ ਦੀ ਆਈਡੀਓਲੋਜੀ ਉਹਦੇ ਰਸਤੇ 'ਚ ਰੁਕਾਵਟ ਹੈ। ਜੇ ਉਸ ਤੋਂ ਬਿਨਾਂ ਕੋਈ ਹਕੂਮਤ ਹੁੰਦੀ ਤੇ ਫਿਰ ਸ਼ਾਇਦ ਡਾਇਲੌਗ ਦੇ ਨਾਲ ਗੱਲ ਪੂਰੀ ਹੋ ਸਕਦੀ ਸੀ। ਸੋ ਮੈਂ ਸਮਝਦਾ ਵੀ ਇਹਦੀ ਟਾਈਮਿੰਗ ਜ਼ਬਰਦਸਤ ਹੈ। ਜਦੋਂ ਤੁਸੀਂ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ ਜਾਂ HBO ਲੈਵਲ ਦੇ ਉੱਤੇ ਇੰਟਰਵਿਊ ਕਰਦੇ ਹੋ ਤੇ ਫਿਰ ਇਹ ਪਹੁੰਚ ਜਾਂਦਾ ਜਿਨ੍ਹਾਂ ਨੂੰ ਤੁਸੀਂ ਸੁਣਾਉਣਾ ਚਾਹੁੰਦੇ ਹੋ। ਸੋ ਇਹ ਲੋਕਾਂ ਦੇ ਕੰਜ਼ੰਪਸ਼ਨ ਲਈ ਤਾਂ ਹੁੰਦਾ ਹੀ ਹੈ, ਲੇਕਿਨ ਲੋਕਾਂ ਨਾਲੋਂ ਵੀ ਜ਼ਿਆਦਾ ਜਿਹੜੇ ਵਾਸ਼ਿੰਗਟਨ DC 'ਚ ਬੈਠੇ ਹੋਏ ਲਾਅ ਮੇਕਰ ਨੇ, ਓਪੀਨੀਅਨ ਮੇਕਰ ਨੇ, ਡਿਸੀਜਨ ਮੇਕਰ ਨੇ, ਉਹਨਾਂ ਤੱਕ ਬੜਾ ਇਫੈਕਟਿਵਲੀ ਇਮਰਾਨ ਖਾਨ ਸਾਹਿਬ ਨੇ ਮੈਸੇਜ ਪਹੁੰਚਾਇਆ। ਔਰ ਜਿਵੇਂ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ ਕਬੀਰ ਸਾਹਿਬ ਦੀ ਬਾਣੀ ਗੌੜੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਇਨਸਾਨ ਨੂੰ ਇਹ ਦੱਸਦਾ ਹੈ ਕਿ ਭਾਈ ਤੂੰ ਖਾਕੀ ਹੈ, ਖਾਕ ਤੋਂ ਬਣਿਆ, ਮਿੱਟੀ ਤੋਂ ਬਣਿਆ, ਉਹਦੇ 'ਚ ਹੀ ਵਾਪਸ ਚਲੇ ਜਾਣਾ। ਜਿਹਨੂੰ ਅਲਾਮਾ ਇਕਬਾਲ ਨੇ ਕਿਹਾ कि भाई खाकी अपनी फितरत से ना नूरी है ना नारी है, अमल से जिंदगी बनती है जन्नत भी जहन्नम भी, खाकी खाक तो। और कबीर साहब ने बड़ा खूबसूरती नाल जिहड़ा बच्चे दा जन्म है उस नूं तो लैके उस सफ़र नूं जिताया। पानी मैला माटी गोरी, इस माटी की पुत्री जोरी, मैं नाही कछ आहे ना मोरा, तन तन सब रस गोबिंद धोरा। रहाओ रहाओ दी तो सेंट्रल आइडिया हुंदा है ये दस के कि भी बहुत वार जिहड़ी ये सारी खलकत है, असी इंसान है, असी तां इस बॉडी दे, इस देह दे, इस शरीर दे मोह दे विच ही सारी जिंदगी गुजार दिंदे हैं। सानू अपना सफ़र भी भुल जाता है कि साडी उत्पत्ति किवें हुई, साडी पैदाइश किवें हुई। तो कबीर साहब ने कहा पानी मैला माटी गोरी। हुण दो चीज़ां दा संगम, एक पासे प्यो दा जिहड़ा वो वीरज और माँ जिहदी कुख वो धरती है, खून रकत उस दी जिहड़ी है यूटरस, उस दा जिहनूं गर्भाशय कहंदे ने, उन्हां दे विच मेल हुंदा है पानी मैला माटी गोरी। इस माटी की पुतली जोरी, और उस चों कंसैप्शन चों जिहड़ा वो एक वजूद निकले। और इसे ही जदों वजूद की गल गुरु साहब ने आनंद साहिब च कीती कि भाई हर जियो गुफा अंदर रख के वाजा पवन वजाया। हुण उस गुफा दे अंदर वजूद आया, पर जदों हवा जां साह जां हार्ट बीट हुंदी है ते जिंदगी की शुरुआत हुंदी है। सो कबीर साहब ने जिथे उन्हां एक बच्चे बच्ची दी पैदाइश की गल पानी मैला माटी गोरी, इस माटी की पुतरी जोरी, कि उस वजूद च फिर
ਕਿਵੇਂ ਇਹ ਪੁੱਤਰੀ ਪੈਦਾ ਹੁੰਦੀ ਹੈ। ਪੁੱਤਰੀ ਦਾ ਮਤਲਬ ਕੋਈ ਡਾਟਰ ਦੇ ਸੈਂਸ 'ਚ ਨਹੀਂ ਹੈ, ਇਨਸਾਨ, ਕਿ ਇਹ ਜਿਹੜੀ ਇੱਕ ਮਿੱਟੀ ਦੀ ਪੁਤਲੀ ਹੈ, ਪੁਤਲੀ ਤੋਂ ਹੀ ਇਹ ਲਫ਼ਜ਼ ਆਇਆ ਹੈ। ਪਰ ਉਹਨਾਂ ਨੇ ਰੂਹਾਨੀਅਤ ਦੀ ਦੁਨੀਆ ਨੂੰ ਸੰਬੋਧਨ ਕਰਦਿਆਂ ਕਿ ਭਾਈ ਮੈਂ ਨਾ ਹੀ ਕਛ ਆਹੇ ਨਾ ਮੋਰਾ, ਤਨ ਤਨ ਸਭ ਰਸ ਗੋਬਿੰਦ ਤੋਰਾ, ਕਿ ਵੀ ਜੇ ਅਸੀਂ ਇਸ ਮਿੱਟੀ ਦੇ ਮਾਣ ਦੇ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਈਏ ਵੀ ਇਹ ਸਾਡਾ ਵਜੂਦ ਮਿੱਟੀ ਦੀ ਪੁਤਲੀ ਹੈ, ਤੇ ਇਹਦੇ ਪਿੱਛੇ ਕੌਣ ਹੈ, ਇਹਨੂੰ ਜੋੜਿਆ ਕਿਨੇ ਸੀ, ਵਾਜਾ ਪਵਨ ਕਿਨੇ ਵਜਾਇਆ ਸੀ, ਉਹਦੇ ਵੱਲ ਧਿਆਨ ਨਾ ਜਾਏ। ਉਹਨਾਂ ਨੇ ਕਿਹਾ ਵੀ ਇਹ ਮਿੱਟੀ ਤਾਂ ਸੀ, ਮਿੱਟੀ ਗੋਰੀ ਔਰ ਪਾਣੀ ਮੈਲੇ ਚੋਂ ਜਿਹੜਾ ਕਨਸੈਪਸ਼ਨ ਹੋਈ, ਇਸ ਮਾਟੀ ਮੈਂ ਪਵਨ ਸਮਾਇਆ। ਜਦੋਂ ਤੱਕ ਉਹਦੇ 'ਚ ਵਾਜਾ ਪਵਨ ਵਜਾਇਆ ਨਹੀਂ ਸੀ, ਜਦੋਂ ਤੱਕ ਉਹ ਹਵਾ ਦਾ ਵਾਜਾ ਨਹੀਂ ਵੱਜਿਆ, ਹਾਰਟ ਬੀਟ ਨਹੀਂ ਹੋਈ, ਜ਼ਿੰਦਗੀ ਦੀ ਸ਼ੁਰੂਆਤ ਨਹੀਂ ਹੋਈ, ਲਾਈਫ ਨੂੰ ਕਾਊਂਟ ਹੀ ਉੱਥੋਂ ਸ਼ੁਰੂ ਕਰਦੇ ਨੇ। ਇਸ ਮਾਟੀ ਮੈਂ ਪਵਨ ਸਮਾਇਆ, ਝੂਠਾ ਪਰਪੰਚ ਜ਼ੋਰ ਚਲਾਇਆ, ਕਿ ਦੁਨੀਆ 'ਚ ਅਸੀਂ ਆ ਗਏ, ਹੁਣ ਪਰਪੰਚ ਉੱਥੋਂ ਸ਼ੁਰੂ ਹੁੰਦਾ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਮਰ ਲਫ਼ਜ਼ ਅਰਬੀ ਦਾ ਹੈ ਕਿ ਜਿਉਂ ਹੀ ਅਸੀਂ ਬਾਹਰ ਆਏ, ਤ੍ਰਿਸ਼ਨਾ ਡਿਜ਼ਾਇਰਸ ਨੇ ਟੇਕ ਓਵਰ ਕਰ ਲਿਆ, ਔਰ ਮਾਇਆ ਇਸ ਦੁਨੀਆਦਾਰੀ ਮੈਟੀਰੀਅਲਿਜ਼ਮ ਦਾ ਹੁਕਮ ਚੱਲਣ ਲੱਗ ਗਿਆ। ਅਸੀਂ ਉਹਦੇ ਗੋਲੇ ਬਣ ਗਏ ਮਾਇਆ ਦੇ, ਔਰ ਉਸ ਰੂਹਾਨੀ ਵਜੂਦ ਨੂੰ ਜਿੱਥੇ ਤਨ ਤਨ ਸਭ ਰਸ ਗੋਬਿੰਦ ਤੋਰਾ, ਉਹਨੂੰ ਛੱਡ ਦਿੱਤਾ। ਕਿਨਹੂ ਲੱਖ ਪਾਂਚ ਕੀ ਜੋਰੀ, ਅੰਤ ਕੀ ਬਾਰ ਗਗਰੀਆ ਫੋਰੀ। 5 ਲੱਖ ਜੋੜ ਲਿਆ ਹੋਏਗਾ ਕਿਸੇ ਨੇ, ਉਹਨਾਂ ਜ਼ਮਾਨਿਆਂ 'ਚ 5 ਲੱਖ ਹੀ ਬਹੁਤ ਸੀ। ਕਬੀਰ ਸਾਹਿਬ ਨੇ ਬਈ ਕਿਸੇ ਨੇ 5 ਲੱਖ ਇਕੱਠਾ ਕਰ ਲਿਆ, ਅੰਤ ਕੀ ਬਾਰ ਗਗਰੀਆ ਫੋਰੀ, ਕਿ ਅਖੀਰ ਵੇਲੇ ਇਹ ਸਰੀਰ ਜਿਹੜਾ ਘੜੇ ਵਾਂਗ ਸੀ ਇਹ ਤਾਂ ਫੁੱਟ ਗਿਆ। ਔਰ ਹਿੰਦੂ ਰਸਮਾਂ ਦੇ ਵਿੱਚ ਇੱਕ ਰਸਮ ਹੁੰਦੀ ਸੀ, ਜਦੋਂ ਬੰਦੇ ਨੂੰ ਕ੍ਰੀਮੇਸ਼ਨ ਲਈ ਲਿਜਾਂਦੇ ਸੀ ਤੇ ਘਰੋਂ ਤੁਰਨ ਲੱਗਿਆ ਮੁਰਦੇ ਦੇ ਨਾਲ, ਨੜੋਏ ਦੇ ਨਾਲ, ਨੜੋਆ ਉਹਨੂੰ ਕਹਿੰਦੇ ਸੀ, ਇੱਕ ਘੜਾ ਪਾਣੀ ਦਾ ਵੀ ਭਰ ਕੇ ਲੈ ਜਾਂਦੇ ਸੀ, ਔਰ ਅੱਧ ਜੇ 'ਚ ਜਾ ਕੇ ਉਹਨੂੰ ਭੰਨ ਦਿੰਦੇ ਸੀ ਰਸਤੇ 'ਚ, ਇਹ ਦੱਸਣ ਦੇ ਲਈ ਕਿ ਭਾਈ ਇਹ ਸਰੀਰ ਇਵੇਂ ਹੀ ਹੈ ਜਿਵੇਂ ਪਾਣੀ ਘੜੇ 'ਚ ਹੈ, ਇਹ ਜੋਤ ਹੈ, ਔਰ ਘੜਾ ਟੁੱਟ ਗਿਆ, ਬਾਡੀ ਗਈ, ਔਰ ਜੋਤ ਜਿਹੜੀ ਹੈ, ਜੋ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ, ਹੁਣ ਵੀ ਕਰਦੇ ਨੇ ਹਿੰਦੂਆਂ ਦੇ ਵਿੱਚ ਹੈ, ਇਹਨੂੰ ਗੁਰਮਤ ਨਹੀਂ ਮੰਨਦੀ, ਪਰ ਇਹ ਰਿਮਾਈਂਡਰ ਹੀ ਸੀ ਕਿ ਅੰਤ ਕੀ ਬਾਰ ਗਗਰੀਆ ਫੋਰੀ। ਜਿਉਂ ਹੀ ਇਹ ਅੰਤ ਹੋਇਆ, ਕਹਿ ਕਬੀਰ ਇੱਕ ਨੀਮ ਉਸਾਰੀ, ਖਿਨ ਮੈਂ ਬਿਨਸ ਜਾਏ ਅਹੰਕਾਰੀ। ਕਬੀਰ ਸਾਹਿਬ ਕਹਿੰਦੇ ਨੇ ਜੇ ਰੱਬ ਦੀ ਯਾਦ ਦੀ ਨੀਂਹ ਦੇ ਉੱਤੇ ਆਪਣੇ ਵਜੂਦ ਨੂੰ ਖੜਾ ਕਰ ਲੋ, ਤੇ ਫਿਰ ਇਹ ਜਿਹੜਾ ਹੰਕਾਰ ਮਾਇਆ ਦਾ ਤੁਹਾਡੇ ਰਾਹ 'ਚ ਰੁਕਾਵਟ ਬਣ ਕੇ ਖਲੋ ਜਾਂਦਾ ਹੈ, ਖਿਨ ਮੈਂ ਬਿਨਸ ਜਾਏ, ਇਹ ਪਲਾਂ ਦੇ ਵਿੱਚ ਜਿਹੜਾ ਉਹ ਡਿਸਟਰੋਏ ਹੋ ਜਾਏਗਾ। ਨਹੀਂ ਤਾਂ ਫਿਰ ਉਸੇ 'ਚ ਹੀ ਫਸੇ ਰਹੋਗੇ, ਜਿਹੜੀ ਕਠਪੁਤਲੀਆਂ ਵਾਂਗ ਤੁਸੀਂ ਮਾਇਆ ਦੇ ਡਿਜ਼ਾਇਰਸ ਦੀ ਦੁਨੀਆ 'ਚ ਜੀਓਗੇ। ਹਾਂ, ਜੇ ਰੱਬ ਨੂੰ ਮਿਲਣਾ ਤੇ ਫਿਰ ਇਹ ਹੋਏ ਕਿ ਮੈਂ ਨਾ ਹੀ ਕਛ ਆਹੇ ਨਾ ਮੋਰਾ, ਤਨ ਤਨ ਸਭ ਰਸ ਗੋਬਿੰਦ ਤੋਰਾ, ਕਿ ਮੇਰਾ ਕੁਛ ਵੀ ਨਹੀਂ ਹੈ, ਜੋ ਕਿ ਮੇਰਾ ਮੁਝ में किछ नहीं, जो किछ है सो तेरा, तेरा तुझको सौंपते क्या लागे मेरा। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਮ ਇਸ਼ੂ ਚਾਹੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।